ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਫਿਲਾਡੈਲਫੀਆ ਸਿੱਖ ਸੁਸਾਇਟੀ, ਜਿਹੜਾ ਕਿ ਫਿਲਾਡੈਲਫੀਆ ਦੇ ਸ਼ਹਿਰ ਦੇ ਵਿੱਚ ਇੱਕ ਮੁੱਖ ਗੁਰੂ ਘਰ ਹੈਗਾ, ਉੱਥੇ ਅਸੀਂ ਅੱਜ ਪਹੁੰਚੇ ਹਾਂ। ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸ਼ਹੀਦੀ ਸਮਾਗਮ ਉਲੀਕਿਆ ਗਿਆ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ। ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਦੀ ਸ਼ਹਾਦਤ 1995 ਦੇ ਵਿੱਚ ਹੋਈ ਸੀ, ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਇੱਥੇ ਸ਼ਹੀਦੀ ਸਮਾਗਮ ਉਲੀਕਿਆ ਗਿਆ। ਨਾਲ ਹੀ ਇੱਕ ਹੋਰ ਖਾਸ ਦਿਨ ਵੀ ਹੈ। ਅੱਜ ਦੇ ਦਿਨ 1 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਸੀ ਆਦਿ ਬੀੜ ਦਾ, ਉਹ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀ। ਸੋ ਇਹ ਦੋ ਮੁੱਖ ਜਿਹੜੇ ਦਿਹਾੜੇ ਨੇ, ਇਹਨਾਂ ਨੂੰ ਮੁੱਖ ਰੱਖਦਿਆਂ ਇੱਥੇ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਸ ਤੌਰ 'ਤੇ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਇੱਥੋਂ ਦੂਰੋਂ ਦੁਰਾਡਿਓਂ ਜਿਹੜੇ ਬੁਲਾਰੇ ਵੀ ਕੁਝ ਪਹੁੰਚੇ ਹੋਏ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਅੱਜ ਇੱਥੇ ਪਹੁੰਚੇ ਨੇ। ਆਓ ਹੁਣ ਅੰਦਰ ਚੱਲਦੇ ਹਾਂ ਅਤੇ ਇੱਥੋਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸੰਗਤ ਨਾਲ ਵੀ ਵਿਚਾਰਾਂ ਦੀ ਸਾਂਝ ਪਾਵਾਂਗੇ।
बाणी न कच्ची सतगुर बाजो बोल कच्ची बाणी कहते कच्चे आप बड़ा बोलते कहते कच्चे फिर सुनते कच्चे कच्ची आख बखानी सतगुर मेरा और कच्ची है बानी कहते कच्चे सुनते कच्चे कच्ची आख बखानी कच्ची आख बखानी एक समाना इस परपंच में साचे नाम की वड्याई मत को तरग माना सतगुर की जिसनों मत आवे सो सतगुर माहे समाना यह बाणी जो जियो जाने ये पानी जो जियो जाने इस अंतर हर नामा इस अंतर हर नामा अंतर हर नामा आओ सिख सतगुर के प्यारे हो सतगुर के प्यारे हो गाओ सच्ची वाणी गाओ सच्ची वाणी आओ सिख सतगुर के प्यारे हो आओ सिख सतगुर के प्यारे हो पूरा ठाट बढ़ाया पूरे देखो एक समाना पियो दादे का बोल डिठा खजाना पावे रहमत पया निधाना रतन लाल जाका कछु नाम परे पंगारे अब फूटे अतोल रतन लाल जाता कछु न मोल कंचन सो पाया नहीं तोल मन दे राम लिया है मोल लाल जाता कछु न मोल परे पंडारे अब फूटे तो हरे अमृत परे पंडार अमृत भगत पंडार है गुर सतगुर पासे राम राय गुर सतगुर सच्चा शाह सिख दे हर रासे सिख दे हर रासे प्यो दादे का खोल मिठा खजाना सिख दे हर रासे तन तन बन जाना बन जा गुर शाबाशे नानक गुर दिन द्वारा जिन तुर लिखत लाड लिखासे प्यो दादे
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਮੇਂ ਬੇਅੰਤ ਸਿੰਘ ਨੇ ਕਾਫੀ ਸਿੱਖਾਂ ਤੇ ਜ਼ੁਲਮ ਢਾਏ। ਮਾਵਾਂ ਦੇ ਪੁੱਤ ਘਰਾਂ ਤੋਂ ਕੱਢ ਕੇ ਖੋ ਕੇ ਮਾਰੇ। ਉਸ ਪਾਪੀ ਦਾ ਬਦਲਾ ਲੈਣੇ ਸਾਡੇ ਮਹਾਨ ਜੁਝਾਰੂ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ ਆਪ ਦੀ ਜ਼ਿੰਦਗੀ ਦੀ ਕੀਮਤੀ ਨਾ ਪਰਵਾਹ ਕਰਦੇ ਹੋਏ ਉਹਨੂੰ ਧੁਰ ਦੀ ਗੱਡੀ ਚਾੜਿਆ, ਉਹਨਾਂ ਮਾਸੂਮਾਂ ਦਾ ਬਦਲਾ ਲਿਆ। ਅੱਜ ਸਾਡੇ ਸਿੱਖ ਸੁਸਾਇਟੀ ਫਿਲਾਡੈਲਫੀਆ ਵਿਖੇ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਾ ਰਹੇ ਹਾਂ, ਜਿਹੜੀ ਕਿ ਹਰ ਗੁਰਦੁਆਰੇ ਵਿੱਚ ਹੋਣੀ ਚਾਹੀਦੀ ਆ। ਮਸਲਾ ਇਸ ਗੱਲ ਦਾ, ਜੇਕਰ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਵਾਂਗੇ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਕੌਣ ਸਿੰਘ ਸੀ, ਕਾਹਤੇ ਸ਼ਹੀਦੀ ਦਿੱਤੀ, ਕਿਉਂ ਸ਼ਹੀਦੀ ਦਿੱਤੀ, ਇਹਦਾ ਕੀ ਕਾਰਨ ਸੀਗਾ। ਜੇਕਰ ਅਸੀਂ ਇਹਨਾਂ ਸ਼ਹੀਦੀਆਂ ਸਾਨੂੰ ਜੂ ਸਵਾਲ ਕਰਕੇ ਪੁੱਛਣਗੇ, ਭਾਈ ਸਾਹਿਬ ਭਾਈ ਇਹ ਜੋ ਸਿੰਘ ਨੇ ਸ਼ਹੀਦੀ ਦਿੱਤੀ ਹੈ ਕਾਹਤੇ ਦਿੱਤੀ ਹੈ, ਆਪਾਂ ਨੂੰ ਸਾਰਿਆਂ ਨੂੰ ਰਲ ਕੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਤੈਨੂੰ ਪਤਾ ਕਿ ਹਰ ਪਿੰਡ ਹਰ ਸ਼ਹਿਰ ਕੋਈ ਨਾ ਕੋਈ ਆਪਣਾ ਸਿੰਘ ਸ਼ਹੀਦ ਹੋਇਆ, ਜਿਹਦਾ ਵੀ ਜਦੋਂ ਵੀ ਟਾਈਮ ਲੱਗੇ ਇੰਡੀਆ ਜਾਣ ਦਾ ਉਹਨਾਂ ਦੇ ਪਰਿਵਾਰਾਂ ਦਾ ਸਿਰਫ ਹਾਲ ਚਾਲ ਹੀ ਪੁੱਛ ਲਿਆ ਕਰੀਏ। ਕਿਉਂਕਿ ਜੇਕਰ ਅਸੀਂ ਆਪਣੀ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਾ ਸਾਂਭਿਆ ਤੇ ਸਾਡੀਆਂ ਜੇ ਆਉਣ ਵਾਲੇ ਸਮੇਂ ਵਿੱਚ ਸ਼ਹੀਦ ਪੈਦਾ ਹੋਣੋਂ ਹਟ ਜਾਣਗੇ, ਉਹ ਕੌਮ ਦੇ ਯੋਧੇ ਪੈਦਾ ਹੋਣੋਂ ਹਟ ਜਾਣਗੇ, ਉਹ ਕੌਮ ਦੇ ਹੀਰੇ ਪੈਦਾ ਹੋਣੋਂ ਹਟ ਜਾਣਗੇ, ਜਿਨ੍ਹਾਂ ਨੇ ਕੌਮ ਦੀ ਬਾਗਡੋਰ, ਜਿਨ੍ਹਾਂ ਨੇ ਕੌਮ ਸੰਭਾਲਣੀ ਆ। ਫਿਰ ਦਾਸ ਆਖਰੀ ਸਮੇਂ ਵਿੱਚ ਇਹ ਸੰਬੋਧਨ ਕਰਦਾ ਹੈ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਲਾਡੈਲਫੀਆ ਸਿੱਖ ਸੁਸਾਇਟੀ ਵਿਖੇ ਪੰਥ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਦੇ ਸੰਬੰਧ ਵਿੱਚ ਸਮਾਗਮ ਰੱਖਿਆ ਗਿਆ ਹੈ। ਭਾਵੇਂ ਕਿ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਵੀ ਹੈ, ਉਸਦੇ ਸੰਬੰਧ ਵਿੱਚ ਵੀ ਦੀਵਾਨ ਹੈ, ਪਰ ਅਸੀਂ ਇਸ ਦੇ ਨਾਲ ਹੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਮਨਾ ਰਹੇ ਹਾਂ। ਸਮੁੱਚੀ ਕੌਮ ਨੂੰ ਇਹੀ ਸੁਨੇਹਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੇ ਨੂੰ ਨਾ ਭੁੱਲੀਏ, ਕਿਉਂਕਿ ਜੋ ਸ਼ਹੀਦ ਕੌਮ ਦੀ ਸਰਮਾਇਆ ਹੁੰਦੇ ਹਨ। ਭੁੱਲ ਜਾਂਦੇ ਜਿਹੜੇ ਕਾਰਨਾਮੇ ਪਿਓ ਦਾਦਿਆਂ ਦੇ ਪੌਣ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਨੂੰ। ਜੇਕਰ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਤੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਫਟਕਾਰਾਂ ਹੀ ਪੈਣੀਆਂ। ਇਸ ਕਰਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਇਹ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਵਕਤ ਤੇ ਯਾਦ ਰੱਖੀਏ, ਤਾਂ ਕਿ ਜਿਹੜੀ ਕੌਮ ਦੇ ਦਿਲਾਂ ਵਿੱਚ ਆਜ਼ਾਦੀ ਦੀ ਮਿਸਾਲ ਜਗਦੀ ਆ ਉਸ ਨੂੰ ਜਗਦੀ ਰੱਖੀਏ। ਇਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਵਾਰੀ ਫੇਰ ਦਾਸ ਸਾਰੀ ਸੰਗਤ ਨੂੰ ਯਾਦ ਕਰਵਾ ਦੇ ਕਿ ਅੱਜ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈ, ਇਹ ਸਾਰਾ ਜੋ ਕਵਰ ਕਰ ਰਹੇ ਹਨ TV 84 ਚੈਨਲ ਜੋ ਹੈ, ਉਹ ਇਹ ਸਾਰਾ ਪ੍ਰੋਗਰਾਮ ਕਵਰ ਕਰ ਰਹੇ ਹਨ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹ ਅੱਜ ਇੱਥੇ ਆਏ ਹਨ ਔਰ ਸਾਡੇ ਪਾਸ ਹੋਰ ਵੀ ਬੁਲਾਰੇ ਹਨ। ਦਾ ਸਭ ਤੋਂ ਪਹਿਲੇ ਬੇਨਤੀ ਕਰੇਗਾ ਡਾਕਟਰ ਅਮਰਜੀਤ ਸਿੰਘ, ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ। ਉਹ ਸੰਗਤਾਂ ਨੂੰ 45 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ। ਔਰ ਦਾਸ ਇੱਕ ਵਾਰੀ ਫੇਰ ਸਾਰੀ ਸੰਗਤ ਜੋ ਚਾਹ ਦੇ ਲੰਗਰ ਛਕ ਰਹੇ ਹਨ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਪਲੀਜ਼ ਉਹ ਵੀ ਦੀਵਾਨ ਹਾਲ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦਿਨ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੈ, ਉੱਥੇ ਉਸ ਮਹਾਨ ਸੂਰਬੀਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ 31 ਅਗਸਤ 1995 ਨੂੰ ਉਸ ਵੇਲੇ ਦੇ ਪੰਜਾਬ ਦੇ ਹੀ ਸੂਬੇਦਾਰ ਨਹੀਂ, ਉਹ ਹੰਕਾਰੀ ਮਨੁੱਖ ਜਿਸ ਨੂੰ ਉਸ ਦੀ ਪਾਰਟੀ ਦੇ ਲੋਕ ਔਰ ਦੂਸਰੇ ਲੋਕ ਡਰ ਦੇ ਥੱਲੇ ਕੋਈ ਗੁਰੂ ਨਾਨਕ ਦਾ ਅਵਤਾਰ ਦੱਸਦਾ ਸੀ, ਕੋਈ ਭਗਵਾਨ ਰਾਮ ਦਾ ਅਵਤਾਰ ਦੱਸਦਾ ਸੀ,
ਸਾਰਾ ਪੰਜਾਬ ਥਰ-ਥਰ ਕੰਬ ਰਿਹਾ ਸੀ। 50,000 ਤੋਂ ਜ਼ਿਆਦਾ ਨੌਜਵਾਨ ਫਰਵਰੀ 1992 ਤੋਂ 31 ਅਗਸਤ 1995 ਤੱਕ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਸਨ। ਉਸ ਨੂੰ ਸਜ਼ਾ ਯਾਫਤਾ ਕਰਕੇ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ ਹੈ, ਮੁੱਕੀ ਨਹੀਂ ਹੈ। ਭਾਈ ਸਾਹਿਬ ਨੇ ਬੜੇ ਵਿਚਾਰ ਭਰਪੂਰ ਔਰ ਇਤਿਹਾਸਕ ਹਵਾਲਿਆਂ ਦੇ ਨਾਲ ਸ਼ਬਦ ਗੁਰੂ ਦਾ ਸੰਕਲਪ, ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਇਸ ਧਰਤੀ ਤੇ ਪ੍ਰਕਾਸ਼ਮਾਨ ਹੋਣ ਦੇ ਨਾਲ ਹੀ ਕੁੱਲ ਮਨੁੱਖਤਾ ਦੇ ਲਈ, ਬਹੁਤ ਵਾਰ ਸਾਡੇ ਲਈ ਤਾਂ ਜਾਗਤ ਜੋਤ ਗੁਰੂ ਨੇ 10ਵੇਂ ਪਾਤਸ਼ਾਹ ਦਾ ਹੁਕਮ ਹੈ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਉਹ ਡਾਕਟਰੀਨ, ਉਹ ਇਨਸੈਪਰੇਬਲ ਜਿਹੜਾ ਹਿੱਸਾ ਹੈ, ਉਹ ਸਤਿਗੁਰੂ ਨੇ ਸਾਨੂੰ ਬਖਸ਼ਿਆ। ਪਰ ਜੇ ਅਸੀਂ ਵੱਡੇ ਦਾਇਰਾਕਾਰ 'ਚ ਦੇਖੀਏ, ਅੱਜ ਇਸ ਧਰਤੀ ਤੇ 7.5 ਬਿਲੀਅਨ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਔਰ ਇਹ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ, ਵਰਲਡ ਰਿਲੀਜਨਸ, ਅਰਨੋਲਡ ਟੋਇਨਬੀ ਨੇ ਲਿਖਿਆ। ਔਰ ਦੁਨੀਆ ਦੇ ਵਿੱਚ ਖਾਸ ਤੌਰ ਤੇ ਮਾਰਕਸਿਜ਼ਮ ਦੇ ਆਉਣ ਤੋਂ ਬਾਅਦ, ਬੇਸ਼ੱਕ ਮਾਰਕਸਿਜ਼ਮ ਦੀ ਵਿਚਾਰਧਾਰਾ 19ਵੀਂ ਸਦੀ ਦੇ ਅਖੀਰ 'ਚ ਆਈ, ਪਰ 1917 'ਚ ਲੈਨਿਨ ਵੱਲੋਂ ਰਸ਼ੀਅਨ ਇਨਕਲਾਬ ਜਿਸ ਨੂੰ ਕਿਹਾ ਜਾਂਦਾ ਹੈ, ਉਸ ਦੀ ਸ਼ੁਰੂਆਤ ਦੇ ਨਾਲ ਦੁਨੀਆ ਦੇ ਵਿੱਚ ਇੱਕ ਬੜੀ ਜ਼ਬਰਦਸਤ ਤਬਦੀਲੀ ਹੋਈ। ਔਰ ਜਦੋਂ ਤੱਕ ਅਸੀਂ ਦੇਖਦੇ ਹਾਂ 1990-91 ਜਦੋਂ ਕਿ ਸੋਵੀਅਤ ਯੂਨੀਅਨ 15 ਹਿੱਸਿਆਂ ਦੇ ਵਿੱਚ ਟੁੱਟਿਆ, ਇੱਕ ਸਟੇਜ ਤੇ ਲਗਭਗ 1/3 ਦੁਨੀਆ ਔਰ ਉਸ ਤੋਂ ਵੀ ਥੋੜੀ ਵੱਧ ਨਾਸਤਿਕਤਾ ਦੀ ਪਕੜ ਦੇ ਵਿੱਚ ਸੀ, ਕਿਉਂਕਿ ਮਾਰਕਸਿਜ਼ਮ ਦੀ ਥਿਉਰੀ, ਜਿਸ ਨੂੰ ਅਨਫੋਰਚੂਨੇਟਲੀ ਸਾਡੇ ਪੰਜਾਬ 'ਚ ਵੀ ਜੇ ਅਸੀਂ ਦੇਖੀਏ 1920 'ਚ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਜਿਹੜਾ ਕਮਿਊਨਿਜ਼ਮ ਇੰਟਰੋਡਿਊਸ ਕੀਤਾ, ਬਹੁਤ ਵਾਰ ਅੱਜ ਵੀ ਇਹ ਸਵਾਲ ਹੁੰਦਾ ਹੈ ਕਿ ਕੀ ਕਾਰਨ ਹੈ ਕਿ ਸਾਡੇ ਖੱਬੇ ਪੱਖੀ ਭਰਾ, ਸਾਡੇ ਕਮਿਊਨਿਸਟ ਭਰਾ ਜਿਹੜੇ ਨੇ, ਉਹ ਸਭ ਤੋਂ ਜ਼ਿਆਦਾ ਸਿੱਖੀ ਦਾ ਵੀ ਵਿਰੋਧ ਕਰਦੇ ਨੇ, ਖਾਲਿਸਤਾਨ ਦਾ ਵੀ ਵਿਰੋਧ ਕਰਦੇ ਰਹੇ। ਤੇ ਜੇ ਅਸੀਂ ਥੋੜੇ ਜਿਹੇ ਪਿਛੋਕੜ 'ਚ ਜਾ ਕੇ ਦੇਖਾਂਗੇ ਤੇ ਭਾਰਤ ਦੇ ਵਿੱਚ ਕਮਿਊਨਿਜ਼ਮ ਦੀ ਫਾਊਂਡੇਸ਼ਨ ਹੀ ਅੱਜ ਵੀ ਜਿਹੜੀ ਦੁਆਬੇ ਦੀ ਧਰਤੀ ਦਾ ਇੱਕ ਖਾਸ ਹਿੱਸਾ ਹੈ, ਉੱਥੇ ਮੁੱਢਲੀਆਂ ਕਾਨਫਰੰਸਿਸ ਹੁੰਦੀਆਂ ਰਹੀਆਂ। ਇਹ ਵੱਖਰੀ ਗੱਲ ਹੈ ਕਿ ਉਸ ਪੀਰੀਅਡ ਦੇ ਉਹਨਾਂ ਬਾਬਿਆਂ ਨੂੰ ਜਿਹੜੇ ਲੈਫਟ ਓਵਰ ਸੀ ਗਦਰ ਮੂਵਮੈਂਟ ਦੇ, ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖ ਕੇ ਭੋਗ ਪਾ ਕੇ ਫਿਰ ਕਾਨਫਰੰਸ ਕਰਦੇ ਸਨ। ਮੂਲ ਤੌਰ ਤੇ ਜਿਹੜੀ ਮਾਰਕਸ ਦੀ ਵਿਚਾਰਧਾਰਾ ਸੀ ਕਿ ਜਿਹੜਾ ਧਰਮ ਹੈ, ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ, ਕਿ ਲੋਕਾਂ ਨੂੰ ਧਰਮ ਦੀ ਅਫੀਮ ਖਵਾ ਦਿੱਤੀ ਜਾਂਦੀ ਹੈ ਤੇ ਉਹ ਸੌ ਜਾਂਦੇ ਨੇ। ਬੇਸ਼ੱਕ ਸਿਧਾਂਤ ਦਾ ਦੂਸਰਾ ਹਿੱਸਾ ਕਾਫੀ ਹੱਦ ਤੱਕ ਐਕਸਪਲੋਇਟੇਸ਼ਨ ਦੇ ਖਿਲਾਫ ਸੀ, ਸ਼ੋਸ਼ਣ ਦੇ ਖਿਲਾਫ ਸੀ, ਕਿਰਤੀਆਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਸੀ, ਪਰ ਜਿਸ ਗੱਲ ਦੇ ਉੱਤੇ ਨੀਂਹ ਰੱਖੀ ਹੋਈ ਸੀ, ਨਾਸਤਿਕਤਾ ਦੇ ਉੱਤੇ, ਉਸ ਸੁਪਰੀਮ ਹੋਣ ਤੋਂ ਇਨਕਾਰੀ ਹੋਣ ਦੇ ਉੱਤੇ, ਉਸ ਪ੍ਰਥਾਏ ਤਾਂ ਜਿਵੇਂ ਉਰਦੂ ਦੀ ਇੱਕ ਲਾਈਨ ਹੈ ਕਿ ਜੋ ਆਸ਼ਿਆਨਾ ਸ਼ਾਖੇ ਨਾਜ਼ੁਕ ਪੇ ਹੋਗਾ ਨਾ ਪਾਏਦਾਰ ਹੋਗਾ। ਆਸ਼ਿਆਨਾ ਨੈਸਟ ਨੂੰ ਕਹਿੰਦੇ ਨੇ, ਆਲਣੇ ਨੂੰ ਕਹਿੰਦੇ ਨੇ, ਘੌਂਸਲੇ ਨੂੰ ਕਹਿੰਦੇ ਨੇ। ਆਲਣਾ ਤੁਹਾਡਾ ਜਿੰਨਾ ਮਰਜ਼ੀ ਖੂਬਸੂਰਤ ਹੋਏ, ਪਰ ਜੇ ਉਸ ਨੂੰ ਤੁਸੀਂ ਇੱਕ ਨਾਜ਼ੁਕ ਟਾਹਣੀ ਦੇ ਉੱਤੇ ਬਣਾਇਆ ਤੇ ਅਲਟੀਮੇਟਲੀ ਉਸ ਟਾਹਣੀ ਨੇ ਬੈਂਡ ਕਰਨਾ, ਉਸ ਆਲਣੇ ਨੇ ਡਿੱਗ ਪੈਣਾ। ਤੇ 1917 ਦੇ ਵਿੱਚ ਸਾਹਮਣੇ ਆਇਆ ਰਸ਼ੀਅਨ ਇਨਕਲਾਬ, 1991 ਤੱਕ ਪਹੁੰਚਦਿਆਂ ਟੁਕੜੇ ਟੁਕੜੇ ਹੋ ਗਿਆ। ਦੁਨੀਆ ਦੇ ਵਿੱਚ ਇਸ ਦਾ ਆਲਮੋਸਟ ਭੋਗ ਪੈ ਗਿਆ। ਮਾਓਇਜ਼ਮ ਜਾਂ ਮਾਓਇਸਿਸਟ ਆਈਡੀਓਲੋਜੀ ਚੀਨ ਵਾਲਿਆਂ ਦੀ, ਉਹਨਾਂ ਨੇ ਆਪਣਾ ਰੰਗ ਬਦਲਿਆ, ਇੱਕਦਮ ਕੈਪੀਟਲ ਸੁਸਾਇਟੀ ਵੱਲ ਆਈ ਗੱਲ। ਔਰ ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਜਿਹੜੀ ਵਿਚਾਰਧਾਰਾ ਕਮਿਊਨਿਜ਼ਮ ਦੀ, ਜਿਹਨੇ ਇੰਨਾ ਜ਼ਿਆਦਾ ਇੱਕ ਸਟੇਜ ਤੇ ਪੋਲਰਾਈਜ਼ ਕੀਤਾ ਸੀ, ਉਸ ਦਾ ਅੰਤ ਹੋਇਆ ਆਲਮੋਸਟ। ਔਰ ਇਸ ਦੌਰੇ 'ਚ 70s ਦੇ ਵਿੱਚ ਅਰਨੋਲਡ ਟੋਇਨਬੀ ਨੇ ਜਦੋਂ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਤੇ ਕੰਮ ਸ਼ੁਰੂ ਕੀਤਾ, ਤੇ ਉਦੋਂ ਇਹ ਲੱਗਦਾ ਸੀ ਕਿ ਮਾਡਰਨ ਮਨੁੱਖ ਦੇ ਕੋਲ ਆਉਣ ਵਾਲੇ ਵਕਤ ਦੇ ਵਿੱਚ ਧਰਮ ਦੀ ਜਾਂ ਆਰਗੇਨਾਈਜ਼ਡ ਰਿਲੀਜਨ ਦਾ ਕੋਈ ਫਿਊਚਰ ਨਹੀਂ ਹੈ। ਲੋਕ ਨਾਸਤਿਕਤਾ ਵੱਲ ਜਾ ਰਹੇ ਨੇ, ਜ਼ਿਆਦਾ ਰੁਝਾਨ ਸਾਇੰਸ ਬੇਸਡ ਥਿੰਕਿੰਗ ਦਾ ਹੈ ਔਰ ਇਸ ਦਾ ਭੋਗ ਪੈ ਜਾਣਾ। ਪਰ ਉਸ ਪੈਸੀਮਿਜ਼ਮ 'ਚ ਵੀ ਅਰਨੋਲਡ ਟੋਇਨਬੀ ਨੇ ਇੱਕ ਗੱਲ ਕਹੀ ਕਿ ਫਿਰ ਵੀ
ਜਦੋਂ ਮਾਡਰਨ ਮਨੁੱਖ, ਆਉਣ ਵਾਲੇ ਭਵਿੱਖ ਦਾ ਮਨੁੱਖ ਆਪਣੀ ਰਾਹ ਤਲਾਸ਼ੇਗਾ ਤੇ ਦੋ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਐਮੀਨੈਂਸ ਹੋਏਗੀ, ਇੱਕ ਸਰਵਿਸ ਟੂ ਹਿਊਮਨ ਕਾਈਂਡ, ਹਿਊਮੈਨਿਟੀ, ਤੇ ਦੂਸਰਾ ਸ਼ਬਦ, ਸਕ੍ਰਿਪਚਰ। ਔਰ ਉਹਦੇ 'ਚ ਉਹਨੇ ਕਿਹਾ ਕਿ ਉਸ ਫਿਊਚਰ ਦੇ ਡਾਇਲੌਗ 'ਚ ਸਿੱਖਾਂ ਦੇ ਕੋਲ ਸਕ੍ਰਿਪਚਰ ਦੇ ਰੂਪ ਦੇ ਵਿੱਚ ਕੁਛ ਦੇਣ ਲਈ ਹੋਏਗਾ। ਮੈਂ ਇਸ ਲਈ ਕੋਟ ਸ਼ੁਰੂ ਕੀਤੀ ਹੈ ਇਸ ਤੋਂ ਆਪਣੀ ਗੱਲ, ਕਿ ਕੁੱਲ ਮਿਲਾ ਕੇ ਅੱਜ ਵੀ ਜਦੋਂ ਅਸੀਂ, ਬਹੁਤ ਵਾਰ ਹੁੰਦਾ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦੇ ਕਾਨਸੈਪਟ ਦੀ ਗੱਲ ਕਰਦੇ, ਕਈ ਇਸ ਨੂੰ ਬਿਲਕੁਲ ਗਲੋਬਲ ਕੰਟੈਕਸਟ ਦੇ ਵਿੱਚ ਦੇਖਦੇ ਆ, ਜਿਹੜਾ ਜਿਓਗ੍ਰਾਫੀਕਲ ਬਾਉਂਡਰੀਜ਼ ਵਾਲਾ ਖਾਲਿਸਤਾਨ ਹੈ ਉਹਨੂੰ ਡਾਇਲੂਟ ਕਰਨ ਤੱਕ ਪਹੁੰਚ ਜਾਂਦੇ ਨੇ। ਤੇ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਅੱਜ ਤੁਸੀਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਚੁੱਕ ਲਓ, ਜਨੀਵਾ ਕਨਵੈਨਸ਼ਨਸ ਦੇ ਸਾਰੇ ਜਿੰਨੀਆਂ ਉਹਨਾਂ ਦੀਆਂ ਕਨਵੈਨਸ਼ਨਸ ਨੇ ਉਹ ਪੜ੍ਹ ਲਓ, ਜਨੀਵਾ ਪ੍ਰੋਟੋਕੋਲ ਪੜ੍ਹ ਲਓ, ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਲੈ ਕੇ ਉਹਨਾਂ ਦੀਆਂ ਅਮੈਂਡਮੈਂਟਸ ਤੱਕ ਦੇਖ ਲਓ। ਆਲਰੇਡੀ ਅੱਜ ਦੀ ਦੁਨੀਆ 'ਚ ਜਿਹੜੀ ਵਿਚਾਰਧਾਰਾ ਨੇ ਯੂਨਾਈਟਿਡ ਨੇਸ਼ਨਸ ਦੇ 193 ਦੇਸ਼ਾਂ ਦੀ ਜਿਸ ਦੇ ਉੱਤੇ ਸਟੈਂਪ ਹੈ, ਉਹ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ। ਔਰ ਇਹ ਮਾਨਤਾ ਇਸ ਲਈ ਹੈ ਕਿ ਇਸ ਤੋਂ ਪਹਿਲਾਂ ਕਿਸੇ ਨੇ ਮਨੁੱਖਤਾ ਨੂੰ ਇੱਕ ਆਧਾਰ ਬਣਾ ਕੇ ਗੱਲ ਨਹੀਂ ਸੀ ਕੀਤੀ, ਖਲਕਤ ਦੀ ਗੱਲ ਨਹੀਂ ਸੀ ਕੀਤੀ, ਇਹ ਕਿਤੇ ਕਨਸੈਪਟ ਨਹੀਂ ਸੀ ਆਇਆ। ਔਰ ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਜਿੰਨੇ ਵੀ ਜਦੋਂ ਅਸੀਂ ਦੋ ਧਰਮਾਂ ਦੇ ਗਰੁੱਪਾਂ ਦੀ ਗੱਲ ਕਰਦੇ ਔਰ ਇਨ ਜਨਰਲ ਉਹਦੀ ਡਿਸਕਸ਼ਨ ਸੈਮੈਟਿਕ ਰਿਲੀਜਨਸ ਔਰ ਆਰੀਅਨ ਰਿਲੀਜਨਸ ਦੇ ਵਿੱਚ ਆਉਂਦਾ ਹੈ। ਜਦੋਂ ਅਸੀਂ ਸੈਮੈਟਿਕ ਰਿਲੀਜਨਸ ਦੀ ਗੱਲ ਕਰਦੇ ਤੇ ਮਿਡਲ ਈਸਟ ਦੇ 4 ਵੱਡੇ ਜਿਹੜੇ ਫੇਥ ਨੇ, ਜਿਨ੍ਹਾਂ ਦੇ ਵਿੱਚ ਜ਼ੋਰੈਸਟਰਿਜ਼ਮ ਹੈ, ਜਿਸ ਦੇ ਵਿੱਚ ਕ੍ਰਿਸਚੀਅਨਿਟੀ ਹੈ, ਜਿਸ ਦੇ ਵਿੱਚ ਜੂਡਾਇਜ਼ਮ ਹੈ ਤੇ ਇਸਲਾਮ ਹੈ। ਔਰ ਇਹਨਾਂ ਚਾਰੋਂ ਹੀ ਸੈਮੈਟਿਕ ਧਰਮਾਂ ਦੀਆਂ 4 ਪਵਿੱਤਰ ਕਿਤਾਬਾਂ ਨੇ ਜਿਨ੍ਹਾਂ ਨੂੰ ਕਤੇਬ ਕਿਹਾ ਜਾਂਦਾ ਹੈ। ਕਈ ਵਾਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਗੁਰੂ ਗ੍ਰੰਥ ਸਾਹਿਬ 'ਚ ਜੀਸਸ ਦਾ ਹਵਾਲਾ ਨਹੀਂ ਹੈ ਜਾਂ ਹਜ਼ਰਤ ਸਾਹਿਬ ਦਾ ਹਵਾਲਾ ਨਹੀਂ ਹੈ ਜਾਂ ਕਿਸੇ ਹੋਰ ਦਾ ਨਹੀਂ ਹੈ, ਕਿਉਂਕਿ ਗੁਰਬਾਣੀ ਨੇ ਉਹ ਜਿਹੜੇ ਵਿਚਾਰ, ਅਲਟੀਮੇਟਲੀ ਲੜਾਈ ਵੀ ਵਿਚਾਰਾਂ ਦੀ ਹੁੰਦੀ ਹੈ। ਔਰ ਇਹ ਅੱਜ ਵੀ ਬੇਸ਼ੱਕ ਪੋਸਟ 9/11 ਹੰਟਿੰਗਟਨ ਦਾ ਕਲੈਸ਼ ਆਫ ਸਿਵਲਾਈਜੇਸ਼ਨ ਦਾ ਕਾਨਸੈਪਟ ਬੜਾ ਪਪੂਲਰ ਹੋਇਆ ਹੈ, ਹਾਲਾਂ ਉਹਦੇ 'ਚ ਫਲॉ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਅਲਟੀਮੇਟਲੀ ਭਿੜਦੇ ਵਿਚਾਰ ਨੇ। ਔਰ ਕਈ ਵਾਰ ਜਿਨ੍ਹਾਂ ਦੇ ਕੋਲ ਹਕੂਮਤ ਹੁੰਦੀ ਹੈ, ਤਾਕਤ ਹੁੰਦੀ ਹੈ, ਉਹ ਜਿਹੜੇ ਵਿਚਾਰ ਨੂੰ ਉਹ ਪਰਨਾਏ ਹੁੰਦੇ ਨੇ, ਉਹ ਡੰਡੇ ਦੇ ਜ਼ੋਰ ਨਾਲ ਦੂਸਰਿਆਂ ਤੇ ਲਾਗੂ ਕਰਨਾ ਚਾਹੁੰਦੇ ਨੇ। ਤੇ ਜੇ ਉਸ ਵਿਚਾਰਧਾਰਾ ਵਾਲੇ ਜਿਹੜੇ ਬਰਾਬਰੀ 'ਚ ਯਕੀਨ ਰੱਖਦੇ ਨੇ, ਜਿਵੇਂ ਸਿੱਖੀ ਦੀ ਵਿਚਾਰਧਾਰਾ ਹੈ, ਉਹਨੂੰ ਚੈਲੰਜ ਨਾ ਕਰਨ ਜਾਂ ਚੈਲੰਜ ਨਾ ਕਰਦੇ ਤੇ ਫਿਰ ਉਸ ਕਿਸਮ ਦੀ ਵਿਚਾਰਧਾਰਾ ਮੰਨੀ ਜਾਂਦੀ ਹੈ। ਇਹ ਕਹਿਣਾ ਸੱਚ ਘਰ ਬੈਠਿਆਂ ਨਹੀਂ ਜਿੱਤ ਜਾਂਦਾ। ਇਹ ਵੀ ਸਾਨੂੰ ਕਈ ਵਾਰ ਇਸ ਗੱਲ ਦਾ ਭੁਲੇਖਾ ਹੈ, ਜਿਹੜੇ ਲੋਕ ਅਸੀਂ ਗਫਲਤ ਕਰਦੇ ਹਾਂ ਆਪਣੇ ਫਰਜ਼ਾਂ ਤੋਂ। ਅਸੀਂ ਕੋਟ ਕਰਾਂਗੇ ਜੀ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਅਲਟੀਮੇਟ ਟਰੂਥ ਲਈ ਹੈ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਜੇ ਹਿਊਮਨ ਹਿਸਟਰੀ 'ਚ ਦੇਖੀਏ 7-8 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ ਹੈ ਸਾਰੀ, ਉਹਨੂੰ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਬਣਾ ਦਿਓ, ਕੋਈ ਹੋਰ ਬਣਾ ਦਿਓ, ਪ੍ਰੀ ਕ੍ਰਾਈਸਟ, ਬਿਫੋਰ ਕ੍ਰਾਈਸਟ ਬਣਾ ਦਿਓ, ਜਾਂ ਹੁਣ ਪ੍ਰੀ 9/11 ਪੋਸਟ 9/11 ਬਣਾ ਦਿਓ, ਪਰ ਇਸ 7-8 ਹਜ਼ਾਰ ਸਾਲ ਦੇ ਇਤਿਹਾਸ ਦੇ ਵਿੱਚ ਜੇ ਚੈਲੰਜ ਨਹੀਂ ਹੋਇਆ ਕਿਤੇ ਤੇ ਗਲਤ ਵਿਚਾਰਧਾਰਾ ਜਾਂ ਧੱਕੇ ਦੇ ਨਾਲ ਵਿਚਾਰਧਾਰਾਵਾਂ ਥੋਪੀਆਂ ਗਈਆਂ, ਮਜ਼ਹਬਾਂ ਦੀ ਗਿਣਤੀ ਵਧੀ। ਅੱਜ ਜਿਹੜੇ ਬਹੁਤ ਵੱਡੀ ਗਿਣਤੀ ਵਾਲੇ ਮਜ਼ਹਬ ਨੇ, ਤੁਸੀਂ ਜੇ ਬਹੁਤ ਸਾਰਿਆਂ ਦਾ ਬੇਸ ਦੇਖੋਗੇ ਤੇ ਫਿਰ ਠੀਕ ਹੈ, ਪਿਆਰ ਵੀ ਇੱਕ ਸਾਧਨ ਰਿਹਾ ਉਹਨਾਂ ਨੂੰ ਪ੍ਰਸਾਰਣ ਦਾ, ਪਰ ਡੰਡੇ ਨੇ, ਰਾਜ ਸ਼ਕਤੀ ਨੇ ਬੜਾ ਵੱਡਾ ਇਸ ਦੇ ਵਿੱਚ ਯੋਗਦਾਨ ਪਾਇਆ। ਔਰ ਬਹੁਤ ਵਾਰ ਜਦੋਂ ਅੱਜ ਅਸੀਂ 2017 ਦੇ ਵਿੱਚ ਵਿਚਰ ਰਹੇ, ਦਿੱਲੀ ਦੇ ਵਿੱਚ ਮੋਦੀ ਦਾ ਤਖਤ ਹੈ, ਹਿੰਦੂਤਵਾਦੀ ਵਿਚਾਰਧਾਰਾ, ਹਿੰਦੂ ਹਿੰਦੀ ਹਿੰਦੁਸਤਾਨ ਦੀ ਗੱਲ ਹੈ। ਤੇ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਇੱਕ ਗੱਲ, ਜਦੋਂ ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੱਤੀ, ਤੇ ਇੱਕ ਬੜੀ ਖੂਬਸੂਰਤ ਉਹਨਾਂ ਦਾ ਕਵਿਤ ਹੈ, ਬ੍ਰਿਜ ਭਾਸ਼ਾ ਦੇ ਬਹੁਤ ਵੱਡੇ ਸਕਾਲਰ ਸਨ। ਇਹ ਠੀਕ ਹੈ ਕਿ ਕਿਉਂਕਿ ਵਿਚਾਰਧਾਰਾਵਾਂ, ਨਿਰਮਲਾ ਵਿਚਾਰਧਾਰਾ ਨਾਲ ਉਹਨਾਂ ਦਾ ਸੰਬੰਧ ਸੀ। ਬਹੁਤ ਵਾਰ ਜਿਹੜਾ ਇਤਿਹਾਸਕਾਰ ਜਾਂ ਕਵੀ ਜਾਂ ਸ਼ਾਇਰ ਜਾਂ ਲਿਖਾਰੀ ਜਾਂ ਹਿਸਟੋਰੀਅਨ ਜਦੋਂ ਲਿਖਦੇ ਤੇ ਉਹਦੇ ਕੋਲ ਜਿਹੜੇ ਅਵੇਲੇਬਲ ਸੋਰਸ ਹੁੰਦੇ ਨੇ ਉਹਨਾਂ ਨੂੰ ਹੀ ਆਧਾਰ ਬਣਾਉਂਦੇ, ਤੇ ਉਸ ਲਈ ਕਈ ਵਾਰ ਉਸ ਵਿੱਚ ਉਸ ਵੇਲੇ ਦਾ ਜਿਹੜਾ
ਕੂੜ ਪ੍ਰਚਾਰ ਹੁੰਦਾ, ਉਹਦਾ ਕੁਝ ਅੰਸ਼ ਵੀ ਆ ਜਾਂਦਾ ਹੈ। ਅੱਜ ਵੀ ਟਰੂ ਹੈ। ਅੱਜ ਵੀ ਤੁਸੀਂ ਖਾਲਿਸਤਾਨ ਦੀ ਸਟਰਗਲ ਦੀਆਂ 200 ਕਿਤਾਬਾਂ ਚੁੱਕ ਲਓ ਕਿਸੇ ਵੀ ਲਾਇਬ੍ਰੇਰੀ ਚੋਂ, ਔਰ ਉਹਦੇ ਚੋਂ ਤੁਹਾਨੂੰ 198 ਮਿਲਣਗੀਆਂ ਖਾਲਿਸਤਾਨ ਅੱਤਵਾਦ, ਸੰਤ ਪਿੰਡਾਂ ਵਾਲੇ ਅੱਤਵਾਦੀ ਆਪਣੇ ਵੀ ਕਹਿਣਗੇ ਕਿ ਜੀ ਉੱਥੇ ਹਥਿਆਰ ਲੈ ਕੇ ਨਾ ਬੈਠਦੇ ਫਿਰ ਕਾਹਨੂੰ ਹਮਲਾ ਹੁੰਦਾ। ਲੇਕਿਨ ਤੁਸੀਂ ਉਸ ਸਾਰੇ ਚੋਂ ਜਿਵੇਂ ਸਿਫਟਿੰਗ ਹੁੰਦੀ ਹੈ, ਤੁਸੀਂ ਸੱਚ ਔਰ ਕੱਚ ਦਾ ਨਿਤਾਰਾ ਕਰਦੇ ਹੋ। ਇਸ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਐਨ ਬਲੌਕ ਕਿਸੇ ਚੀਜ਼ ਨੂੰ ਐਕਸੈਪਟ ਕਰਨਾ ਜਾਂ ਕਿਸੇ ਚੀਜ਼ ਨੂੰ ਨਕਾਰਨਾ। ਭਾਈ ਸੰਤੋਖ ਸਿੰਘ ਹੋਰਾਂ ਦੇ ਉਸ ਕਵਿਤ ਦੀ ਸ਼ੁਰੂਆਤ ਹੈ, ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਪਰਪਕ ਜਾਤੇ ਧਰਮ ਤਸਕ ਜਾਤੇ ਵਰਣ ਗਰਕ ਜਾਤੇ ਸਾਹਿਤ ਵਿधान की देवी देव द्योरे संतोख सिंगा दूर होते रूप पिट जाते कथा बेदन पुराण के श्री गुरु गोबिंद सिंह पावन परम शूर मूरत न होती जौपै करुणा निदान की। मैं वेरवे च नहीं जावांगा, पहली लाइन बड़ी सिग्निफिकेंट है, छाए जाती एकता अनेकता बिलोए जाती, कि जे पावन परम सूरबीर गुरु गोबिंद सिंह साहब ना हुंदे तां एकता हो जानी सी। छाए जाती एकता अनेकता बिलोए जाती, डाइवर्सिटी मुक जानी सी। हुण गल जे एकता दी करिए, अज जिहड़े एकता अखंडता दा मंत्र पढ़दे ने और हर एक दे संग चों लंघाउणा चाहुंदे ने कि वंदे मातरम पढ़ो कि ये धरती जिहड़ी है मां है, ते असीं पढ़दे हां गर्दब प्रीत भस्म संग होए, कि गधा जिहड़ा वो मिट्टी नूं प्यार करदा लिटदा है, मिट्टी दे विच चंदन लेप उतारे तो ਉਹਨੂੰ ਭਾਵੇਂ ਤੁਸੀਂ ਚੰਦਨ ਦਾ ਲੇਪ ਕਰੋ। ਹੁਣ ਉਹਨਾਂ ਦੀ ਵਿਚਾਰਧਾਰਾ ਵੰਦੇ ਮਾਤਰਮ ਦਾ ਆਧਾਰ ਹੀ ਇਹ ਹੈ, ਉਹਨਾਂ ਨੇ ਤਾਂ ਜਿਹੜੀ ਜੀਓਗ੍ਰਾਫੀਕਲ ਐਂਟੀਟੀ ਹੈ ਭਾਰਤ ਦੀ, ਉਹਨੂੰ ਦੁਰਗਾ ਮਾਤਾ 'ਚ ਕਨਵਰਟ ਕਰ ਦਿੱਤਾ, ਉਹਨੂੰ ਕਾਲਕਾ ਮਾਤਾ 'ਚ ਕਨਵਰਟ ਕਰ ਦਿੱਤਾ। ਆਨੰਦ ਮੱਠ ਦੇ ਨਾਲ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਇਹ ਕਾਲਕਾ ਦਾ ਕਨਸੈਪਟ ਸ਼ੁਰੂ ਹੁੰਦਾ ਤੇ ਇਹ ਚੱਲਦਾ 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 ਅੱਜ ਇਸ ਹੱਦ ਤੱਕ ਪਹੁੰਚ ਗਿਆ ਕਿ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਜਿਵੇਂ ਔਰੰਗਜ਼ੇਬੀ ਸੋਚ ਉਹ ਏਕਤਾ ਲਾਗੂ ਕਰਨਾ ਚਾਹੁੰਦੀ ਸੀ, ਇੱਕ ਦੀ ਗੱਲ। ਹੁਣ ਇੱਕ ਪਾਸੇ ਜਦੋਂ ਅਸੀਂ ਟਕਰਾਅ ਦੀ ਗੱਲ ਦੇਖਦੇ ਹਾਂ ਔਰ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਵੱਲ ਦੇਖਦੇ ਤੇ ਇਹ ਚੈਲੰਜ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਨਾਲ ਆ ਜਾਂਦੀ ਹੈ। ਇਹ ਭੁਲੇਖਾ ਹੈ ਕਿਉਂਕਿ ਵੈਸਟਰਨ ਸਕਾਲਰਸ ਜਿਹੜੇ ਨੇ ਬਹੁਤਿਆਂ ਨੇ ਚਲੋ ਮਿਹਨਤ ਵੀ ਕੀਤੀ ਹੈ, ਮੈਕਾਲਫ ਨੇ ਥੋੜ੍ਹੀ ਜ਼ਿਆਦਾ ਕੀਤੀ, ਕੁਛ ਬੇਈਮਾਨ ਨੇ ਜਿਸ ਕਿਸਮ ਦੇ ਮੈਕਲੋਇਡ ਵਰਗੇ ਨੇ, ਜਾਂ ਉਸ ਤੋਂ ਪਹਿਲਾਂ 19ਵੀਂ ਸਦੀ ਦੇ ਦੂਸਰੇ ਅੱਧ 'ਚ ਟਰੰਪ ਨੂੰ ਲੱਭ ਕੇ ਲਿਆਏ ਸੀ, ਜਿਹਨੇ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਬੜਾ ਫਲॉड ਟਰਾਂਸਲੇਸ਼ਨ ਕੀਤਾ। ਸਿੱਖਾਂ 'ਚ ਪ੍ਰੋਟੈਸਟ ਹੋਇਆ, ਉਹਨੂੰ ਰੋਕ ਦਿੱਤਾ ਗਿਆ, ਪਰ ਇੱਕ ਹਿੰਦੂ ਪਬਲਿਸ਼ਰ ਨੇ ਦਿੱਲੀ ਦੇ ਵਿੱਚ ਪਿਛਲੇ ਸਾਲਾਂ 'ਚ ਉਹਨੂੰ ਦੁਬਾਰਾ ਛਾਪਿਆ। ਕਿਉਂਕਿ ਜਦੋਂ ਤੁਸੀਂ ਦੇਖੋਗੇ ਬੀਤੇ ਦੇ ਚੈਲੰਜਸ ਨੂੰ, ਅਫਸੋਸ ਇਸ ਗੱਲ ਦਾ ਹੈ ਕਿ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਰੁਝਾਨ ਨਹੀਂ ਹੈ। ਅਸੀਂ ਆਪਣੇ ਵਿਦਵਾਨਾਂ ਨੂੰ ਵੀ ਰੋਲਦੇ ਹਾਂ, ਕਲਮਕਾਰਾਂ ਨੂੰ ਵੀ ਰੋਲਦੇ ਹਾਂ। 99% ਗੱਲਾਂ ਸਾਨੂੰ ਚੰਗੀਆਂ ਵੀ ਲੱਗਦੀਆਂ ਹੋਣ, ਇੱਕ ਅੱਧੀ ਗੱਲ ਕੰਟਰੋਵਰਸ਼ੀਅਲ ਹੋ ਜਾਏ ਫਿਰ ਉਹਨੂੰ ਅਸੀਂ ਘਰ ਬਣਨੋਂ ਵੀ, ਘਰੋਂ ਨਿਕਲਣਾ ਵੀ ਉਹਦਾ ਬੰਦ ਕਰ ਦਿੰਦੇ। ਔਰ ਇਹੀ ਕਾਰਨ ਹੈ ਅਸੀਂ ਅਫਵਾਹਾਂ ਦਾ ਸ਼ਿਕਾਰ ਵੀ ਹੁੰਦੇ, ਅਸੀਂ ਗਲਤ ਪ੍ਰਚਾਰ ਦਾ ਸ਼ਿਕਾਰ ਵੀ ਹੁੰਦੇ, ਔਰ ਅਸੀਂ ਮਿਸ ਇਨਫੋਰਮੇਸ਼ਨ ਨੂੰ ਵੀ ਅੱਗੇ ਫੈਲਾਉਂਦੇ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਜਿਸ ਸਟੇਜ ਤੋਂ ਫਿਲਾਡੈਲਫੀਆ ਸਿੱਖ ਸੁਸਾਇਟੀ ਦੀ ਮੈਂ ਐਡਰੈਸ ਕਰ ਰਿਹਾ, ਤੁਸੀਂ ਬਹੁਤ ਸੂਝਵਾਨ ਹੋ, ਤੁਸੀਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਵੀ ਤਕੜੇ ਹੋ ਕੇ ਪਹਿਰਾ ਦਿੰਦੇ ਹੋ, ਤੁਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਦਿਨ ਵੀ ਮਨਾਉਂਦੇ ਹੋ, ਔਰ ਪ੍ਰੋਟੈਸਟ ਉਹ ਵਾਸ਼ਿੰਗਟਨ 'ਚ ਹੋਏ, ਨਿਊਯਾਰਕ 'ਚ ਹੋਏ। ਜੇ ਅਸੀਂ ਦੇਖਦੇ ਹਾਂ ਤਾਂ ਫਿਲਾਡੈਲਫੀਆ ਦੀ ਇੱਕ ਬੱਸ ਵੈਨ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਦੇ ਹੋ। ਔਰ ਮੈਂ ਸਮਝਦਾ ਵੀ ਜਦੋਂ ਤੱਕ ਇਹ ਅਸੀਂ ਸਿਧਾਂਤਕ ਗੱਲ ਨੂੰ ਨਹੀਂ ਸਮਝਾਂਗੇ, ਗੱਲ ਜੇ ਅਸੀਂ ਮੁਕਤਸਰ ਤੌਰ ਦੇ ਉੱਤੇ ਕਰੀਏ ਤੇ ਵਿਚਾਰਧਾਰਾਵਾਂ ਦੀ ਗੱਲ ਤੁਰਦੀ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ, ਜਿਨ੍ਹਾਂ ਨੇ ਸ਼ਬਦ ਗੁਰੂ ਦੇ ਕਨਸੈਪਟ ਨੂੰ ਐਮਬੋਡੀਮੈਂਟ ਕਰ ਦਿੱਤਾ, ਸਥਾਪਿਤ ਕਰ ਦਿੱਤਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੇ ਉਸ ਨਿਰੰਕਾਰ ਦਾ ਰੂਪ ਸ਼ਬਦ ਰੂਪ ਦੇ ਵਿੱਚ ਮੂਰਤੀਮਾਨ ਕੀਤਾ, ਸਥਾਪਿਤ ਕੀਤਾ। ਉਹਨਾਂ ਨੇ ਇੱਕ ਥਾਂ ਫਰਮਾਇਆ, ਔਰ ਇਹ ਵਿਚਾਰਧਾਰਾਵਾਂ ਦੇ ਟਕਰਾਅ ਦੀ ਗੱਲ ਹੈ ਕਿ ਜੋ ਚਾਰ ਚਫੇਰੇ ਚੱਲ ਰਿਹਾ ਹੈ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ।
ਹੁਣ ਇਹ ਤਿੰਨ ਵਿਚਾਰਧਾਰਾਵਾਂ ਉਸ ਵੇਲੇ, ਅੱਜ ਵੀ ਤੁਸੀਂ ਪੰਜਾਬੀ ਲਿਟਰੇਚਰ ਜਾਂ ਲੋਕ ਬੋਲੀਆਂ ਦੇਖੋ, ਜੋਗੀ ਸ਼ਬਦ, ਔਰ ਇਹ ਬਹੁਤ ਥਾਵਾਂ ਦੇ ਉੱਤੇ ਇਸਤੇਮਾਲ ਹੁੰਦਾ ਹੈ, ਸਾਰੇ ਸੂਫੀ ਕਲਾਮ ਦੇ ਵਿੱਚ ਵੀ ਆਉਂਦਾ, ਕਿਉਂਕਿ ਇਹ ਸਾਰਾ ਖਿੱਤਾ ਜਿਹੜਾ ਹੈ ਇਹ ਜੋਗੀਆਂ ਦੀ ਸਪੈਲ ਥੱਲੇ ਸੀ। ਔਰ ਜੋਗਮਤ ਉਦੋਂ ਆਇਆ ਜਦੋਂ ਬੁੱਧ ਧਰਮ ਦਾ ਖਾਤਮਾ ਕਰ ਦਿੱਤਾ। 1000 ਸਾਲ ਲਗਭਗ ਬੁੱਧ ਦਾ ਦੌਰਾ ਰਿਹਾ, ਉਸ ਦਾ ਖਾਤਮਾ ਹੁੰਦਾ ਤੇ ਜਿਹੜਾ ਉਹਦਾ ਲੈਫਟ ਓਵਰ ਹੈ ਔਰ ਸੰਨਿਆਸ, ਇਹਨੂੰ ਮਿਲਾ ਕੇ ਜੋਗ ਮਤ ਦੀ ਸ਼ੁਰੂਆਤ ਹੁੰਦੀ ਹੈ। 9ਵੀਂ 10ਵੀਂ ਸਦੀ ਤੱਕ ਪਹੁੰਚਦੇ ਆ ਗੋਰਖਨਾਥ, ਮਛੰਦਰਨਾਥ, ਇਹ ਸਾਰੀਆਂ ਵਿਚਾਰਧਾਰਾਵਾਂ ਅੱਗੇ ਤੁਰਦੀਆਂ ਨੇ। ਔਰ ਆਲਰੇਡੀ ਇਸਲਾਮ ਦੀ ਆਮਦ ਮੁਹੰਮਦ ਬਿਨ ਕਾਸਮ ਦੇ ਨਾਲ ਉਹਨੇ ਸਿੰਧ ਲਿਆ, ਮੁਲਤਾਨ ਲਿਆ, ਔਰ ਫਿਰ ਜਿਸ ਕਿਸਮ ਦਾ ਗਜ਼ਨੀ ਦੇ ਹਮਲੇ, ਅਹਿਮਦ ਸ਼ਾਹ ਅਬਦਾਲੀ ਤਾਂ ਬਹੁਤ ਬਾਅਦ ਦੇ ਵਿੱਚ ਆਉਂਦਾ ਹੈ। ਉਸ ਤੋਂ ਪਹਿਲਾਂ ਹੀ ਮੁਹੰਮਦ ਗੌਰੀ ਜਿਹੜੇ ਉਹ 11ਵੀਂ ਸਦੀ ਦੇ ਵਿੱਚ ਲਗਭਗ ਆਪਣਾ ਰਾਜ ਸਥਾਪਿਤ ਕਰ ਦਿੰਦਾ ਹੈ। ਉਹਨਾਂ ਦੀ ਵਿਚਾਰਧਾਰਾ ਹੈ ਬ੍ਰਾਹਮਣਵਾਦ ਦੀ ਵਿਚਾਰਧਾਰਾ, ਰਿਗਵੇਦ ਦੇ ਨਾਲ ਜਿਹੜਾ ਲਗਭਗ 3500 ਸਾਲ ਪੁਰਾਣੇ, ਉਸ ਧਰਤੀ ਦੇ ਉੱਤੇ ਜ਼ਾਤ ਪਾਤੀ ਵਰਣ ਵਿਵਸਥਾ ਆਉਂਦੀ ਹੈ। ਹੁਣ ਇਹ ਤਿੰਨੋਂ ਹੀ ਵਿਚਾਰਧਾਰਾਵਾਂ ਦੇ ਵਿੱਚ ਗੁਰਮਤ ਦੀ ਵਿਚਾਰਧਾਰਾ ਜਿਹੜੀ ਸ਼ਬਦ ਆਧਾਰਿਤ ਹੈ, ਜਿਸ ਦਾ ਆਧਾਰ ਅਕਾਲ ਪੁਰਖ ਹੈ। ਜੇ ਅਸੀਂ ਅਮਰੀਕਨ ਵੈਲਿਊ ਸਿਸਟਮ ਦੇਖਦੇ ਹਾਂ, ਆਲ ਮੈਨ ਆਰ ਕ੍ਰੀਏਟਡ ਇਕੁਅਲ, ਇਸ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਸਾਡੀ ਗੱਲ ਇੱਕੋ ਓਂਕਾਰ ਤੋਂ ਸ਼ੁਰੂ ਹੁੰਦੀ ਹੈ। ਇੱਕ ਰੱਬ ਜਿਹੜਾ ਕਿਸੇ ਦੇ ਵਿੱਚ ਫਰਕ ਨਹੀਂ ਕਰਦਾ, ਜਿਸ ਦੇ ਸਾਰੇ ਬੱਚੇ ਬੱਚੀਆਂ ਨੇ, ਔਰ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਇਹ ਇਨਹੈਰੈਂਟ ਕਨਸੈਪਟ ਹੈ ਸਿੱਖੀ ਦਾ ਕਿ ਰੱਬ ਕਿਸੇ 7ਵੇਂ ਤਬਕ 'ਚ ਨਹੀਂ ਰਹਿੰਦਾ, ਕਿਸੇ 7ਵੇਂ ਆਕਾਸ਼ ਤੇ ਨਹੀਂ ਰਹਿੰਦਾ, ਕਿਸੇ ਮਾਨਸਰੋਵਰ ਝੀਲ ਦੇ ਕੰਢੇ ਨਹੀਂ ਹੈ, ਕਿਸੇ ਕੈਲਾਸ਼ ਪਰਬਤ ਤੇ ਨਹੀਂ ਹੈ, ਕਿਸੇ ਪਤਾਲ ਲੋਕ ਦੇ ਵਿੱਚ ਨਹੀਂ ਹੈ। ਰੱਬ ਵਸਦਾ ਖਲਕਤ ਦੇ ਵਿੱਚ, ਰੱਬ ਵਸਦਾ ਲੁਕਾਈ ਦੇ ਵਿੱਚ, ਰੱਬ ਵਸਦਾ ਉਸ ਕ੍ਰੀਏਸ਼ਨ ਦੇ ਵਿੱਚ। ਇਸ ਸਾਰੇ ਸਿਧਾਂਤ ਨੂੰ ਨਕਾਰ ਦਿੱਤਾ ਹੈ ਕਿ ਜਿਵੇਂ ਦੋ ਐਂਟੀਟੀਜ਼ ਨੇ, ਇੱਕ ਪੁਰਸ਼ ਹੈ, ਇੱਕ ਪ੍ਰਕਿਰਤੀ ਹੈ। ਜਿਹੜਾ ਸਾਰਾ ਤੁਸੀਂ 6 ਸ਼ਾਸਤਰ ਪੜ੍ਹੋ, ਉਹਨਾਂ ਦਾ ਸਾਰਾ ਸਿਧਾਂਤ ਹੀ ਇਹ ਡਿਊਲਿਜ਼ਮ ਹੈ ਕਿ ਇਹ ਦੋ ਅੱਡ ਨੇ। ਪਰ ਸਾਡਾ ਸਿਧਾਂਤ ਇੱਥੇ ਆ ਕੇ ਜਿਹੜਾ ਉਸ ਸਾਰੇ ਨੂੰ ਨਕਾਰ ਦਿੰਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਕਿ ਜੇ ਸੰਸਾਰ ਰੱਬ ਨੇ ਪੈਦਾ ਕੀਤਾ ਹੈ, ਰੱਬ ਸੱਚਾ ਹੈ, ਤੇ ਸੱਚ ਦੀ ਕੁੱਖ ਚੋਂ ਕੂੜ ਜਨਮ ਨਹੀਂ ਲੈ ਸਕਦਾ। ਸੱਚ ਦੀ ਕੁੱਖ ਚੋਂ ਸੱਚ ਜਨਮੇਗਾ। ਇਹ ਸੰਸਾਰ ਹਰ ਕਾ ਰੂਪ ਹੈ, ਔਰ ਇਹ ਤਾਂ ਹੈ ਜੇ ਕੋਈ ਵਖਰੇਵਾਂ ਹੈ, ਕੋਈ ਫਰਕ ਹੈ, ਕੋਈ ਡੁਐਲਿਟੀ ਹੈ, ਤੇ ਉਹ ਸਾਡੀ ਸੋਚ ਵਿੱਚ ਹੈ, ਸਾਡੇ ਮਨ 'ਚ ਹੈ। ਮਾਇਆ ਕੋਈ ਰੁਪਈਆਂ ਦਾ, ਕੋਈ ਕਰੰਸੀ ਦਾ ਨਾਂ ਨਹੀਂ ਹੈ, ਉਸ ਪਰਦੇ ਦਾ ਨਾਂ ਹੈ ਜਿਹੜਾ ਅਲਟੀਮੇਟ ਮੈਟੀਰੀਅਲਿਜ਼ਮ ਨੂੰ ਟਰੂਥ ਮੰਨਦਾ। ਮਾਰਕਸ ਦੀ ਵਿਚਾਰਧਾਰਾ ਵੀ ਇਹੀ ਸੀ। ਔਰ ਸਾਡੇ 'ਚੋਂ ਵੀ ਇੱਕ ਤਬਕਾ ਇਹ ਹੈ ਕਿ ਇਹ ਜੱਗ ਮਿੱਠਾ ਹੈ, ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ ਹੈ ਜੀ ਕੀ ਹੁੰਦਾ ਹੈ ਅੱਗੇ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਯਾਦ ਕਰਵਾਇਆ ਕਿ ਭਾਈ ਇਹ ਤੁਹਾਡੀ ਬੈਟਲ ਗਰਾਊਂਡ ਹੈ, ਤੁਹਾਨੂੰ ਜੀਵਨ ਮਿਲਿਆ, ਇਹ ਮਨੁੱਖਾ ਜੀਵਨ ਐਵੇਂ ਨਹੀਂ ਮਿਲਿਆ। ਕੋਈ ਇਹ ਵੀ ਬਹਿਸ ਨਹੀਂ ਕਿ ਜੂਨਾ 84 ਲੱਖ ਨੇ, ਕਿ ਹੋਰ ਜ਼ਿਆਦਾ ਨੇ ਕਿ ਘੱਟ ਨੇ। ਤੱਤ ਸਾਰ ਇਹ ਸੀ ਕਿ ਹਿਊਮਨ ਬੀਇੰਗ ਬੇਸ਼ੱਕ ਉਹ ਵਨ ਸੈਲਡ ਅਮੀਬਾ ਤੋਂ ਸ਼ੁਰੂ ਹੋਇਆ, ਬੇਸ਼ੱਕ ਇਸ ਧਰਤੀ ਦੀ ਕ੍ਰੀਏਸ਼ਨ ਜਿਹੜੀ ਹੈ ਬਿਗ ਬੈਂਗ ਦੇ ਨਾਲ ਹੋਈ, ਬੇਸ਼ੱਕ ਅੰਡਜ ਜੇਰਜ ਸੇਤਜ ਉਤਬਜ ਦੇ ਨਾਲ ਹੋਇਆ, ਪਰ ਅਲਟੀਮੇਟ ਇਹ ਟਰੂਥ ਹੈ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਿ ਮਨੁੱਖ ਜਿਹੜਾ ਹੈ, ਹਿਊਮਨ ਬੀਇੰਗ, ਹੋਮੋਸੇਪੀਅਨ, ਇਸ ਧਰਤੀ ਦੀ ਬੈਸਟ ਕ੍ਰੀਏਸ਼ਨ ਹੈ, ਔਰ ਉਹਨੇ ਹਰ ਇੱਕ ਨੂੰ, ਥਲ ਨੂੰ, ਜਲ ਨੂੰ, ਉਸ ਦੇ ਉੱਤੇ ਆਪਣੀ ਜਿਹੜੀ ਹੈ ਉਹ ਸਲਤਨਤ ਕਾਇਮ ਕੀਤੀ ਹੈ। ਤੇ ਇਹ ਗੱਲ ਸਮਝਾਉਣ ਤੋਂ ਬਾਅਦ ਦੂਸਰਾ ਸਵਾਲ ਸੀ ਕਿ ਆਪਣੇ ਜੀਵਨ ਦਾ ਮਨੋਰਥ ਲੱਭ। ਤੂੰ ਕੌਣ ਹੈ? ਤੇਰੇ ਜੀਵਨ ਦਾ ਮਨੋਰਥ ਕੀ ਹੈ? ਮਨੁੱਖਾ ਜ਼ਿੰਦਗੀ ਤੈਨੂੰ ਕਿਉਂ ਮਿਲੀ ਹੈ? ਔਰ ਜਦੋਂ ਇਸ ਕਨਸੈਪਟ ਦੀ ਗੱਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਦੇ ਹਾਂ, ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ 'ਚ ਦੇਖਦੇ ਹਾਂ, ਤੇ ਫਿਰ ਲੁਕਾਈ ਨਿੱਜ ਨਾਲੋਂ ਅੱਡ ਨਹੀਂ ਹੈ। ਜੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ, ਇੱਕ ਨਿੱਜੀ ਸਾਡਾ ਡਿਸਿਪਲਿਨ ਹੈ, ਇੱਕ ਪੰਥਕ ਡਿਸਿਪਲਿਨ। ਜੋਗੀ ਜਤੀ ਤਪੀ ਉਹ ਵੀ ਬਹੁਤ ਤਪ ਕਰਦੇ ਸੀ। ਇਹ ਤਾਂ ਨਹੀਂ ਹੈ ਕਿ ਸਪਿਰਿਚੁਅਲਿਟੀ ਸਾਡੇ ਨਾਲ ਸ਼ੁਰੂ ਹੋਈ ਹੈ ਜਾਂ ਸਿੱਖ ਗੁਰੂ ਸਾਹਿਬਾਨ ਨਾਲ ਸ਼ੁਰੂ ਹੋਈ ਹੈ। ਬੜੇ ਬੜੇ ਕਮਾਲ ਦੇ ਉਹਨਾਂ ਦੇ ਕੋਲ ਜਿਹੜੇ ਕਰਤੱਵ ਸੀ,
ਲੇਕਿਨ ਉਹਨਾਂ ਨੇ ਆਈਸੋਲੇਸ਼ਨਿਜ਼ਮ ਨੂੰ ਜਨਮ ਦਿੱਤਾ, ਸਮਾਜ ਨਾਲੋਂ ਟੁੱਟੇ ਪਾਸੇ ਚਲੇ ਗਏ ਔਰ ਉਸ ਨੂੰ ਗੁਰੂ ਸਾਹਿਬ ਨੇ ਵੰਗਾਰਿਆ। ਜਦੋਂ ਸਿੱਧਾਂ ਦੇ ਨਾਲ ਪਹਿਲਾਂ ਗੁਰੂ ਸਾਹਿਬ ਦਾ ਜਿਹੜਾ ਡਾਇਲੋਗ ਹੁੰਦਾ ਹੈ, ਇੰਟਰੈਕਸ਼ਨ ਹੁੰਦਾ ਹੈ, ਤੇ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੁਧ ਇੱਥੇ ਲਿਆਈ। ਹੁਣ ਗੁਰੂ ਨਾਨਕ ਸਾਹਿਬ ਆਪਣੀ ਅਰਲੀ 40s 'ਚ ਨੇ, ਜਵਾਨੀ ਦੀ ਉਮਰ ਹੈ, ਉਹ ਵੱਡੀਆਂ ਉਮਰਾਂ ਵਾਲੇ ਨੇ, ਤੇ ਉਹ ਪੈਟਰਨਾਈਜ਼ ਵੀ ਹੁੰਦਾ ਕਿ ਹੇ ਬੱਚੇ, ਹੇ ਬਾਲਕ, ਤੂੰ ਦੱਸ ਕਿ ਵੀ ਤੂੰ ਇੱਥੇ ਕਿਵੇਂ ਆਇਆ, ਕਿਹੜੀ ਤਾਕਤ ਤੈਨੂੰ ਇੱਥੇ ਲਿਆਈ ਹੈ। ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਬਾਬਾ ਆਖੇ ਨਾਥ ਜੀ ਬਾਝੋਂ ਸੱਚੇ ਨਾਮ ਦੇ ਹੋਰ ਸ਼ਕਤ ਅਸਾਥੇ ਨਾਹੀਂ, ਕਿ ਹੇ ਨਾਥ ਜੀ। ਇਹ ਵੀ ਇੱਕ ਡਾਇਲੋਗ ਅੱਜ ਹਾਲ ਇਹ ਹੁੰਦਾ ਵੀ ਅਸੀਂ ਕਿਸੇ ਵਿਰੋਧੀ ਵਿਚਾਰ ਨੂੰ ਹੀ ਸੁਣਨ ਲਈ ਤਿਆਰ ਨਹੀਂ ਹੁੰਦੇ। ਲੇਕਿਨ ਜੇ ਤੁਸੀਂ ਸਿੱਧ ਗੋਸ਼ਟ ਪੜ੍ਹਦੇ ਹੋ, ਔਰ ਜਿਹਦੀ ਬਹੁਤ ਘੱਟ ਇੰਟਰਪ੍ਰੀਟੇਸ਼ਨ ਹੁੰਦੀ ਹੈ ਸੰਗਤ, ਜੇ ਅਸੀਂ ਸਿੱਧ ਗੋਸ਼ਟ ਦੇਖੀਏ ਕਿ ਡਾਇਲੋਗ ਕਿਵੇਂ ਇਵੋਲਵ ਹੁੰਦਾ, ਔਰ ਉਸ ਡਾਇਲੋਗ ਦੇ ਇਵੋਲਵ ਨੂੰ, ਲਰਨਿੰਗ ਨੂੰ ਹੀ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਜਦੋਂ ਤੱਕ ਤੁਸੀਂ ਰਾਈਵਲ ਦਾ ਵਿਊ ਪੁਆਇੰਟ ਸੁਣੋਗੇ ਨਹੀਂ, ਤੁਹਾਡਾ ਜਿਹੜਾ ਦਾਇਰਾਕਾਰ ਹੈ ਸੋਚ ਦਾ, ਉਹ ਵਿਸ਼ਾਲ ਨਹੀਂ ਹੁੰਦਾ। ਹੁਣ ਉਹ ਸਾਰਾ ਡਾਇਲੋਗ ਇਸ ਗੱਲ ਦੇ ਉੱਤੇ ਹੀ ਬਿਲਟ ਹੁੰਦਾ, ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇਹ ਕਾਊਂਟਰ ਕੀਤਾ ਇਹ ਕਹਿ ਕੇ ਕਿ ਸਿੱਧ ਛਿਪ ਬੈਠੇ ਪਰਬਤੀ ਕੌਣ ਧਰਤ ਕੋ ਪਾਰ ਉਤਾਰ। ਕਿ ਤੁਸੀਂ ਸਿਆਣੇ ਲੋਕ ਸੀ ਸਮਾਜ ਦੇ, ਤੁਸੀਂ ਅੱਛੇ ਇੰਟੈਲੈਕਚੁਅਲ, ਤੁਸੀਂ ਤਾਂ ਭੱਜ ਆਏ, ਤੇ ਜਿਹੜਾ ਬਾਕੀ ਧਰਤੀ ਹੈ ਉਹ ਫਿਰ ਕਿਹਦੇ ਹਵਾਲੇ ਹੈ? ਉਹਦੇ 'ਚ ਚੋਰ, ਉਚੱਕੇ, ਰੌਗ, ਰਾਸਕਲਸ, ਜਿਵੇਂ ਦੇ ਅੱਜ ਭਾਰਤ ਦੇ ਰੂਲਰ ਨੇ। ਔਰ ਗੁੰਡਿਆਂ ਦਾ ਰਾਜ ਕਿਹਨੂੰ ਕਹਿੰਦੇ ਨੇ? ਕਦੇ ਚਰਚਲ ਨੇ ਕਿਹਾ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਹੋਇਆ ਫਰੀडम ਆਫ ਇੰਡੀਆ ਐਕਟ, ਪਾਰਟੀ ਹਾਰ ਗਈ ਸੀ ਚਰਚਲ ਦੀ, ਕੰਜ਼ਰਵੇਟਿਵ ਪਾਰਟੀ, ਪਰ ਉਹਦੀ ਉਹ ਸਪੀਚ ਅੱਜ ਵੀ ਜੇ ਤੁਸੀਂ ਕੱਢ ਕੇ ਦੇਖੋ ਤੇ 70 ਸਾਲ ਬਾਅਦ ਲੱਗਦਾ ਹੈ ਵੀ ਇਹ ਕੋਈ ਵੱਡਾ ਨਜੂਮ ਨਹੀਂ ਸੀ ਚਰਚਲ, ਕਿ ਜਿਹਨੇ ਇਹ ਕਿਹਾ ਕਿ ਵੀ ਤੁਸੀਂ ਕੀ ਕਰ ਰਹੇ ਹੋ। ਉਹਨੇ ਕਿਹਾ ਇਟਲੀ ਨੂੰ ਕਿ ਯੂ ਆਰ ਹੈਂਡਿੰਗ ਓਵਰ ਦਾ ਰੇਨਸ ਆਫ ਦਾ ਗਵਰਨਮੈਂਟ ਇਨ ਦਾ ਹੈਂਡਸ ਆਫ ਰੋਗਸ, ਰਾਸਕਲਸ, ਸਕਾਉਂਡਰਲਸ। ਔਰ ਵੇਰਵੇ ਨਾਲ ਕਿਹਾ ਕਿ ਉਹਨੇ ਕਿਹਾ ਕਿ hundreds of thousands of Indians will suffer and blood of those millions of Indians will be on your head, Mr. Attlee। ਹੁਣ ਇਹ ਪਾਰਟ ਹੈ ਕਿ ਜਦੋਂ ਚੰਗੇ ਲੋਕ ਜਾਂ ਧੱਕ ਦਿੱਤੇ ਜਾਂਦੇ ਨੇ ਕਾਰਨਰ 'ਚ, ਤੇ ਜਾਂ ਉਹ ਚੁੱਪ ਕਰਕੇ ਬਹਿ ਜਾਂਦੇ ਨੇ। ਜਦੋਂ ਅਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਔਰ ਮੈਂ ਇਹਨੂੰ ਬ੍ਰੌਡਰ ਕੰਟੈਕਸਟ ਦੇ ਵਿੱਚ ਖਾਲਿਸਤਾਨ ਦੀ ਗੱਲ ਦੇ ਹਵਾਲੇ ਨਾਲ ਕਰਨਾ ਚਾਹੁੰਦਾ ਕਿ ਜੇ ਸਾਡੇ ਸਾਹਮਣੇ ਇਹੀ ਟਾਰਗੇਟ ਹੋਏ ਕਿ ਜੀ ਕੋਈ 18-20 ਜ਼ਿਲ੍ਹਿਆਂ ਦਾ ਮੁਲਕ ਜਿਹਦਾ ਹੈਡ ਆਫ ਦਾ ਸਟੇਟ ਪੱਗ ਵਾਲਾ ਹੋਏ, ਉਹ ਤਾਂ ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ, ਸੂਬੇਦਾਰ ਪ੍ਰਕਾਸ਼ ਸਿੰਘ ਬਾਦਲ 5 ਟਰਮ ਰਿਹਾ, ਅੱਜ ਵੀ ਜਿਹੜਾ ਬੈਠਾ ਉਹ ਆਲਾ ਸਿੰਘ ਤੋਂ ਕਹਿੰਦੇ ਨੇ ਜੀ ਸਾਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਤੇਰਾ ਘਰ ਮੇਰਾ ਸੇ, ਇਹ ਵੀ ਬੈਠਾ ਤਖਤ ਦੇ ਉੱਤੇ। ਕੀ ਤਬਦੀਲੀ? ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ, ਵਿਚਾਰਧਾਰਾਵਾਂ ਦੇ ਜਿਹੜੀ ਹੈ ਇੰਟਰੈਕਸ਼ਨ ਜਾਂ ਕਲੈਸ਼ ਦੀ ਗੱਲ ਕਰਦੇ, ਤੇ ਫਿਰ ਇੱਕ ਪਾਸੇ ਸਿੱਖੀ ਦੀ ਵਿਚਾਰਧਾਰਾ ਜਿਹੜੀ ਉਸ ਸਮਾਜ ਦੀ ਗੱਲ ਕਰਦੀ ਹੈ ਜਿਸ ਨੂੰ ਭਗਤ ਰਵਿਦਾਸ ਜੀ ਨੇ ਯਾਦ ਕਰਵਾਇਆ ਸੀ, ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋ ਨਹੀਂ ਤੈ ਠਾਓ, ਨਾ ਖਿਰਾਜ ਤਸ਼ਵੀਸ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਏ ਪਾਈ। ਕਿ ਇਹ ਹੈ ਜਿੱਥੇ ਬੇਗਮ ਹੈ, ਜਿੱਥੇ ਕੋਈ ਬੇਮਤਲਬ ਟੈਕਸ ਨਹੀਂ ਨੇ, ਕੋਈ ਖੌਫ ਨਹੀਂ ਹੈ, ਕੋਈ ਅੱਧੀ ਰਾਤ ਨੂੰ ਪੁਲਿਸ ਦੀ ਧਾੜ ਆ ਕੇ ਤੁਹਾਡੇ ਜਵਾਨ ਪੁੱਤਰ ਚੁੱਕ ਕੇ ਨਹੀਂ ਲੈ ਜਾਂਦੀ, ਤੁਹਾਨੂੰ ਇਹ ਡਰ ਦੇ ਥੱਲੇ ਨਹੀਂ ਰੱਖਿਆ ਜਾਂਦਾ। ਸੰਵਿਧਾਨ ਦੀ ਨੌਚ ਨਾਲ ਉਸ ਖਿੱਤੇ ਦੇ 25 ਮਿਲੀਅਨ ਸਿੱਖਾਂ ਨੂੰ ਹਿੰਦੂ ਨਹੀਂ ਬਣਾ ਦਿੱਤਾ ਜਾਂਦਾ, ਤੁਹਾਡੇ ਗੁਰਦੁਆਰੇ ਨਹੀਂ ਢਾਏ ਜਾਂਦੇ। ਆ ਪਿਛਲੇ ਸਾਲਾਂ 'ਚ ਸਾਨੂੰ ਕਿੰਨਿਆਂ ਕੁ ਨੂੰ ਪਤਾ ਹੈ ਕਿ ਉਹ ਗਿਆਨ ਗੋਦੜੀ ਗੁਰਦੁਆਰਾ ਇਤਿਹਾਸਕ ਹਰਿਦੁਆਰ ਦਾ ਉਹ ਗਾਇਬ ਕਰ ਦਿੱਤਾ ਗਿਆ। ਸਿੱਕਮ ਦੇ ਵਿੱਚ ਇੱਕ ਗੁਰਦੁਆਰਾ ਜਿਹਨੂੰ ਫੌਜ ਨੇ ਸਥਾਪਿਤ ਕੀਤਾ, ਫੌਜ ਦੇ ਉਸ ਵੇਲੇ ਦੇ ਕਰਨਲ ਗਰੇਵਾਲ, ਕਿਵੇਂ ਪਿਛਲੇ ਦਿਨਾਂ ਦਾ ਉਹਨੂੰ ਗਾਇਬ ਕਰ ਦਿੱਤਾ ਗਿਆ। ਇਹ ਹੁੰਦਾ ਜਦੋਂ ਪੋਲੀਟੀਕਲ ਪਾਵਰ ਇਸ ਗੱਲ ਦੇ ਉੱਤੇ ਆ ਜਾਂਦੀ ਹੈ ਕਿ ਕਿਸੇ ਵਿਚਾਰਧਾਰਾ ਨੂੰ ਮਿਟਾਣੇ, ਤੇ ਫਿਰ ਉਹ ਜੇ ਲੋਕ ਲੱਭ ਲੈਂਦੀ ਹੈ। ਉਹਨਾਂ ਨੇ ਕਿਹੜੇ ਚੰਦੂ ਗੰਗੂ ਕੌਣ ਸਨ? ਸੁੱਚਾ ਆਨੰਦ, ਲਖਪਤ ਰਾਏ, 22 ਧਾਰ ਦੇ ਪਹਾੜੀ ਰਾਜੇ। ਔਰ ਜੇ ਅਸੀਂ ਇਸ ਕੰਟੈਕਸਟ ਦੇ ਵਿੱਚ ਦੇਖੀਏ ਕਿ ਅਲਟੀਮੇਟਲੀ ਸਿੱਖੀ ਦੀ ਵਿਚਾਰਧਾਰਾ ਉਸ ਸਮਾਜ ਦੀ ਗੱਲ ਕਰਦੀ ਹੈ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਹੋਰ ਐਲੈਬੋਰੇਟ ਕੀਤਾ ਜਦੋਂ ਗੁਰੂ ਸਾਹਿਬ ਨੇ ਫਰਮਾਇਆ, ਹੁਣ ਹੁਕਮ ਹੋਆ ਮਿਹਰਬਾਨ ਦਾ
ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਵੁੱਠੀਆ ਹੁਣ ਹੋਆ ਹਲੇਮੀ ਰਾਜ ਜੀਓ। ਹੁਣ ਬਹੁਤ ਵਾਰ ਜਿਹੜੇ ਸਾਡੇ ਇੰਟਰਪ੍ਰੇਟਰ ਨੇ ਜਾਂ ਤਾਂ ਉਹ ਐਥਰੀਅਲ ਰੀਜਨ 'ਚ ਲੈ ਜਾਂਦੇ ਨੇ, ਈਥਰ 'ਚ ਲੈ ਜਾਂਦੇ ਨੇ ਕਿ ਉਹ ਜਿਵੇਂ ਰਾਜ ਜਿਹੜਾ ਉੱਤੇ ਕੋਈ ਰੂਹਾਨੀ ਦੁਨੀਆ ਦੇ ਵਿੱਚ ਹੈ, ਜਾਂ ਅੱਜ ਦੇ ਉਹ ਨੇ ਜਿਹੜੇ ਕਿ ਪ੍ਰੈਕਟੀਕਲ ਗਰਾਊਂਡ ਰਿਐਲਿਟੀ ਨੂੰ ਸਮਝੇ ਬਿਨਾਂ ਸਾਰੇ ਸੰਸਾਰ ਨੂੰ ਸਿੱਖ ਬਣਾ ਦੇਣਾ, ਅਸੀਂ ਸਾਰਾ ਸੰਸਾਰ ਸਿੱਖ ਬਣ ਜਾਏਗਾ। ਮੈਂ ਕਿਹਾ ਜੀ ਪਹਿਲਾਂ ਹੀ ਸਾਰੇ ਸੰਸਾਰ ਦੇ ਜਿੰਨੇ ਪ੍ਰੋਟੋਕੋਲ, ਕਨਵੈਨਸ਼ਨਸ, ਲਾਅ ਨੇ ਉਹ ਸਿੱਖੀ ਮੁਤਾਬਕ ਹੀ ਨੇ। ਆਲਰੇਡੀ ਗੁਰੂ ਗ੍ਰੰਥ ਸਾਹਿਬ ਦੀ ਪਲੂਰਲ ਵਿਚਾਰਧਾਰਾ, ਹਰ ਇੱਕ ਨੂੰ ਐਕਸੈਪਟ ਕਰਨ ਦੀ ਵਿਚਾਰਧਾਰਾ, ਰਾਈਟ ਆਫ ਵਰਸ਼ਿਪ ਆਲਰੇਡੀ ਇੰਟਰਨੈਸ਼ਨਲ ਕਨਸੈਪਟ ਬਣ ਗਏ, ਜਿਹੜਾ ਕਿ ਉਸ ਜ਼ਮਾਨੇ 'ਚ ਨਹੀਂ ਸੀ। ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਖਿੱਤੇ ਦੇ ਵਿੱਚ, ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਮੁਲਕ ਅੱਜ ਉਸ ਹਿੰਦੂਤਵਾਦ ਦੇ ਜਬਾੜੇ ਦੇ ਵਿੱਚ ਅਸੀਂ ਸਾਡੀ ਵਿਚਾਰਧਾਰਾ ਫਸ ਗਈ ਹੈ, ਜਿਸ ਵਿਚਾਰਧਾਰਾ ਦੀ ਪ੍ਰੇਰਨਾ ਨਾਜ਼ੀ ਵਿਚਾਰਧਾਰਾ 'ਚੋਂ ਨਿਕਲਦੀ। ਪਹਿਲਾਂ ਹੀ ਇਹਨਾਂ ਦੀ ਇਨਟੋਲਰੈਂਸ ਹੈ, ਇਹ ਕਹਿਣਾ ਕਿ ਜੀ ਬਹੁਤ ਟੋਲਰੈਂਟ ਜਿਹੜਾ ਆਇਆ ਅਸੀਂ ਉਹਨੂੰ ਆਪਣਾ ਬਣਾ ਲਿਆ। ਨਹੀਂ, ਜੇ ਤੁਸੀਂ 20ਵੀਂ ਸਦੀ ਦੀ ਬਿਗਨਿੰਗ 'ਚ ਬ੍ਰਿਟਿਸ਼ ਖੁਫੀਆ ਰਿਪੋਰਟਸ ਵੀ ਪੜ੍ਹੋ, ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ, ਉਦੋਂ ਇਹ ਚੱਲ ਰਿਹਾ ਸੀ 19ਵੀਂ ਸਦੀ ਦੇ ਅਖੀਰਲੇ ਹਿੱਸੇ 'ਚ ਵੀ, ਕਿ ਦਲੀਪ ਸਿੰਘ ਆਏਗਾ। ਪਿਛਲੇ ਦਿਨਾਂ 'ਚ ਬਲੈਕ ਪ੍ਰਿੰਸ ਮੂਵੀ ਵੀ ਆਈ, ਬਹੁਤ ਅੱਛਾ ਇੱਕ ਅਟੈਂਪਟ ਹੈ ਇਸ ਲਾਈਨ ਦੇ ਉੱਤੇ। ਪਰ ਬਹੁਤ ਕੁਝ ਐਸਾ ਜਿਹੜਾ ਬਿਹਾਈਂਡ ਦਾ ਕਰਟਨ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਜੀ ਜਿਹੜੇ ਸਿੱਖ ਨੇ ਉਹਨਾਂ 'ਚ ਤੇ ਖੁਸ਼ੀ ਹੈ ਇਸ ਗੱਲ ਦੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਵੀ ਉਹਨਾਂ ਦਾ, ਔਰ ਉਹਦਾ ਤਾਂ ਸਬੂਤ ਹੈ ਕਿ ਕਲਕੱਤੇ ਦੇ ਇੱਕ ਹੋਟਲ 'ਚ ਠਹਿਰਿਆ ਹੋਇਆ ਦਲੀਪ ਸਿੰਘ, ਔਰ ਇੱਕ ਸਿੱਖ ਰੈਜੀਮੈਂਟ ਦੀ ਇੱਕ ਯੂਨਿਟ ਸ਼ਾਇਦ ਕਿਸੇ ਪਾਸਿਓਂ ਆ ਕੇ ਕਲਕੱਤਾ ਰੁਕਦੀ ਹੈ। ਉਹਨਾਂ ਨੂੰ ਪਤਾ ਲੱਗਦਾ ਹੈ ਵੀ ਸਾਡਾ ਮਹਾਰਾਜਾ ਹੋਟਲ 'ਚ ਆਇਆ ਹੋਇਆ, ਔਰ ਉਹ ਪੂਰੇ ਦੇ ਪੂਰੇ ਉੱਥੇ ਪਹੁੰਚ ਕੇ ਗਾਰਡ ਆਫ ਆਨਰ ਦੇਣ ਪਹੁੰਚ ਜਾਂਦੇ ਨੇ। ਹੁਣ ਸਾਨੂੰ ਜਦੋਂ ਅਸੀਂ ਅੱਜ ਵੀ ਗੱਲ ਕਰਦੇ ਹਾਂ, ਕਈ ਵਾਰ ਹੁੰਦਾ ਜੀ ਅਸੀਂ ਤਾਂ ਰਾਜਿਆਂ ਮੋਨਾਰਕੀ 'ਚ ਯਕੀਨ ਹੀ ਨਹੀਂ ਕਰਦੇ, ਫਿਰ ਮਹਾਰਾਜਾ ਰਣਜੀਤ ਸਿੰਘ ਬਰਸੀ। ਮੈਂ ਕਿਹਾ ਗੱਲ ਇਹ ਨਹੀਂ ਹੈ, ਮਹਾਰਾਜਿਆਂ 'ਚ ਪੈਲੇਸ ਇੰਟਰੀਗ ਵੀ ਹੁੰਦੀ ਹੈ, ਕਮਜ਼ੋਰੀਆਂ ਵੀ ਹੁੰਦੀਆਂ ਨੇ। ਗੱਲ ਇਹ ਨਹੀਂ ਹੈ, ਮਹਾਰਾਜਾ ਰਣਜੀਤ ਸਿੰਘ ਉਸ ਰਾਜ ਨੂੰ ਰਿਪਰੈਜ਼ੈਂਟ ਕਰਦੇ ਸੀ ਜਿਹਦੇ ਲਈ 1 ਸਦੀ ਅਸੀਂ ਸਟਰਗਲ ਕੀਤੀ ਸੀ, ਜਿਹਦੇ ਲਈ ਅਸੀਂ ਸਰਕਾਰੇ ਖਾਲਸਾ ਜਿਉ ਹੈ। ਰਣਜੀਤ ਸਿੰਘ ਤਖਤ ਤੇ ਨਹੀਂ ਸੀ ਬਹਿੰਦਾ। ਰਣਜੀਤ ਸਿੰਘ ਨੇ ਗੁਰੂ ਖਾਲਸੇ ਦੇ ਕਨਸੈਪਟ ਨੂੰ ਬੇਸ਼ੱਕ ਜੇ ਅਕਾਲ ਤਖਤ ਅੱਗੇ ਉਹ ਆ ਕੇ ਝੁਕਦਾ ਸੀ, ਸੋ ਜ਼ਾਹਿਰ ਹੈ ਸਰਕਾਰੇ ਖਾਲਸਾ ਸਾਡੀ ਇੱਕ ਤਾਕਤਦਾਰ ਨਿਆਂ। ਜੇ ਅਸੀਂ ਇਹ ਗੱਲ ਕਰਦੇ ਹਾਂ, ਯੂਰਪੀਅਨ ਜਿਹੜੇ ਉਸ ਪੀਰੀਅਡ ਦੇ ਹਿਸਟੋਰੀਅਨ ਵੀ ਨੇ, ਉਹ ਇਸ ਗੱਲ ਨੂੰ ਮੰਨਦੇ ਨੇ ਕਿ ਜਿੰਨੀ ਪ੍ਰੋਸਪਰਸ ਸਟੇਟ, ਔਰ ਉਹ ਸਟੇਟ ਜਿਹਦੇ 'ਚ ਲਗਭਗ 85% ਜਿਹੜੇ ਨੇ ਉਹ ਗੈਰ ਸਿੱਖ ਰਹਿੰਦੇ ਨੇ, ਮੁਸਲਮਾਨ ਨੇ, ਹਿੰਦੂ ਨੇ। ਅੱਜ ਹਾਲ ਦੇਖੀਏ ਜੋ ਨੈਟੋ ਫੋਰਸਿਸ ਦਾ ਅਫਗਾਨਿਸਤਾਨ 'ਚ ਹੋਇਆ, ਜਾਂ ਜਿਸ ਨੂੰ ਇਲਾਕਾ ਗੈਰ ਕਹਿੰਦੇ ਨੇ ਉੱਥੇ ਹੋਇਆ। ਔਰ ਸਾਡੇ ਜਰਨੈਲ ਵੀ, ਅਸੀਂ ਜੇ ਦੇਖੀਏ ਜਨਰਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਜਾਂ ਉਸ ਬੈਲਟ ਤੱਕ ਜਾਣਾ ਔਰ ਫਿਰ ਕਿਸੇ ਨੂੰ ਮੌਤ ਦੀ ਸਜ਼ਾ ਨਾ ਦੇਣਾ। ਕੋਈ ਮਸੀਤਾਂ ਨਹੀਂ ਢਾਈਆਂ, ਕੋਈ ਮੰਦਰ ਨਹੀਂ ਢਾਏ। ਕੰਟਰੇਰੀ ਟੂ ਦੈਟ ਉਹ ਦਾਤਾਗੰਜ ਲਾਹੌਰ ਹੋਏ, ਜਵਾਲਾ ਜੀ ਹੋਏ, ਜਗਨਨਾਥ ਹੋਏ, ਦਰਬਾਰ ਸਾਹਿਬ ਜਾਂ ਸਿੱਖ ਗੁਰਦੁਆਰਿਆਂ ਲਈ ਅੱਜ ਵੀ ਪਾਕਿਸਤਾਨ 'ਚ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ। ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ ਨਾਲ ਕਈ ਮੁਰੱਬੇ ਜ਼ਮੀਨ ਨਾ ਹੋਏ। ਇਹ ਰਾਜ ਦੀ ਗੱਲ ਹੁੰਦੀ ਹੈ, ਇਹ ਰਾਜ ਦਾ ਪਾਰਟ ਹੁੰਦਾ ਹੈ। ਅੱਜ ਅਸੀਂ ਐਡਜਸਟ ਹੋਣਾ ਚਾਹੁੰਦੇ ਹਾਂ ਬਾਹਰਲੇ ਸਿਸਟਮਸ ਦੇ ਵਿੱਚ ਆ ਕੇ ਕਿ ਕਿਵੇਂ ਸਾਡੀ ਐਕਸੈਪਟੇਬਿਲਿਟੀ ਹੋਏ। ਉਹ ਪਾਰਟ ਸੀ ਕਿ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ 50 ਤੋਂ ਜ਼ਿਆਦਾ ਯੂਰਪੀਅਨਸ, ਅਮਰੀਕਨਸ, ਰਸ਼ੀਅਨ ਨਾਂ ਦਿੱਤੇ ਨੇ। ਉਹਨਾਂ 'ਚ ਕੋਈ ਜਨਰਲ ਅਲਾਰਡ ਹੈ, ਕੋਈ ਜਨਰਲ ਵੈਂਤੁਰ ਹੈ, ਇਹਨਾਂ ਸਾਰਿਆਂ ਦੇ। ਜੇ ਅਸੀਂ ਇਸ ਕਨਸੈਪਟ ਨੂੰ ਦੇਖਾਂਗੇ, ਸ਼ਹੀਦ ਭਾਈ ਦਿਲਾਵਰ ਸਿੰਘ ਦਾ ਰੁਤਬਾ ਬਹੁਤ ਵੱਡਾ ਰੁਤਬਾ ਹੈ, ਪਰ ਗੱਲ ਕੰਟੈਕਸਟ ਨੂੰ ਸਮਝਣ ਦੀ ਹੈ। ਜੇ ਤਾਂ ਇਹਨੂੰ ਇੱਕ ਪੋਲੀਟੀਕਲ ਅਸੈਸੀਨੇਸ਼ਨ ਦੇਖਣਾ, ਫਿਰ ਤਾਂ ਪੋਲੀਟੀਕਲ ਅਸੈਸੀਨੇਸ਼ਨਸ ਹਰ ਥਾਂ ਤੇ ਹੁੰਦੀਆਂ ਨੇ, ਔਰ ਜਿਹੜੀ ਧਿਰ ਕਰਨ ਵਾਲੀ ਹੁੰਦੀ ਹੈ ਉਹਦੀ ਇੱਕ ਜਸਟੀਫਿਕੇਸ਼ਨ ਹੁੰਦੀ ਹੈ। ਭਾਈ ਦਿਲਾਵਰ ਸਿੰਘ ਉਸ ਸੋਚ ਦੀ ਰਿਪਰੈਜ਼ੈਂਟੇਸ਼ਨ ਹੈ। ਉਹ ਇੱਕ ਸਪੋਰਟਸਮੈਨ ਹੈ। ਉਹ ਪੁਲਿਸ ਦੇ ਵਿੱਚ ਕੋਈ 10-10 ਲੱਖ ਰਿਸ਼ਵਤ ਦੇ ਕੇ ਨਹੀਂ ਗਿਆ ਜਿਵੇਂ ਅੱਜ ਵੀ ਜਾਂਦੇ ਨੇ। ਉਹ ਸਪੋਰਟਸਮੈਨ ਦੇ ਕੋਟੇ 'ਚੋਂ ਆਏ। ਉਸ ਦੀ ਆਮ ਜ਼ਿੰਦਗੀ, ਔਰ ਪਿਛਲੇ ਸਾਲ ਉਹਨਾਂ ਦੇ ਮਾਤਾ ਜੀ ਸਟਾਕਟਨ ਕੈਲੀਫੋਰਨੀਆ ਆਏ ਹੋਏ ਸਨ, ਉਹਨਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੈਨੂੰ ਮੌਕਾ ਮਿਲਿਆ। ਇੱਕ ਅੰਮ੍ਰਿਤਧਾਰੀ ਪਰਿਵਾਰ, ਪਿਤਾ ਜੀ ਉਹਨਾਂ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੰਗੀ ਨੌਕਰੀ ਤੇ ਮੈਂ ਉਹਨਾਂ ਦੇ ਮਾਤਾ ਜੀ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜੀ ਮੈਨੂੰ ਦੱਸੋ ਕੁਝ ਦਿਲਾਵਰ ਸਿੰਘ ਹੋਰਾਂ ਬਾਰੇ। ਉਹਨੇ ਕਿਹਾ ਜੀ ਬਹੁਤ ਚੰਗਾ, ਜਦੋਂ ਵੀ ਆਣਾ ਦੋਸਤਾਂ 'ਚ ਵੀ ਹੱਸਣਾ ਖੇਡਣਾ। ਦੂਜਾ ਸਾਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ। ਉਹਨਾਂ ਕਿਹਾ ਵੀ ਜਦੋਂ ਅਸੀਂ 31 ਅਗਸਤ ਦੀ ਸ਼ਾਮ ਨੂੰ ਇਹ ਖਬਰ ਸੁਣੀ
ਘਰ ਦੇ ਵਿੱਚ ਅਸੀਂ ਟੀਵੀ ਲਾਇਆ ਹੋਇਆ ਸੀ ਕਿ ਭਾਈ ਬੇਅੰਤ ਸਿੰਘ ਮਾਰਿਆ ਗਿਆ। ਅਸੀਂ ਵੀ ਖੁਸ਼ ਹੋਏ ਕਿ ਵੀ ਚਲੋ ਇਹਨੇ ਲੋਕਾਂ ਨੂੰ ਬਹੁਤ ਸਤਾਇਆ ਹੋਇਆ ਸੀ, ਬੜਾ ਜ਼ੁਲਮ ਕੀਤਾ ਸੀ। ਕਹਿੰਦੇ ਉਦੋਂ ਸਾਨੂੰ ਵੀ ਨਹੀਂ ਸੀ ਪਤਾ, ਸਵੇਰੇ 1-1:30 ਵਜੇ ਜਦੋਂ ਪੁਲਿਸ ਦਾ ਛਾਪਾ ਪਿਆ ਸਾਨੂੰ ਵੀ ਚੁੱਕ ਕੇ ਲੈ ਗਏ। ਫਿਰ ਉਹਨਾਂ ਦੱਸਿਆ ਕਿ ਕੀ ਸਾਰੇ ਪਰਿਵਾਰ ਨੂੰ ਕਿਸ ਚੋਂ ਲੰਘਣਾ ਪਿਆ। ਸੋ ਇਹ ਉਹ ਹੀਰੇ ਨੇ ਜਿਹੜੇ ਬੇਸ਼ੱਕ ਤੁਰੇ ਇੱਕ ਰਸਤੇ ਤੇ ਹੁੰਦੇ ਨੇ, ਉਹਨਾਂ ਦੇ ਸਾਹਮਣੇ ਉਹਨਾਂ ਦਾ ਕਰੀਅਰ ਵੀ ਹੁੰਦਾ ਹੈ, ਜ਼ਿੰਦਗੀ ਵੀ ਹੁੰਦੀ ਹੈ, ਪਰ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਕ੍ਰਿਸ਼ਮਾ ਹੈ। ਜਦੋਂ ਅਸੀਂ ਗੱਲ ਕਿਸੇ ਵੀ ਕੰਟੈਕਸਟ ਕਰਦੇ ਹਾਂ ਤੇ ਆਧਾਰ ਉਹ ਵਿਚਾਰਧਾਰਾ ਹੈ। ਜੇ ਗੁਰੂ ਨਾਨਕ ਸਾਹਿਬ ਨੇ ਇਹ ਪੈਰਾਮੀਟਰ ਨਾ ਰੱਖਿਆ ਹੁੰਦਾ ਵੇਲੇ ਦੇ ਹਾਕਮਾਂ ਨੂੰ ਚੈਲੰਜ ਕਰਨ ਦਾ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ, ਇਸ ਤੋਂ ਸਟਰੋਂਗਰ ਸਟੇਟਮੈਂਟ ਕਿਹੜੇ ਪ੍ਰੋਫਿਟ ਨੇ ਕਿਹੜੇ ਵਕਤ ਦੇ ਵਿੱਚ ਦਿੱਤੀ ਹੈ ਵੇਲੇ ਦੇ ਹਾਕਮਾਂ ਦੇ ਖਿਲਾਫ, ਕਿ ਇਹ ਜਿਹੜੇ ਰਾਜੇ, ਇਹ ਸ਼ੇਰ, ਇਹਨਾਂ ਦੇ ਮੁਕੱਦਮ ਅਹਿਲਕਾਰ, ਆ ਸਾਰੇ ਸੂਬੇਦਾਰ ਜਿਹੜੇ ਅੱਜ ਵੀ ਨੇ, ਅੱਗੋਂ ਉਹਨਾਂ ਦੇ ਟੌਂਟ ਬਟੌਂਟ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਕਿ ਇਹ ਮੁਕੱਦਮ ਕੁੱਤੇ ਨੇ ਔਰ ਲੋਕਾਂ ਨੂੰ ਇਹ ਜਾਏ ਜਗਾਇਨ ਬੈਠੇ ਸੁੱਤੇ। ਇਹ ਸਾਰਾ ਹੀ ਜਿਹੜਾ ਸਿਸਟਮ ਹੈ। ਔਰ ਜੇ ਬਾਬਰ ਦੇ ਹਮਲੇ ਦੀ ਗੱਲ 1526 ਚੋਂ ਆਉਂਦੇ, ਚੋਇਸ ਹੈ ਗੁਰੂ ਸਾਹਿਬ ਕੋਲ, ਖੱਬੇ ਸੱਜੇ ਵੀ ਨਿਕਲ ਸਕਦੇ ਸੀ। ਆਏ ਨੇ ਭਾਈ ਲਾਲੋ ਦੇ ਘਰ, ਜਦੋਂ ਅਸੀਂ ਤਿਲੰਗ ਰਾਗ ਔਰ ਆਸਾ ਰਾਗ ਦੇ ਉਹ ਸ਼ਬਦ ਪੜ੍ਹਦੇ ਹਾਂ ਔਰ ਸਾਡੇ ਰਾਗੀ ਸਿੰਘ ਬੜੇ ਵੈਰਾਗ ਦੇ ਵਿੱਚ ਉਹਨਾਂ ਨੂੰ ਗਾਇਨ ਕਰਦੇ ਨੇ, ਤੇ ਉਹ ਸਿਰਫ ਇੱਕ ਵੈਰਾਗ ਜਾਂ ਅੱਖਾਂ 'ਚੋਂ ਅਥਰੂ ਵਗਾਉਣ ਤੱਕ ਨਾ ਮਹਿਦੂਦ ਹੋਣ। ਉਹਨਾਂ ਦੇ ਵਿੱਚ ਇੱਕ ਚੈਲੰਜ ਹੈ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੋਲ ਚੜਾਇਆ, ਏਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ। ਹੁਣ ਇੱਕ ਪਾਸ ਇਹ ਹੈ ਹਿਊਮੈਨਿਟੇਰੀਅਨਿਜ਼ਮ, ਜਿਹਨੂੰ ਅਸੀਂ ਹਿਊਮੈਨਿਟੀ ਦੀ ਗੱਲ ਕਰਦੇ ਹਾਂ। ਇੱਕ ਪਾਸੇ ਉਹ ਇਨਸਾਨੀਅਤ ਦਾ ਦਰਦ ਹੈ ਤੇ ਦੂਸਰੇ ਪਾਸੇ ਮੁਗਲਾਂ ਨੂੰ ਚੈਲੰਜ ਹੈ ਕਿ ਤੁਸੀਂ ਜਮਦੂਤ ਹੋ, ਮੈਸੇਂਜਰ ਆਫ ਡੈਥ ਹੋ, ਤੁਹਾਡੇ ਚੋਂ ਮੌਤ ਨਿਕਲਦੀ ਹੈ। ਤੇ ਜੇ ਔਰਤਾਂ ਦੇ ਅੱਜ ਬੜੀ ਗੱਲ ਹੁੰਦੀ ਹੈ, ਫੈਮਿਨਿਜ਼ਮ ਬੜਾ ਹੈ ਦੁਨੀਆ ਦੇ ਵਿੱਚ, ਅਮਰੀਕਾ 'ਚ ਵੀ 1920 'ਚ ਔਰਤਾਂ ਨੂੰ ਵੋਟਾਂ ਦਾ ਹੱਕ ਪਹਿਲੀ ਵਾਰ ਮਿਲਿਆ। ਅਜੇ ਵੀ ਇਹ ਸਟਰਗਲ ਹੁੰਦੀ ਹੈ ਕਿ ਇੱਕੋ ਜੌਬ ਲਈ ਕਿਸੇ ਦੀ ਤਨਖਾਹ ਘੱਟ ਹੈ, ਕਿਸੇ ਦੀ ਵੱਧ ਹੈ। ਤੇ ਇੱਥੇ ਗੁਰੂ ਨਾਨਕ ਸਾਹਿਬ ਜਦੋਂ ਉਸ ਜ਼ੁਲਮ ਦਾ ਸ਼ਿਕਾਰ ਔਰਤਾਂ ਵੱਲ ਦੇਖਦੇ ਨੇ ਤੇ ਫਿਰ ਉਹਨਾਂ ਦੇ ਸਾਹਮਣੇ ਕੋਈ ਹਿੰਦੂ ਮੁਸਲਮਾਨ ਸਿੱਖ ਦਾ ਕੋਈ ਵਖਰੇਵਾਂ ਨਹੀਂ ਹੈ। ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੈ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੈ ਲਾਏ ਵੇ ਲਾਲੋ। ਉੱਚੀ ਜਾਤ ਦੀਆਂ ਨੀਵੀਂ ਜਾਤ ਦੀਆਂ ਮੁਸਲਮਾਨ ਔਰਤਾਂ ਸਾਰੀਆਂ ਉਸ ਕਸ਼ਟ ਦੇ ਵਿੱਚ ਨੇ ਕਿ ਭਾਈ ਇਹ ਹਾਲ ਕਰ ਦਿੱਤਾ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਮ ਰਹਿਣ ਵਿਹਾਇਆ, ਕਿ ਜਿਨ੍ਹਾਂ ਦੇ ਸੋਹਣੇ ਪੁੱਤਰ ਸ਼ਾਮ ਘਰਾਂ ਨੂੰ ਨਹੀਂ ਪਰਤੇ ਉਹਨਾਂ ਦਾ ਕੀ ਹਾਲ ਹੈ। ਜੇ ਇਹ ਸਾਡੇ ਕੋਲ ਖਜ਼ਾਨਾ ਨਾ ਹੁੰਦਾ ਤੇ ਇਸ ਖਜ਼ਾਨੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ 1 ਸਤੰਬਰ 1604 ਨੂੰ ਹਰਮੰਦਰ ਸਾਹਿਬ ਵਿਖੇ ਮੂਰਤੀਮਾਨ ਕਰਨ ਵਾਲੇ ਉਹ ਸ਼ਹੀਦ ਗੁਰੂ ਨਾ ਹੁੰਦੇ। ਸ਼ਹਾਦਤ ਦਾ ਸਫ਼ਰ ਗੁਰੂ ਅਰਜਨ ਸਾਹਿਬ ਦੇ ਨਾਲ ਸ਼ੁਰੂ ਹੁੰਦਾ ਤੇ ਜੇ ਅਸੀਂ ਟਾਰਚਰ, ਜਿਸ 'ਚੋਂ ਸਾਡੇ ਅੱਜ ਵੀ ਨੌਜਵਾਨ ਇੰਟੈਰੋਗੇਸ਼ਨ ਸੈਂਟਰ ਪੰਜਾਬ ਦਾ ਹਰ ਉਸ ਕਹਾਣੀ ਉਸ ਦੀ ਇੱਕ ਇੱਟ ਬੋਲ ਕੇ ਦੱਸੇਗੀ ਕਿ ਕਿੰਨੇ ਸਨ ਜਿਨ੍ਹਾਂ ਦੇ ਨਹੁੰ ਖਿੱਚੇ ਗਏ, ਪੁੱਠੇ ਲਟਕਾਏ ਗਏ, ਜਮੂਰਾਂ ਨਾਲ ਮਾਸ ਖਿੱਚੇ ਗਏ, ਅੱਖਾਂ ਕੱਢੀਆਂ ਗਈਆਂ, ਕਿਵੇਂ ਟਾਰਚਰ ਕਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਮੁਖਾਰਬਿੰਦ 'ਚੋਂ ਵਾਹਿਗੁਰੂ ਤੋਂ ਬਿਨਾਂ ਕੋਈ ਸ਼ਬਦ ਨਹੀਂ ਨਿਕਲਿਆ। ਕਿੰਨਿਆਂ ਦੀ ਕਹਾਣੀ ਅਸੀਂ ਬਿਆਨ ਕਰਾਂਗੇ। ਕਿੱਥੇ ਨੇ ਉਹ ਸਾਰੇ, ਜਦੋਂ ਕਿ ਅਸੀਂ ਅੱਜ ਦੀ ਬਹਾਦਰੀ ਦੀ ਗੱਲ ਕਰਦੇ ਹਾਂ। ਤੁਸੀਂ 30 ਸਾਲ ਪਹਿਲਾਂ ਦਾ ਪੀਰੀਅਡ ਦੇਖੋ, ਕਿਹੋ ਜਿਹਾ ਦੌਰ ਦੌਰਾ ਬਣਾ ਦਿੱਤਾ ਸੀ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਮਰਨ ਵਰਤ ਰੱਖਣੇ, ਅਰਦਾਸ ਕੀਤੀ ਹੈ, ਛੱਡ ਦਿੱਤੇ ਹੈ। ਹੁਣ ਉਹ ਡਿਫਰੈਂਟ ਉਹਦੇ ਕੰਟੈਕਸਟ ਹੋਣਗੇ, ਪਰ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਸਿੱਖਾਂ ਦੇ ਵਿੱਚ ਹੀ ਨਹੀਂ ਦੂਜਿਆਂ ਦੇ ਵਿੱਚ ਵੀ ਇਹ ਗੱਲ ਹਾਸੋਹੀਣੀ ਬਣਦੀ ਜਾ ਰਹੀ ਸੀ ਕਿ ਭਾਈ ਸਿੱਖ ਅਰਦਾਸ ਤੇ ਨਹੀਂ ਖਲੋਂਦੇ, ਇਹ ਅਰਦਾਸ ਕਰਦੇ ਨੇ ਮੁੱਕਰ ਜਾਂਦੇ ਨੇ। ਪਰ ਦਰਸ਼ਨ ਸਿੰਘ ਫੇਰੂਮਾਨ ਨੇ ਉਹ ਕ੍ਰਾਈਟੇਰੀਆ ਸਥਾਪਿਤ ਕਰ ਦਿੱਤਾ ਹੈ। ਪਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਰੂਪ 'ਚ ਫਿਰ ਉਹ ਸ਼ਖਸੀਅਤ ਉੱਭਰੀ ਜਿਨ੍ਹਾਂ ਨੇ ਵੰਗਾਰਿਆ ਕੌਮ ਨੂੰ, ਇਹ ਗੱਲ ਦੱਸੀ ਕਿ ਇਹ ਤੁਹਾਡੀਆਂ ਮੰਗਾਂ ਨਹੀਂ, ਹੱਕ ਨੇ। ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਤੇ ਇਸ ਦੌਰ ਦੀ ਸ਼ੁਰੂਆਤ ਇਹ ਅਸੀਂ ਬਹੁਤ ਵਾਰ, ਮੈਂ ਵੀ ਕਹਿੰਦਾ ਕਿ ਜੀ ਅਸੀਂ
29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਂ ਸੰਤਾਂ ਦੇ ਸ਼ਬਦ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਪਰ ਇਹ ਸਾਡਾ ਕੌਨਟੈਕਸਟ ਇਹਦੇ 'ਚ ਹੈ, ਰਾਜ ਕਰੇਗਾ ਖਾਲਸਾ, ਸਿੱਖ ਸੋਵਰਨ, ਰਾਜ ਸ਼ਕਤੀ ਦੀ ਗੱਲ ਇਹ 10ਵੇਂ ਪਾਤਸ਼ਾਹ ਦੇ ਰਾਹੀਂ ਐਸਟੈਬਲਿਸ਼ਡ ਹੈ। ਪਰ 47 ਤੋਂ 84 ਤੱਕ ਇਹ ਯਤਨ ਸੀ ਕਿ ਬ੍ਰੌਡਰ ਕੌਨਟੈਕਸਟ ਦੇ ਵਿੱਚ ਅਸੀਂ ਐਡਜਸਟ ਹੋਈਏ। ਉਹਦੇ 'ਚ ਅਸੀਂ ਜ਼ਰਾਇਮ ਪੇਸ਼ਾ ਵੀ ਬਣੇ, ਜ਼ੁਲਮਾਂ ਦਾ ਸ਼ਿਕਾਰ ਵੀ ਹੋਏ। ਔਰ ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਮੈਂ ਇਹ ਨਾ ਕਹਾਂ ਕਿ 47 ਤੋਂ ਬਾਅਦ ਇੱਕ ਬੜੇ ਵਿਉਂਤਬੱਧ ਤਰੀਕੇ ਨਾਲ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਨੂੰ ਗਨ ਸ਼ਾਟਸ ਥੱਲੇ ਲਿਆਂਦਾ ਗਿਆ। ਕ੍ਰਿਮੀਨਲ ਟ੍ਰਾਈਬ ਦੇ ਨਾਲ ਸ਼ੁਰੂ ਹੋਇਆ ਉਹਨਾਂ ਦਾ ਗੁਰੂ ਪੰਥ ਤੇ ਹਮਲਾ। ਜੂਨ 84 ਦਾ ਘੱਲੂਘਾਰਾ ਹੈ, ਨਵੰਬਰ 84 ਦਾ ਘੱਲੂਘਾਰਾ ਹੈ, ਤੇ ਫਿਰ ਲਗਾਤਾਰਤਾ ਨਾਲ 10-12 ਸਾਲ ਇੱਕ ਜਨਰੇਸ਼ਨ ਨੂੰ ਮਾਰ ਮੁਕਾਣਾ, ਬਾਕੀਆਂ ਨੂੰ ਡਰੱਗਸ ਦੇ ਹਵਾਲੇ ਕਰ ਦੇਣਾ। ਇਸ ਤੋਂ ਤੁਸੀਂ ਵਾਕਿਫ ਹੋ। ਤੇ ਜਿਹੜੀਆਂ ਖਬਰਾਂ ਪਿਛਲੇ ਦਿਨਾਂ 'ਚ ਸੌਦਾ ਸਾਧ ਨੂੰ ਲੈ ਕੇ ਇੰਟਰਨੈਸ਼ਨਲ ਮੀਡੀਆ ਦਾ ਵੀ ਸ਼ਿੰਗਾਰ ਬਣੀਆਂ ਨੇ, ਇਹ ਕੋਈ ਗੱਲ ਸੌਦਾ ਸਾਧ ਨਾਲ ਸ਼ੁਰੂ ਨਹੀਂ ਹੋਈ ਤੇ ਸੌਦਾ ਸਾਧ ਨਾਲ ਮੁੱਕਣੀ ਨਹੀਂ ਹੈ। ਜੇ ਤੁਸੀਂ 47 ਤੋਂ ਬਾਅਦ ਦੇਖੋ, ਇੱਕ ਬੜੇ ਸਿਸਟਮੈਟਿਕ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਦੇਹਧਾਰੀ ਗੁਰੂਡਮ, ਜੇ ਅਸੀਂ ਇੱਕ ਪਾਸੇ ਅਸਲੀ ਨਿਰੰਕਾਰੀ ਮੂਵਮੈਂਟ ਸੀ, ਬਾਬਾ ਦਿਆਲ ਜੀ ਜਦੋਂ ਕਿ ਸਿੱਖ ਰਾਜ ਗਿਆ, ਬੁੱਤ ਪ੍ਰਸਤੀ ਵੀ ਸਿੱਖਾਂ 'ਚ ਆਈ, ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਲਿਆ ਕੇ ਬੁੱਤ ਰੱਖੇ ਗਏ। ਔਰ 6 ਸਤੰਬਰ ਨੂੰ ਭਾਈ ਦਿੱਤ ਸਿੰਘ ਹੋਰਾਂ ਦੀ ਯਾਦ ਦਾ ਦਿਨ ਹੈ ਕਿ ਕਿਵੇਂ ਸਿੰਘ ਸਭਾ ਲਹਿਰ ਨੇ ਉਹ ਸਾਰੇ ਕੋਡ ਨੂੰ ਵੱਢਣ 'ਚ ਵੱਡਾ ਰੋਲ ਅਦਾ ਕੀਤਾ। ਇਹ ਉਹ ਪੀਰੀਅਡ ਸੀ ਕਿ ਰਾਵਲਪਿੰਡੀ ਦੀ ਉਸ ਬੈਲਟ 'ਚ ਧੰਨ ਨਿਰੰਕਾਰ ਤੂੰ ਨਿਰੰਕਾਰ, ਇਸ ਦੇ ਨਾਲ ਗੱਲ ਸ਼ੁਰੂ ਹੋਈ ਕਿ ਰੱਬ ਨਿਰਾਕਾਰ ਹੈ, ਉਹ ਬੁੱਤਾਂ 'ਚ ਨਹੀਂ ਹੈ। ਔਰ ਬਾਬਾ ਦਿਆਲ ਜੀ ਦੇ ਸਪੁੱਤਰ ਭਾਈ ਦਰਬਾਰਾ ਸਿੰਘ ਨੇ ਸਭ ਤੋਂ ਪਹਿਲਾਂ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਨਾਲ ਕਰਵਾਉਣ ਦਾ ਵੱਡੇ ਲੈਵਲ ਦੇ ਉੱਤੇ ਜਿਹੜਾ ਉਹ ਪ੍ਰੋਜੈਕਟ ਵਿੱਢਿਆ ਸੀ। ਤੇ ਇਹਨਾਂ ਨੇ ਬਰਾਬਰ ਲਿਆ ਕੇ ਨਕਲੀ ਨਿਰੰਕਾਰੀ ਖੜੇ ਕਰ ਦਿੱਤੇ। ਤੁਸੀਂ 1950 ਤੋਂ ਦੇਖ ਲਓ, ਸਿੱਖਾਂ ਨੂੰ ਤਾਂ ਪਤਾ 13 ਅਪ੍ਰੈਲ 1978 ਨੂੰ ਲੱਗਾ, ਜਦੋਂ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਸ਼ਹਿਰ 'ਚ 13 ਸਿੰਘਾਂ ਨੂੰ ਸ਼ਹੀਦ ਕਰਕੇ ਬਾਦਲ ਉਹਨੂੰ ਆਪਣੀ ਗੱਡੀ 'ਚ ਨਿਰੰਕਾਰੀ ਮੁਖੀ ਨੂੰ ਦਿੱਲੀ ਲੈ ਜਾਂਦੇ। ਔਰ ਇਹ ਉਹੀ ਪੀਰੀਅਡ ਹੈ, ਉਹ ਨਕਲੀ ਨਿਰੰਕਾਰੀ ਹੋਣ, ਰਾਧਾ ਸੁਆਮੀ ਹੋਣ, ਆਸ਼ੂਤੋਸ਼ੀਏ ਹੋਣ, ਔਰ ਇਹ ਸੌਦਾ ਸਾਧ ਔਰ ਦੂਸਰਾ ਸਾਰੇ, ਇਹਨੂੰ ਮੈਂ ਅਕਸਰ ਬਾਬਾ ਵਾਰਫੇਅਰ ਕਹਿੰਦਾ। ਜਿਵੇਂ ਨਿਊਕਲੀਅਰ ਵਾਰਫੇਅਰ ਦਾ ਡਰ ਹੈ ਕਿ ਇੰਡੀਆ ਪਾਕਿਸਤਾਨ ਚਾਈਨਾ ਜੇ ਟਕਰਾਅ ਹੋਇਆ ਤੇ ਨਿਊਕਲੀਅਰ ਵਾਰਫੇਅਰ ਹੋਏਗਾ, ਮੈਂ ਕਿਹਾ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਡਾਇਲੂਟ ਕਰਨ ਲਈ ਏਜੰਸੀਆਂ ਨੇ ਬੜੀ ਸਿਸਟਮੈਟਿਕਲੀ ਇਹ ਬਾਬਾ ਵਾਰਫੇਅਰ ਸਿੱਖਾਂ ਤੇ ਥੋਪੀ ਹੈ। ਔਰ ਕੋਈ ਇਮੈਜਿਨ ਕਰ ਸਕਦਾ ਹੈ ਵੀ ਇਸ ਲੈਵਲ ਦਾ ਬੰਦਾ ਸੌਦਾ ਸਾਧ 10ਵੀਂ ਫੇਲ, ਜਿਹਦਾ ਕੋਈ ਆਧਾਰ ਨਹੀਂ, ਸੈਂਕੜਿਆਂ ਡੇਰੇ, ਮਿਲੀਅਨਸ ਆਫ ਫਾਲੋਅਰਸ, ਗਨਸ, ਸਿਕਿਉਰਿਟੀ, ਸਾਰੀ ਇਆਸ਼ੀ ਦੇ ਅੱਡੇ, ਔਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਨਹੀਂ ਹੈ। ਤੇ ਜੇ ਤੁਸੀਂ ਦੇਖੋ ਜਿੱਥੇ ਜਿੱਥੇ ਇਹਦੀ ਫਾਲੋਅਰ ਬੈਲਟ ਹੈ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉਹ ਸਾਰੀ ਸਿੱਖ ਬੈਲਟ ਹੈ। ਇਮੈਜਿਨ ਕਰੋ ਕਿ ਇਸ ਪਖੰਡੀ ਨੂੰ ਕੋਈ ਸਿੱਖ ਨੌਜਵਾਨ ਸਜ਼ਾ ਯਾਫਤਾ ਕਰਦਾ, ਜਾਂ ਸਲਾਬਤਪੁਰੇ ਜੋ ਉਹਨੇ 10ਵੇਂ ਪਾਤਸ਼ਾਹ ਦਾ ਸਾਂਗ ਰਚਿਆ, ਉਸ ਕੇਸ 'ਚ ਫੈਸਲਾ ਆਉਂਦਾ। ਇਹ ਪ੍ਰਬੰਧ ਤਾਂ ਉਹਨਾਂ ਨੇ ਸਿੱਖਾਂ ਲਈ ਕੀਤਾ ਹੋਇਆ ਸੀ। ਉਹਨਾਂ ਨੇ ਆਲਰੇਡੀ ਇਹ ਮਿੱਥਿਆ ਹੋਇਆ ਕਿ ਆਉਣ ਵਾਲੇ ਪੀਰੀਅਡ 'ਚ ਉਹਨਾਂ ਨੂੰ ਫੌਜ ਲਾ ਕੇ ਪੰਜਾਬ 'ਚ ਸਿੱਖ ਮਾਰਨ ਦੀ ਲੋੜ ਨਹੀਂ ਹੈ। ਜਿਨ੍ਹਾਂ ਨੂੰ ਤੱਲਣ ਦੀਆਂ ਘਟਨਾਵਾਂ ਦਾ ਪਤਾ ਹੈ, ਔਰ ਉਸ ਤੋਂ ਬਾਅਦ ਕੀ ਹੋਇਆ ਸਾਰੇ ਪਾਸੇ, ਆਸਟਰੀਆ ਦੀ ਘਟਨਾ ਤੋਂ ਬਾਅਦ ਦੁਆਬੇ ਦੇ ਵਿੱਚ ਕੀ ਹੋਇਆ, ਉਹ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਨੇ। ਇਹ ਬੜੀ ਕਲੀਅਰ ਏਜੰਸੀਆਂ ਦੀ ਗੇਮ ਹੈ। ਤੇ ਉਹ ਕਈ ਵਾਰੀ ਜਿਹੜਾ ਫਰੈਂਕਨਸਟਾਈਨ ਹੁੰਦੇ, ਜਿਨ੍ਹਾਂ ਨੂੰ ਇਹ ਖੁਦ ਵੀ ਭਸਮਾਸੁਰ ਕਹਿੰਦੇ ਨੇ, ਕਈ ਵਾਰੀ ਬੋਟਲ ਤੋਂ ਜਦੋਂ ਜ਼ਿਆਦਾ ਬਾਹਰ ਨਿਕਲ ਜਾਂਦੇ ਫਿਰ ਉਹਨੂੰ ਹੁੰਦਾ ਕਿ ਜਿਨੀ ਨੂੰ ਵਾਪਸ ਪਾਓ ਬੋਤਲ ਦੇ ਵਿੱਚ। ਉਹ ਇਹੀ ਹੈ ਕਿ ਇਹਨਾਂ ਦੀ ਖੇਡ ਸੀ। ਔਰ ਇਹ ਅਜੇ ਮੁੱਕੀ ਨਹੀਂ ਹੈ ਗੱਲ। ਇਸ ਕਿਸਮ ਦੇ ਹੋਰ ਉਹ ਆਸ਼ੂਤੋਸ਼ ਹਾਈ ਕੋਰਟ ਦੇ ਆਰਡਰ ਥੱਲੇ ਉਹਦਾ ਮੁਰਦਾ ਰੱਖਿਆ ਹੋਇਆ ਉੱਥੇ ਰੱਖ ਕੇ ਭਾਈ ਇਹਨੂੰ ਸਥਾਪਿਤ ਕਰਨਾ ਵੀ ਇਹਦੇ 'ਚ ਇਹਨੇ ਮੁੜ ਕੇ ਜਿਹੜਾ ਜੰਮਣਾ, ਇਹ ਸਾਰਾ ਹਿੱਸਾ। ਔਰ ਤੁਸੀਂ ਦੇਖੋ ਕਿਵੇਂ ਸਿਸਟੇਮੈਟਿਕਲੀ ਸਿੱਖ ਕੌਮ ਦੇ ਉੱਤੇ ਇਹ ਜਿਹੜੀ ਵਾਰਫੇਅਰ ਇਹਨਾਂ ਨੇ ਥੋਪੀ ਹੋਈ ਹੈ। ਮੈਂ ਕਨਕਲੂਡ ਕਰਾਂ, ਜਿੱਥੇ ਅਸੀਂ ਅੱਜ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਉੱਥੇ ਜਦੋਂ ਇਹ ਗ੍ਰੰਥ ਔਰ ਪੰਥ ਇਨਸੈਪਰੇਬਲ ਨੇ, ਇਸ ਗੱਲ ਨੂੰ ਕਦੇ ਵੀ, ਔਰ ਉਹ ਜਿਹੜੇ ਸ਼ਖਸੀਅਤਾਂ ਜਾਂ ਉਹ ਲੋਕ ਜਿਹੜੇ ਕਿ ਗੁਰੂ ਪੰਥ ਦੇ ਨਿਸ਼ਾਨੇ ਨੂੰ ਅੱਡ ਕਰਨਾ ਚਾਹੁੰਦੇ ਨੇ, ਸਿਰਫ ਤੇ ਸਿਰਫ ਇੱਕ ਨਾਮ ਜਪਣ ਦੀ ਨਾਂ ਥੱਲੇ
ਜਿਹੜੀ ਸਾਡੀ ਪੋਲੀਟੀਕਲ ਸਟਰਗਲ ਹੈ ਉਹਨੂੰ ਡਾਇਲੂਟ ਕਰਨਾ ਚਾਹੁੰਦੇ ਨੇ। ਮੈਂ ਇਹ ਯਾਦ ਕਰਵਾ ਦਿਆਂ, ਵੱਡਾ ਘੱਲੂਘਾਰਾ ਹੈ, ਇੱਕ ਦਿਨ ਦੇ ਵਿੱਚ ਲਗਭਗ ਅੱਧੀ ਸਿੱਖ ਕੌਮ, ਗਿਣਤੀ 30 ਤੋਂ 50 ਹਜ਼ਾਰ ਤੱਕ ਆਉਂਦੀ ਹੈ, ਉਹ ਸ਼ਹੀਦ ਹੋ ਜਾਂਦੇ ਨੇ। ਔਰ ਜਿਹੜੇ ਸਰਵਾਈਵਰ ਨੇ ਉਹਨਾਂ ਚੋਂ ਵੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ ਤੇ ਫੱਟ ਨਾ ਹੋਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਉਸ ਵੇਲੇ ਦਲ ਖਾਲਸਾ ਦੇ ਮੁਖੀ ਸਨ, ਉਹਨਾਂ ਦੇ ਸਰੀਰ ਤੇ ਵੀ 22 ਫੱਟ ਨੇ। ਔਰ ਉਸ ਸ਼ਾਮ ਜਦੋਂ ਕਿ ਘੇਰੇ ਚੋਂ ਨਿਕਲ ਗਏ, ਸੇਫ ਥਾਂ ਤੇ ਆਏ, ਰਹਿਰਾਸ ਦਾ ਵਕਤ ਹੋਇਆ, ਸਾਰੇ ਚਾਰ ਚਫੇਰੇ ਦੇਖ ਰਹੇ ਨੇ ਔਰ ਵੱਡੀ ਗਿਣਤੀ 'ਚ ਬੀਬੀਆਂ, ਬੱਚੇ, ਬਜ਼ੁਰਗ ਮਾਰੇ ਗਏ ਸਨ। ਜੈਨੋਸਾਈਡ ਅਸੀਂ ਕਹਿੰਦੇ ਹੀ ਉਹਨੂੰ। ਤੇ ਅਰਦਾਸੀਏ ਨੇ ਜਦੋਂ ਅਰਦਾਸਾ ਕੀਤਾ ਤੇ ਉਸ ਦੇ ਵਿੱਚ ਉਹਨੇ ਉਹ ਸ਼ਬਦ ਕਹੇ ਜਿਹੜੇ ਸਾਡੇ ਇਤਿਹਾਸ ਦੇ ਪੰਨਿਆਂ ਨੇ ਸਾਂਭੇ ਹੋਏ ਨੇ। ਤੇ ਅਰਦਾਸ ਦੇ ਸ਼ਬਦ ਸਨ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਹੇ ਸਤਿਗੁਰੂ, ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ, ਮਨੁੱਖਤਾ ਦੇ ਕਲਿਆਣ ਦਾ ਸੁਨੇਹਾ ਕੁੱਲ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਹੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਅੱਗੇ ਲੈ ਕੇ ਜਾਏਗਾ। ਪਿਛਲੇ 33 ਸਾਲਾਂ ਦਾ ਤਜਰਬਾ ਦੇਖ ਲਓ, ਦਰਬਾਰ ਸਾਹਿਬ ਤੇ ਹਮਲੇ ਨੂੰ ਯਾਦ ਕਰ ਲਓ। ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ 1800 ਹੱਥ ਲਿਖਤ ਸਰੂਪ ਜਿਹੜੇ 18ਵੀਂ ਸਦੀ ਦੇ ਘੱਲੂਘਾਰਿਆਂ ਚੋਂ ਬਚ ਗਏ, ਜਿਹੜੇ 47 ਦੀ ਸਿਵਲ ਵਾਰ ਤੋਂ ਬਚ ਗਏ, ਉਹ ਇਹ ਲੁੱਟ ਕੇ ਲੈ ਗਏ ਨੇ। ਅੱਜ ਤੱਕ 33 ਸਾਲਾਂ 'ਚ ਇੰਨੀਆਂ ਹਕੂਮਤਾਂ ਬਦਲੀਆਂ, ਬਾਕੀਆਂ ਨੂੰ ਅੱਗ ਲਾ ਦਿੱਤੀ। ਨਵੰਬਰ 84 ਯਾਦ ਕਰ ਲਓ, ਕਿੰਨੇ 100 ਸਰੂਪ। ਪਹਿਲਾ ਟਾਰਗੇਟ ਕਿਹਦਾ ਸੀ? ਗੁਰਦੁਆਰਾ। ਉਹ ਦਿੱਲੀ ਹੋਏ, ਕਾਨਪੁਰ ਹੋਏ, ਬਕਾਰੋ ਹੋਏ। ਤੁਸੀਂ ਕਹੀ ਜਾਓ ਕਿ ਜੀ ਗੁਰੂ ਗ੍ਰੰਥ ਸਾਹਿਬ 'ਚ ਪੰਡਿਤ ਰਾਮਾਨੰਦ ਦੀ ਬਾਣੀ ਵੀ ਹੈ ਜੀ, ਫਲਾਣੇ। ਇਹ ਉਹਨਾਂ ਲਈ ਕੋਈ ਮੈਟਰ ਨਹੀਂ ਰੱਖਦਾ। ਉਹਨਾਂ ਦੇ ਸਾਹਮਣੇ ਹਿੰਦੁਸਤਾਨ ਹੈ, ਸਾਡੇ ਸਾਹਮਣੇ। ਅਸੀਂ ਕੋਈ ਵਿਰੋਧ 'ਚ ਨਹੀਂ ਹੈ, ਅਸੀਂ ਕੋਈ ਹਿੰਦੂ ਧਰਮ ਦੇ ਵਿਰੋਧੀ ਨਹੀਂ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਖਾਲਿਸਤਾਨ ਦੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਨਾ ਸਾਡੀ 18ਵੀਂ ਸਦੀ 'ਚ ਲੜਾਈ ਇਸਲਾਮ ਦੇ ਖਿਲਾਫ ਸੀ। ਉਦੋਂ ਵੀ ਉਸ ਟਿਰੈਨਿਕਲ ਸਟੇਟ ਦੇ ਖਿਲਾਫ ਸੀ। ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਪਰ ਵਾਸਟ ਮੈਜੋਰਿਟੀ ਦਾ ਹਾਲ ਦੇਖੋ ਕਿ ਅੱਜ ਸਾਡੇ ਗੁਰਦੁਆਰੇ ਗਾਇਬ ਹੋ ਰਹੇ ਨੇ। ਮੈਂ ਹਰਿਦੁਆਰ ਦਾ, ਸਿੱਕਮ ਦਾ, ਜਗਨਨਾਥਪੁਰੀ ਦੀ ਗੱਲ ਕੀਤੀ ਹੈ। ਇੰਦੌਰ ਸਿਕਲੀਗਰ ਸਿੱਖ, ਅਸੀਂ ਤਾਂ ਹੁਣ ਸਮਝਦੇ ਹਾਂ ਜੀ ਸਾਡੇ ਕੋਲ ਇੱਕ ਸਟੇਟ ਹੈ, ਸਾਡਾ ਮੁੱਖ ਮੰਤਰੀ ਹੈ। ਸਿਕਲੀਗਰ ਅੱਜ ਵੀ ਜ਼ਰਾਇਮ ਪੇਸ਼ਾ ਟ੍ਰਾਈਬ ਨੇ। ਕੋਈ ਇਲਾਕੇ 'ਚ ਚੋਰੀ ਹੁੰਦੀ ਹੈ, ਉਹ ਸਾਰੇ ਚੁੱਕ ਕੇ ਘਰਾਂ 'ਚੋਂ ਬਿਠਾਏ ਹੁੰਦੇ ਨੇ। 10 ਨੰਬਰੀਆਂ ਦੇ ਰਜਿਸਟਰ 'ਚ ਉਹਨਾਂ ਦੇ ਨਾਂ ਲਿਖੇ ਹੋਏ ਨੇ। ਤੇ ਅਰਦਾਸ ਅਸੀਂ ਕਰੀਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਤੇ ਜੇ ਇਹਦੇ ਤੇ ਅਮਲ ਨਹੀਂ ਕਰਨਾ ਤੇ ਫਿਰ ਪੰਡਤਾਂ ਨੂੰ ਜਾਂ ਕਾਜ਼ੀਆਂ ਨੂੰ, ਜੋ ਗੁਰੂ ਸਾਹਿਬ ਨੇ ਕਿਹਾ ਨਮਾਜ਼ ਦੀ ਗੱਲ ਕਰਦੇ ਆ, ਗੁਰੂ ਸਾਹਿਬ ਨੇ ਕਿਹਾ ਸੀ ਹਾਜ਼ਰੀ ਦੀ ਨਮਾਜ਼, ਕਿ ਭਾਈ ਤੂੰ ਘੋੜੇ ਖਰੀਦਦਾ ਫਿਰਦਾ ਸੀ, ਤੂੰ ਜਿਹੜਾ ਤੈਨੂੰ ਬਛੜੇ ਦਾ ਫਿਕਰ ਸੀ ਵੀ ਟੋਏ 'ਚ ਨਾ ਡਿੱਗ ਪਏ। ਅਸੀਂ ਕਹਿੰਦੇ ਦੇਖੋ ਸਾਡੇ ਬਾਬਾ ਜੀ ਕਿੰਨੇ ਅੰਤਰਜਾਮੀ, ਤੇ ਸਾਨੂੰ ਕੀ ਕਹਿਣਗੇ ਜਿਹੜੇ ਅਸੀਂ ਗੁਰੂ ਦੇ ਸਿੱਖ ਹੈ। ਜਦੋਂ ਅਸੀਂ ਅਰਦਾਸ ਲਈ ਖਲੋਂਦੇ ਹਾਂ ਤੇ ਅਸੀਂ ਇਹ ਪੜ੍ਹਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਅਸੀਂ ਪੜ੍ਹਦੇ ਹਾਂ ਖਾਲਸਾ ਜੀ ਕੇ ਬੋਲ ਬਾਲੇ। ਇਹ ਬੋਲ ਬਾਲਾ ਕੋ ਮੰਤਰ ਹੈ, ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ। ਔਰ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹ ਅੰਗਰੇਜ਼ੀ 'ਚ ਕਹਿੰਦੇ ਨੇ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਖਾਲਸੇ ਦੇ ਕੋਲ ਹੈ ਡਿਸੀਜਨ ਮੇਕਿੰਗ ਪਾਵਰ। ਤੇ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਹੈ, ਜਾਂ ਰੈਫਰੈਂਡਮ 2020 ਦੀ ਗੱਲ ਹੁੰਦੀ ਹੈ, ਇਹ ਉਸ ਹੱਕ ਨੂੰ ਇਸਤੇਮਾਲ ਕਰਨੇ ਜਿਹੜਾ UN ਚਾਰਟਰ ਨੇ ਦਿੱਤਾ ਹੋਇਆ। ਪਰ ਤੁਸੀਂ ਬੋਰਡ ਲਾ ਦਿਓ 6 ਪੰਜਾਬ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ, ਤੁਸੀਂ ਸੈਡੀਸ਼ਨ ਦੇ ਥੱਲੇ ਬੁੱਕ ਹੋ ਗਏ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਪੰਜਾਬ 'ਚ ਬਹਿਬਲ ਕਲਾਂ ਤੋਂ ਸ਼ੁਰੂ ਹੁੰਦਾ ਹੈ, ਤੁਸੀਂ ਸਰਬੱਤ ਖਾਲਸਾ ਕਰਦੇ ਹੋ। ਜਿਹੜੇ ਉਹਦੇ 'ਚ ਪਾਰਟਿਸਿਪੇਟ ਕਰਦੇ ਨੇ ਉਹ ਦੇਸ਼ ਧਰੋਹੀ ਹੋ ਗਏ। ਫਿਰ ਤੁਸੀਂ ਕਹੋ ਜੀ ਨਹੀਂ ਉੱਥੇ ਤਾਂ ਬਹੁਤ ਵਧੀਆ ਹੈ ਜੀ, ਜ਼ਮੀਨਾਂ ਦੀ ਕੀਮਤ ਬੜੀ ਹੈ, ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ ਜੀ। ਤੁਸੀਂ ਉੱਥੇ ਪੁੱਛਿਆ ਲੋਕਾਂ ਨੂੰ? ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸਾਡੇ ਜ਼ਿੰਮੇ ਹੈ, ਬਾਹਰ ਬੈਠੇ ਸਿੱਖਾਂ ਦੇ ਕੋਲ, ਡਾਇਸਪੋਰਾ ਸਿੱਖਾਂ ਦੇ ਕੋਲ। ਲੋਕ ਡਰ ਦੇ ਥੱਲੇ, ਉਹ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਯਾਦ ਕਰਵਾਇਆ ਕਿ ਗੁਲਾਮੀ ਕੀ ਹੁੰਦੀ ਹੈ। ਸੱਭਿਆਚਾਰ ਜਦੋਂ ਡੋਮੀਨੇਟ ਕਰਦੇ ਨੇ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ, ਲੈਂਗੁਏਜ ਬਦਲ ਜਾਂਦੀ ਹੈ, ਪਹਿਰਾਵਾ ਬਦਲ ਜਾਂਦਾ ਹੈ। ਨੀਲ ਬਸਤਰ ਪੈਰ ਹੋਵੇ ਪਰਵਾਨ,
ਮਲੇਸ਼ ਧਾਨ ਲੈ ਪੂਜੇ ਪੁਰਾਣ, ਪਹਿਰਾਵੇ ਉਹਨਾਂ ਵਾਲੇ ਹੁੰਦੇ ਨੇ। ਖਾਣਾ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਇਹ ਤੁਸੀਂ ਕਹੀ ਜਾਓ ਵੀ ਮਲੇਸ਼ ਨੇ, ਪਰ ਕਲਮਾ ਪੜ੍ਹ ਕੇ ਉਹਨਾਂ ਦਾ ਤਿਆਰ ਕੀਤਾ ਹਲਾਲ ਲੈ ਕੇ ਤੁਸੀਂ ਖਾਂਦੇ ਹੋ। ਇਹ ਗੁਲਾਮੀ ਦੀ ਨਿਸ਼ਾਨੀ ਹੈ। ਅੱਜ ਤੁਸੀਂ ਦੇਖੋ ਬੰਬੇ 'ਚ ਨਿਕਲ ਰਿਹਾ ਗਣਪਾ ਮੋਰੀਆ, ਅੱਗੇ ਅੱਗੇ ਪੱਗਾਂ ਵਾਲੇ ਤੁਰੇ ਹੋਏ ਨੇ, ਹੱਥ 'ਚ ਮੌਲੀ ਦੇ ਧਾਗੇ ਬੰਨੇ ਹੋਏ ਨੇ। ਸਾਰੇ ਵਜ਼ੀਰ ਦੇਖ ਲਓ ਪੰਜਾਬ ਦੇ, ਸਣੇ ਚੀਫ ਮਿਨਿਸਟਰ ਦੇ। ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੁੰਦੀ ਕਿ ਵੀ ਇਹਨਾਂ ਨੇ ਹਵਨ ਕਰਨਾ, ਇਹਨਾਂ ਨੇ ਕੋਈ ਟਲੀਆਂ ਖੜਕਾਉਣੀਆਂ। ਇਹ ਜਦੋਂ ਰਾਜ ਸ਼ਕਤੀ ਜਿਨ੍ਹਾਂ ਦੇ ਹੱਥ ਪਾਵਰ ਹੁੰਦੀ ਹੈ, ਉਹਨਾਂ ਦੀ ਗੱਲ, ਉਹਨਾਂ ਦੇ ਸੱਭਿਆਚਾਰ। ਔਰ ਇਹ ਵੀ ਬਾਣੀ ਨੇ ਯਾਦ ਕਰਵਾਇਆ ਕਿ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਮੈਨੂੰ ਚੈਲੰਜ ਕਰਕੇ ਰੌਂਗ ਸਾਬਤ ਕਰ ਦੇ ਕਿ ਖਾਲਿਸਤਾਨ ਦੀ ਸਟਰਗਲ ਜਾਂ ਸਾਡੀ ਸੋਵਰਨਿਟੀ ਦੀ ਸਟਰਗਲ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਨਹੀਂ ਹੈ। ਅਸੀਂ ਉਸ ਸਰਕਾਰ ਦੀ ਗੱਲ ਜਿਹੜੀ ਹਿੰਦੁਸਤਾਨ ਲਾਗੂ ਕਰਨਾ ਚਾਹੁੰਦੀ ਹੈ, ਜਿਹੜੀ ਏਕਤਾ ਕਰਨਾ ਚਾਹੁੰਦੀ ਹੈ, ਅਸੀਂ ਅਨੇਕਤਾ 'ਚ ਯਕੀਨ ਰੱਖਦੇ ਹਾਂ। ਸਾਡੇ ਗੁਰੂ ਨੇ ਅਨੇਕਤਾ ਦਾ ਰਸਤਾ ਦੱਸਿਆ। ਸਾਡੇ ਗੁਰੂ ਨੇ ਕਿਹਾ ਕਿ ਭਾਈ ਕੋਈ ਰਸਤੇ ਤੇ ਵੀ ਤੁਰੇ ਜਦੋਂ ਤੱਕ ਸੱਚੀ ਗੱਲ ਹੈ। ਔਰ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਇਸਲਾਮਿਕ ਸਿਵਲਾਈਜੇਸ਼ਨ ਦੇ ਗੜ੍ਹ 'ਚ ਖਲੋ ਕੇ ਕਹੀ ਸੀ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਅਲਟੀਮੇਟਲੀ ਤੁਹਾਡੇ ਅਮਲ ਨੇ ਸਤਿਗੁਰੂ ਰਹਿਮਤ ਕਰਨ। ਇਹ ਗੁਰੂ ਗ੍ਰੰਥ ਗੁਰੂ ਪੰਥ ਦੀ ਡਾਕਟਰੀਨ, ਜਿਸ ਦੇ ਲਈ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਇਹਨਾਂ 3 ਦਹਾਕਿਆਂ ਦੇ 1 ਲੱਖ ਤੋਂ ਜ਼ਿਆਦਾ ਨੇ, 1.5 ਲੱਖ ਤੋਂ ਜ਼ਿਆਦਾ ਨੇ, ਕਿਉਂਕਿ ਮਾਰਨ ਵਾਲੇ ਸਮਾਧਾਂ ਨਹੀਂ ਬਣਾਉਂਦੇ, ਕਬਰਾਂ ਨਹੀਂ ਬਣਾਉਂਦੇ। ਤੁਸੀਂ ਗਿਣਤੀ ਕਰੋ। ਹਾਂ, ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਕੋਸ਼ਿਸ਼ ਕੀਤੀ, ਜਸਵੰਤ ਸਿੰਘ ਖਾਲੜਾ 6 ਸਤੰਬਰ 1995 ਨੂੰ ਉਹ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤੇ ਗਏ। ਸਾਡੇ ਸਾਹਮਣੇ ਇਹ ਨਿਸ਼ਾਨਾ ਰਹੇ ਕਿ ਅਲਟੀਮੇਟਲੀ ਸਿੱਖ ਕੌਮ ਨੇ ਦਰਿਆਏ ਜਮਨਾ ਤੋਂ ਵਾਘਾ ਅਟਾਰੀ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਐਗਜ਼ਿਸਟ ਕਰਦੇ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਉਹਨੂੰ ਅਸੀਂ ਲਿਬਰੇਟ ਕਰਵਾਉਣਾ। ਇਸ ਦੇ ਲਈ ਸਿਰ ਜੋੜ ਕੇ ਬੈਠੀਏ। ਵੀ ਐਗਰੀ ਟੂ ਡਿਸਐਗਰੀ ਦੀ ਅਪਰੋਚ ਰੱਖੀਏ। ਭਰਾਵਾਂ ਭੈਣਾਂ ਦੀ ਤਰ੍ਹਾਂ ਛੋਟੇ ਛੋਟੇ ਮਸਲੇ, ਛੋਟੇ ਛੋਟੇ ਜਿਹੜੇ ਇਸ਼ੂ ਨੇ, ਉਹਨਾਂ ਨੂੰ ਬੈਕ ਬਰਨਰ ਤੇ ਰੱਖ ਦਈਏ। ਸਾਡੇ ਕੋਲ ਜਦੋਂ ਆਪਣੀ ਆਜ਼ਾਦੀ, ਆਪਣਾ ਮੁਲਕ ਹੋਏਗਾ, ਸਾਡੇ ਵਿਦਵਾਨ, ਸਾਡੇ ਸਕਾਲਰ, ਸਾਡੀਆਂ ਟਕਸਾਲਾਂ, ਸਾਡੇ ਜਥੇ, ਸਾਡੇ ਇੰਟੈਲੈਕਚੁਅਲ ਬੈਠ ਕੇ ਉਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰ ਸਕਦੇ ਨੇ। ਇਸ ਵੇਲੇ ਡਿਵੀਜ਼ਨ ਵਾਲੀ ਗੱਲ ਜਿਹੜੀ ਵੀ ਕਿਸੇ ਪਾਸੇ ਕੋਈ ਵੀ ਖਿੱਚਦਾ ਹੈ, ਉਹਨੂੰ ਅਵੋਇਡ ਕਰੋ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਯਾਦ ਕੀਤਾ। ਔਰ ਇਹ ਪ੍ਰੋਗਰਾਮ ਜਿਹੜਾ ਕਿ TV 84 ਦੇ ਕੈਮਰੇ 'ਚ ਬੰਦ ਹੋ ਰਿਹਾ, ਇਹ ਆਉਣ ਵਾਲੇ ਸੈਚਰਡੇ ਤੁਸੀਂ 8 ਤੋਂ 10:30 ਦੇ ਟਾਈਮ ਸਲੋਟ 'ਚ ਨੂੰ ਦੇਖ ਸਕੋਗੇ। ਔਰ ਇਹ TV 84 ਅੱਜ ਤੋਂ ਲਗਭਗ 5 ਸਾਲ ਪਹਿਲਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ 84 ਸਾਡੀ ਉਹ ਬੋਨ ਹੈ ਜਿਸ ਦੇ ਨਾਲ ਸਭ ਕੁਝ ਹੀ ਜੁੜਿਆ ਹੋਇਆ। ਇਸ 'ਚੋਂ ਸਾਡੇ ਘੱਲੂਘਾਰੇ ਵੀ ਨਿਕਲਦੇ ਨੇ, ਪਰ ਇਸ 'ਚੋਂ ਸਾਡੀ ਆਜ਼ਾਦੀ ਦੀ ਹੂਕ ਖਾਲਿਸਤਾਨ ਦੇ ਰੂਪ 'ਚ ਵੀ ਮੂਰਤੀਮਾਨ ਹੁੰਦੀ ਹੈ। ਔਰ ਇਸ ਸਾਰੇ ਨੂੰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹ ਪਲੇਟਫਾਰਮ ਸਭ ਲਈ ਖੁੱਲ੍ਹਾ ਹੋਏ। ਔਰ ਇਹ ਨਹੀਂ ਹੈ ਕਿ ਇਹਨੂੰ ਅਸੀਂ ਸਿਰਫ ਇੱਕ ਖਾਲਿਸਤਾਨ ਦੀ ਸੋਚ ਦੀ ਪ੍ਰਮੋਸ਼ਨ ਲਈ ਰੱਖਿਆ। ਪਿਛਲੇ 4-5 ਦਿਨਾਂ 'ਚ ਇੱਕ ਦਿਨ ਅਸੀਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਉਹਨਾਂ ਨਾਲ ਅੱਧੇ ਘੰਟੇ ਦਾ ਇੰਟਰਵਿਊ ਸੀ। ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ, ਉਸ ਤੋਂ ਪਹਿਲਾਂ ਡਾਇਰੈਕਟਰ ਜਨਰਲ ਇੰਟੈਲੀਜੈਂਸ ਸੀ, ਜਿਨ੍ਹਾਂ ਨੇ ਪਹਿਲੀ ਵਾਰ TV 84 ਤੇ ਇਨਕਸ਼ਾਫ ਕੀਤਾ ਸੀ ਕਿ ਕਿਵੇਂ 2007 ਦੇ ਵਿੱਚ ਸੁਖਬੀਰ ਬਾਦਲ ਨੇ ਮੈਨੂੰ ਸੱਦ ਕੇ ਕਿਹਾ ਸੀ ਕਿ ਭਾਈ ਇਹ ਸੌਦਾ ਸਾਧ ਵਾਲਿਆਂ ਨੇ ਵੋਟਾਂ ਕਾਂਗਰਸ ਨੂੰ ਪਵਾਈਆਂ ਤੇ ਇਹਨਾਂ ਦਾ ਕੁਝ ਕਰਨਾ ਹੈ। ਜਿਹੜਾ ਪਹਿਰਾਵਾ ਉਹਨੇ ਪਹਿਨਿਆ 10ਵੇਂ ਪਾਤਸ਼ਾਹ ਦਾ ਸੰਗ, ਉਹ ਵੀ ਉਹਨੇ ਕਿਹਾ ਇੰਟੈਲੀਜੈਂਸ ਏਜੰਸੀਆਂ ਨੇ ਤਿਆਰ ਕੀਤਾ, ਅਸੀਂ ਅੰਦਰ ਪਹੁੰਚਾਇਆ। ਕੈਮਰਾਮੈਨ ਵੀ ਸਾਡਾ ਅੰਦਰ ਸੀ। ਬਾਅਦ ਅਸੀਂ ਅਜੀਤ, ਇੰਡੀਅਨ ਐਕਸਪ੍ਰੈਸ ਜਿਹੜਾ 2-3 ਲੱਖ ਰੁਪਏ ਦੀਆਂ ਐਡਾਂ, ਉਹ ਵੀ ਪੰਜਾਬ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਸ ਬਿੱਲ ਨੂੰ ਫੁੱਟ ਕੀਤਾ। ਸੋ ਇਹ ਬਹੁਤ ਸਾਰੇ ਇਨਕਸ਼ਾਫ। ਔਰ ਉਸ ਤੋਂ ਬਾਅਦ ਇਹ ਗੱਲ ਚਾਰਜ ਫੇਰੇ ਘੁੰਮੀ। ਅੱਜ ਦੇ ਪੀਰੀਅਡ 'ਚ ਮੀਡੀਆ ਇੱਕ ਉਹ ਵੈਪਨ ਹੈ ਜਿਹੜਾ ਕਿ ਮੋਸਟ ਪਾਵਰਫੁਲ ਵੈਪਨ ਹੈ। ਬਹੁਤ ਸਾਰੀਆਂ ਲੜਾਈਆਂ ਅੱਜ ਮੀਡੀਆ 'ਚ ਹੀ ਲੜੀਆਂ, ਜਿੱਤੀਆਂ ਹਾਰੀਆਂ ਜਾਂਦੀਆਂ ਨੇ। TV 84 ਇੱਕ ਆਵਾਜ਼ ਬਣ ਕੇ ਉੱਭਰਿਆ, ਜਿੱਥੇ ਅਸੀਂ ਟਾਈਮ ਵਾਰਨਰ ਜਿਹੜਾ ਹੁਣ ਸਪੈਕਟਰਮ ਹੈ, ਔਰ ਬੈਲ 5 ਕੈਨੇਡਾ, ਤੁਹਾਡੇ ਜਿੰਨੇ ਰੋਕੂ, ਜਾਦੂ, ਜਿੰਨੀ ਡਿਵਾਈਸਿਸ ਨੇ ਉਹਨਾਂ ਦੇ ਉੱਤੇ ਵੀ ਹੈ।
ਔਰ ਇਸ ਦੇ ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਵੀ ਜਿਹੜੇ ਸਾਡੇ ਸ਼ਾਮ ਦੇ ਪ੍ਰੋਗਰਾਮ ਹੁੰਦੇ ਨੇ 8 ਤੋਂ 9 ਇੱਕ ਸੱਚੋ ਸੱਚ ਪ੍ਰੋਗਰਾਮ ਮੰਡੇ ਥਰੂ ਫਰਾਈਡੇ ਹੁੰਦਾ, ਉਹ ਲਾਈਵ ਹੁੰਦਾ ਔਰ ਅਸੀਂ 4-5 ਮਹੀਨੇ ਤੋਂ ਹੀ ਸ਼ੁਰੂ ਕੀਤਾ ਹੈ। ਇਸ ਵੇਲੇ ਲਗਭਗ 1 ਲੱਖ ਲਾਈਵ ਲਾਈਕਸ ਨੇ ਉਸ ਪ੍ਰੋਗਰਾਮ ਦੀਆਂ, ਕਿਉਂਕਿ ਇਹ ਇੱਕ ਆਵਾਜ਼ ਜਦੋਂ ਤੱਕ ਇੰਡੀਆ 'ਚ ਪੇਜ ਬੈਨ ਨਹੀਂ ਹੁੰਦਾ, ਪੰਜਾਬ ਤੋਂ ਲੈ ਕੇ ਸਾਰੇ ਸਾਊਥ ਏਸ਼ੀਆ 'ਚ ਵੱਡੀ ਗਿਣਤੀ 'ਚ ਭਰਾ ਭੈਣਾਂ ਉੱਥੇ ਇਹਨੂੰ ਜੁਆਇਨ ਕਰਦੇ ਨੇ। ਸੋ ਅਸੀਂ ਤੁਹਾਡੇ ਤੋਂ ਤਵੱਕੋ ਵੀ ਕਰਦੇ ਹਾਂ ਕਿ ਇਹ ਇੱਕ ਵੱਡੇ ਪ੍ਰੋਜੈਕਟ ਦਾ ਕੰਮ ਹੈ। ਲਗਭਗ $30,000 ਮਹੀਨੇ ਦਾ ਇਸ ਦਾ ਐਕਸਪੈਂਸ ਹੈ ਔਰ ਅਲਟੀਮੇਟਲੀ ਸਾਡੇ ਕੁਝ ਫੈਸਲੇ ਨੇ, ਕੋਈ ਮੰਤਰੀ ਜੰਤਰੀ ਤੰਤਰੀ ਦੀ ਐਡ ਨਹੀਂ ਹੁੰਦੀ। ਔਰ ਜਿੰਨੀਆਂ ਅਖਬਾਰਾਂ ਤੁਸੀਂ ਦੂਸਰੀਆਂ ਤੀਸਰੀਆਂ ਦੇਖੋਗੇ, ਅੱਜ ਸਿੱਖਾਂ ਦਾ ਵੱਡਾ ਹਿੱਸਾ ਹੈ ਮੰਤਰ ਜੰਤਰ ਤੰਤਰ ਵਾਲਿਆਂ ਦੇ ਹੀ ਹਵਾਲੇ ਹੈ। ਔਰ ਇਸ ਸਭ ਨੂੰ ਵਪਾਰੀ ਵੀ ਅਸੀਂ ਰੱਖਿਆ ਹੋਇਆ ਵੀ ਕੋਈ ਵੀ ਜਿਹੜਾ ਐਂਟਾਈ ਪੰਥਕ ਸੋਚ ਹੈ ਉਸ ਨੂੰ ਕੋਈ ਪ੍ਰਮੋਸ਼ਨ ਨਹੀਂ ਹੈ, ਤੇ ਫਿਰ ਲੈ ਦੇ ਕੇ ਅਸੀਂ ਸੰਗਤ ਦੇ ਅੱਗੇ ਹੀ ਆ ਕੇ ਖਲੋ ਜਾਂਦੇ ਕਿ ਤੁਸੀਂ ਵੱਧ ਤੋਂ ਵੱਧ ਇਸ ਨੂੰ ਦੇਖੋ ਵੀ। ਤੁਹਾਡੇ ਜਿੰਨੇ ਵੀ ਬਾਕਸਿਸ ਵੀ ਘਰਾਂ 'ਚ ਲੱਗੇ ਹੋਣਗੇ ਉਹਨਾਂ 'ਚ ਵੀ ਤੁਸੀਂ ਦੇਖਦੇ ਹੋਵੋਗੇ, ਪਰ ਨਾਲ ਦੀ ਨਾਲ ਜਿਹੜੀ ਅਸੀਂ ਫਾਈਨੈਂਸ਼ੀਅਲ ਸਪੋਰਟ ਦੀ ਵੀ ਤਵੱਕੋ ਕਰਦੇ ਹਾਂ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਰੋਤਿਆਂ ਨੂੰ ਮੇਰੀ ਬੇਨਤੀ ਹੈ ਕਿ ਫਿਲਾਡੈਲਫੀਆ ਸਿੱਖ ਸੁਸਾਇਟੀ, ਜਿੱਥੇ ਦਾਸ ਵੀ ਕਾਫੀ ਲੰਬੇ ਅਰਸੇ ਤੋਂ ਸੇਵਾ ਕਰ ਰਿਹਾ ਹੈ, ਜਿੱਥੇ ਪੰਥਕ ਸਮਾਗਮ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਦਿੱਤੇ ਹੋਏ ਮੱਤ ਸਮੱਤ ਲੈ ਕੇ ਆਪਣੇ ਜੀਵਨ ਨੂੰ ਸਫਲ ਆਪਾਂ ਤਾਂ ਹੀ ਬਣਾ ਸਕਦੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਮਰਜ਼ਾਦਾ ਖੰਡੇ ਬਾਠੇ ਦੀ ਪੌਲ ਲੈ ਕੇ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਪਾਸੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਅਤੇ ਸ਼ਬਦ ਤੋਂ ਆਪਣੇ ਜੀਵਨ ਨੂੰ ਸੇਧ ਦੇਈਏ। ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਪਵਿੱਤਰ ਬਣਾਈਏ। ਨਾਲ ਨਾਲ ਇਸ ਫਿਲਾਡੈਲਫੀਆ ਸਿੱਖ ਸੁਸਾਇਟੀ ਦੇ ਜੋ ਜਿਤਨੇ ਵੀ ਮੈਂਬਰ ਹਨ, ਪ੍ਰਬੰਧਕ ਸਾਹਿਬਾਨ ਹਨ, ਉਹ ਪੰਥਕ ਕਾਰਜਾਂ ਵਾਸਤੇ ਸਦਾ ਤਤਪਰ ਰਹਿੰਦੇ ਹਨ। ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਉਹਨਾਂ ਦਾ ਸ਼ਹਾਦਤ ਦਿਹਾੜਾ ਵੀ ਅੱਜ ਸਾਰੇ ਪਿਆਰ ਦੇ ਨਾਲ ਮਨਾ ਰਹੇ ਹਾਂ। ਉਹਨਾਂ ਦੇ ਉੱਤੇ ਸਾਡੇ ਦੂਰੋਂ ਦੂਰੋਂ ਬੁਲਾਰੇ ਆਏ ਹਨ, ਵਿਚਾਰ ਰੱਖਣਗੇ। ਸੋ ਸਾਨੂੰ ਸਾਰਿਆਂ ਨੂੰ ਹੀ ਪੰਥਕ ਕਾਰਜਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਸੱਚੀ ਸੁੱਚੀ ਸਾਡੀ ਜੇ ਸ਼ਹੀਦਾਂ ਨੂੰ ਜੋ ਸ਼ਰਧਾਂਜਲੀ ਹੈ ਉਹ ਇਹ ਹੈ ਕਿ ਪੰਥਕ ਕਾਰਜਾਂ ਵਿੱਚ ਸਾਰੇ ਸ਼ਾਮਲ ਹੋਈਏ। ਪੰਥ ਵਿੱਚ ਸਤਿਗੁਰੂ ਜੀ ਏਕਤਾ ਬਖਸ਼ਿਸ਼ ਕਰਨ। ਇੱਕ ਨਿਸ਼ਾਨ ਹੇਠ, ਇੱਕ ਗੁਰੂ ਦੇ ਉਪਦੇਸ਼ ਹੇਠ ਇਕੱਠੇ ਹੋ ਕੇ ਅਸੀਂ ਧਰਮ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਈਏ। ਮੇਰੀ ਦਾਸ ਦੀ ਇੰਨੀ ਬੇਨਤੀ ਹੈ। ਸਮੂਹ ਸੰਗਤਾਂ ਨੂੰ ਫਿਲਾਡੈਲਫੀਆ ਸਿੱਖ ਸੁਸਾਇਟੀ ਦੇ ਅੰਦਰ ਇਹ ਜੋਬ ਕਰਦਿਆਂ, ਇਹ ਸੇਵਾ ਕਰਦਿਆਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। पोथी परमेश्वर का थान, पोथी परमेश्वर का थान, साध संग गावे गुण गोविंद, पूर्ण ब्रह्म ज्ञान, पूर्ण ब्रह्म ज्ञान। बाणी गुरु गुरु है बाणी, विच बाणी अमृत सारे, गुर बाणी कहे सेवक जन मानै, प्रतख गुरु निस्तारे, गुर बाणी कहे सेवक जन मानै, प्रतख गुरु निस्तारे। बख्शिशां दे मालक, दया दे सागर, कृपा निधान, गरीब नवाज,
ਚਵਰ ਛਤਰ ਤਖਤ ਦੇ ਸਵਾਮੀ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਬੈਠ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਜੋ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਿਦਕ ਨਾਲ ਮਨਾ ਰਹੇ ਹਾਂ ਤੇ ਇਹਨਾਂ ਦੇ ਨਾਲ ਨਾਲ ਜੋ ਪਿਛਲੇ ਦਿਨੀ ਇੱਕ ਮਹਾਨ ਸ਼ਹੀਦ ਸਰਦਾਰ ਭਾਈ ਦਿਲਾਵਰ ਸਿੰਘ ਜੀ ਉਹਨਾਂ ਦੀ ਯਾਦ ਵੀ ਆਪਾਂ ਤਾਜ਼ਾ ਕਰ ਰਹੇ ਹਾਂ। ਆਓ ਆਪਾਂ ਰਲ ਕੇ, ਕਿਉਂਕਿ ਸਾਡੇ ਕੋਲ ਮਹਾਨ ਪ੍ਰਚਾਰਕ ਪਹੁੰਚੇ ਹੋਏ ਨੇ, ਉਹਨਾਂ ਨੇ ਵੀ ਸਮਾਂ ਲਗਾਉਣਾ ਹੈ। ਜਿਤਨਾ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਉਸ ਸਮੇਂ ਦੇ ਵਿੱਚ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੇਵ ਜੀ ਦੇ ਪਹਿਲੇ ਪ੍ਰਕਾਸ਼ ਬਾਰੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਾਂ। ਸਾਧ ਸੰਗਤ ਜੀ, ਆਪ ਜੀ ਫਤਿਹ ਬਖਸ਼ਿਸ਼ ਕਰੋ, ਫਤਿਹ ਕਬੂਲ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਪਵਿੱਤਰ ਬਚਨ ਹੈ, ਜਿੱਥੇ ਗੁਰਦੇਵ ਜੀ ਨੇ ਇਹ ਫਰਮਾਨ ਕੀਤਾ ਹੈ, ਜੋ ਮੈਂ ਬਚਨ ਆਰੰਭਤਾ ਦੇ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਹੈ। ਉਹ ਬਚਨ ਸੀ ਪੋਥੀ ਪਰਮੇਸ਼ਰ ਕਾ ਥਾਨ। ਕਿਸੇ ਨੂੰ ਵੀ ਮਿਲਣਾ ਹੋਵੇ ਉਹਦੇ ਥਾਂ ਦਾ ਪਤਾ ਪਹਿਲਾਂ ਚਾਹੀਦਾ ਹੈ। ਆਪਾਂ ਕਿਸੇ ਆਪਣੇ ਮਿੱਤਰ ਨੂੰ ਮਿਲਣ ਜਾਈਏ ਤੇ ਪਹਿਲਾਂ ਇਹ ਪੁੱਛਦੇ ਹਾਂ ਉਹ ਕਿੱਥੇ ਰਹਿੰਦਾ ਹੈ, ਉਹ ਥਾਂ ਕਿਹੜਾ ਹੈ। ਗੁਰਦੇਵ ਪਿਤਾ ਜੀ ਨੇ ਇੱਥੇ ਜਿਹੜੀ ਪੋਥੀ ਜ਼ਿਕਰ ਕੀਤਾ, ਸ਼ੁਰੂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਨੂੰ ਬੇਨਤੀ ਕਰਦਿਆਂ 3 ਨਾਮ ਸਨ। ਸ਼ੁਰੂ ਵਿੱਚ ਪਹਿਲਾ ਨਾਮ ਸੀ ਪੋਥੀ ਸਾਹਿਬ, ਉਸ ਤੋਂ ਬਾਅਦ ਅੱਗੇ ਚੱਲ ਕੇ ਨਾਮ ਪਿਆ ਗ੍ਰੰਥ ਸਾਹਿਬ, ਇਸ ਤੋਂ ਉਪਰੰਤ ਫਿਰ ਨਾਮ ਪੈ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ। 3 ਨਾਮ ਵਿਦਵਾਨ ਪੁਰਖਾਂ ਨੇ ਸਾਡੇ ਸਾਹਮਣੇ ਇਹ ਲਿਖ ਕੇ ਰੱਖੇ ਨੇ। ਤੇ ਜਦੋਂ ਪੋਥੀ ਸਾਹਿਬ ਹੀ ਕਹਿੰਦੇ ਸਨ, ਉਦੋਂ ਇਹ ਗੱਲ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਆਪਣੇ ਬਚਨਾਂ ਵਿੱਚ ਕਹੀ ਹੈ ਕਿ ਇਹ ਜੋ ਪੋਥੀ ਹੈ, ਭਾਵ ਇਹ ਜੋ ਪਾਵਨ ਪਵਿੱਤਰ ਬਾਣੀ ਹੈ, ਇਹ ਪਰਮੇਸ਼ਰ ਦਾ ਥਾਨ ਹੈ। ਪਰਮੇਸ਼ਰ ਇਹਦੇ ਵਿੱਚ ਵਸਦਾ ਹੈ। ਅਸਲ ਵਿੱਚ ਗੁਰੂ ਸਤਿਗੁਰੂ ਇਸ ਧਰਤੀ ਦੇ ਉੱਤੇ ਮਨੁੱਖਤਾ ਨੂੰ ਜੋੜਨ ਹੀ ਪਰਮੇਸ਼ਰ ਨਾਲ ਆਏ ਸਨ। ਗੁਰੂ ਆਪਣੇ ਨਾਲ ਨਹੀਂ ਸੀ ਜੋੜਨਾ ਚਾਹੁੰਦੇ। ਤੇ ਚੇਤੇ ਰੱਖਿਓ, ਪਰਮੇਸ਼ਰ ਆਪ ਹੀ ਸ਼ਬਦ ਰੂਪ ਹੋ ਕੇ ਇਸ ਧਰਤੀ ਉੱਪਰ ਆਏ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹਾਂ ਨਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਰੂਪ ਹੈ। ਗੁਰੂ ਨੇ ਆਪਣੇ ਨਾਲ ਨਹੀਂ ਸੀ ਜੋੜਨਾ, ਕਿਉਂਕਿ ਆਪਣੇ ਨਾਲ ਜੋੜਨ ਵਾਲੇ ਇੱਥੇ ਗੁਰੂ ਤੋਂ ਪਹਿਲਾਂ ਬਹੁਤ ਸਨ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਦੇਖੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮੇਰੇ ਗੁਰਦੇਵ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਬ੍ਰਾਹਮਣ ਲੋਕਾਂ ਨੂੰ ਆਪਣੇ ਨਾਲ ਜੋੜਦਾ ਰਿਹਾ। ਗੁਰਦੇਵ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਉੱਥੇ ਕੇਵਲ ਮੈਂ ਕਿਉਂਕਿ ਸਮੇਂ 'ਚ ਰਹਿਣਾ ਹੈ, ਟੂਕ ਮਾਤਰ 1-1 2-2 ਪੰਕਤੀਆਂ ਕਹਿ ਕੇ ਅੱਗੇ ਤੁਰਨਾ ਚਾਹੁੰਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਇੱਕ ਪੰਕਤੀ ਆਂਦੀ ਹੈ, ਜਿੱਥੇ ਗੁਰਦੇਵ ਜੀ ਨੇ ਬਚਨ ਕਿਹਾ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਉਹਦਾ ਮਤਲਬ ਸੀ ਕਿ ਜਦੋਂ ਵੀ ਹਿੰਦੂ ਮਤ ਦੇ ਅੰਦਰ ਕਿਸੇ ਦਾ ਕੋਈ ਗੁਰੂ ਬਣਦਾ ਤੇ ਬ੍ਰਾਹਮਣ ਗੁਰੂ ਬਣਦਾ, ਤੇ ਆਖਿਆ ਜਾਂਦਾ ਵੀ ਅੱਜ ਤੋਂ ਬਾਅਦ ਜਿਹੜੀ ਤੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ, ਇਹ ਸਾਰੀ ਦੀ ਸਾਰੀ ਆਪਣੇ ਬ੍ਰਾਹਮਣ ਗੁਰੂ ਦੇ ਅਨੁਸਾਰ ਕਰਨੀ। ਬਾਬਾ ਕਬੀਰ ਸਾਹਿਬ ਨੇ ਵੀ ਇਹ ਬਚਨ ਕੀਤਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਇਹਦਾ ਮਤਲਬ ਗੁਰੂ ਉਹਨਾਂ ਦਾ ਉਹ ਸੀ। ਫਿਰ ਜੇ ਅੱਗੇ ਤੁਰੋਗੇ ਤੇ ਦੂਜਾ ਰੂਪ ਸੀ ਇਸ ਧਰਤੀ ਉੱਤੇ ਜੋਗੀਆਂ ਦਾ। ਜੋਗੀ ਵੀ ਇਸ ਧਰਤੀ ਉੱਤੇ ਗੁਰੂ ਬਣਦੇ ਸਨ। ਉਹ ਗੁਰੂ ਬਣ ਕੇ ਕੋਈ ਕਹਾਂਦਾ ਸੀ ਗੁਰੂ ਗੋਰਖਨਾਥ ਜਾਂ ਗੁਰੂ ਹੋਰ ਕੋਈ, ਅਨੇਕਾਂ ਗੁਰੂ ਕਹਾਂਦੇ ਸਨ। ਗੁਰੂ ਨਾਨਕ ਪਾਤਸ਼ਾਹ ਜਦੋਂ ਧਰਤੀ ਤੇ ਆਏ, ਰੱਬ ਨਾਲ ਜੋੜਨਾ ਸੀ। ਰੱਬ ਸ਼ਬਦ ਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਆਏ ਸਨ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਂਦੀ ਇਸ ਸੰਸਾਰ ਉੱਤੇ ਇੱਕ ਹੋਕਾ ਦਿੱਤਾ, ਭਾਈ ਗੁਰੂ ਮੈਂ ਨਹੀਂ ਆ,
ਚੇਤੇ ਰੱਖਿਓ ਮੇਰੇ ਵਿੱਚ ਗੁਰੂ ਵਰਤਦਾ ਹੈ, ਮੇਰੇ ਰਾਹੀਂ ਗੁਰੂ ਪ੍ਰਗਟ ਹੁੰਦਾ ਪਿਆ। ਤੇ ਇਸ ਕਰਕੇ ਬਚਨ ਕੀਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਉੱਤੇ ਜ਼ੋਰ ਦੇਣਾ ਸੀ, ਸ਼ਬਦ ਨੂੰ ਗੁਰੂ ਕਹਿਣਾ ਸੀ, ਤੇ ਸ਼ਬਦ ਕਹੇ ਕਿ ਗੁਰੂ ਸ਼ਬਦ ਹੈ, ਤੇ ਚੇਲਾ ਵੀ ਸੁਰਤ ਨੇ ਬਣਨਾ। ਯਾਦ ਰੱਖਿਓ ਬੜੇ ਪੁਆਇੰਟ ਨੇ ਸ਼ਬਦ ਦੇ ਵਿੱਚ। ਇੱਕ ਤੇ ਸ਼ਬਦ ਨੇ ਗੁਰੂ ਬਣਨਾ ਹੈ, ਦੂਜਾ ਸਰੀਰ ਨੇ ਚੇਲਾ ਨਹੀਂ ਕੱਲਾ ਬਣਾਣਾ, ਚੇਲਾ ਨਾਲ ਸੁਰਤ ਵੀ ਬਣਨੀ ਚਾਹੀਦੀ ਹੈ। ਜਦੋਂ ਤੱਕ ਕੱਲਾ ਸਰੀਰ ਚੇਲਾ ਬਣਿਆ ਤੇ ਸੁਰਤ ਚੇਲਾ ਗੁਰੂ ਦੀ ਨਹੀਂ ਬਣਦੀ ਪਈ, ਮੈਨੂੰ ਖਿਮਾ ਕਰਿਓ, ਇਹ ਟੁੱਟ ਜਾਵੇਗਾ। ਇਹ ਗੁਰੂ ਦੇ ਮੁਤਾਬਕ ਨਹੀਂ ਤੁਰ ਸਕੇਗਾ। ਇਹ ਗੁਰੂ ਮੁਤਾਬਕ ਉਦੋਂ ਹੀ ਚੱਲੇਗਾ ਜਦੋਂ ਗੁਰੂ ਦੀ ਇਹਦੀ ਸੁਰਤ ਜਿਹੜੀ ਹੈ ਉਹ ਗੁਰੂ ਦਾ ਚੇਲਾ ਬਣ ਜਾਏਗੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਜਿਤਨਾ ਜ਼ੋਰ ਹੋ ਸਕਦਾ ਸੀ ਸ਼ਬਦ ਉੱਪਰ ਦਿੱਤਾ, ਔਰ ਬਾਰ-ਬਾਰ ਇਹ ਬਚਨ ਕੀਤਾ ਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨੰ। ਸ਼ਬਦ ਹੀ ਗੁਰੂ ਪੂਰਾ ਹੈ। ਗੁਰੂ ਸ਼ਬਦ ਜਿਹੜਾ ਬੜਾ ਗਹਿਰਾ ਹੈ, ਗੁਰੂ ਸ਼ਬਦ ਬੜਾ ਗੰਭੀਰ ਹੈ। ਤੇ ਜੇ ਗੁਰੂ ਸ਼ਬਦ ਬੜਾ ਗਹਿਰਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਸਾਚੇ ਸਾਹਿਬਾ हे ਪਰਮੇਸ਼ਰ ਤੂੰ ਆਪ ਬੜਾ ਗਹਿਰਾ ਹੈ, ਉਹ ਪਰਮੇਸ਼ਰ ਬੜਾ ਗੰਭੀਰ ਹੈ। ਜੇ ਪਰਮੇਸ਼ਰ ਆਪ ਗੰਭੀਰ, ਜੇ ਗੁਰੂ ਆਪ ਗੰਭੀਰ, ਹੁਣ ਗੁਰੂ ਨੂੰ ਅੱਗੇ ਸਤਿਗੁਰੂ ਨੇ ਆਪਣੀ ਬਾਣੀ ਦੇ ਵਿੱਚ ਪੂਰਨ ਰੂਪ ਦਿੱਤਾ ਸ਼ਬਦ ਉੱਤੇ ਜੋੜਦਿਆਂ। ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪ ਜੀ ਆਪਣੇ ਸਮੇਂ ਦੇ ਵਿੱਚ ਆਏ, ਜਦੋਂ ਗੁਰੂ ਅੰਗਦ ਦੇਵ ਗੱਦੀ ਉੱਪਰ ਬੈਠੇ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੀ ਜੋ ਆਪਣੀ ਪਾਵਨ ਬਾਣੀ ਉਚਾਰਨ ਕੀਤੀ, ਗੁਰੂ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੀ ਜਿੰਨਾ ਜ਼ੋਰ ਦਿੱਤਾ ਸਾਰੇ ਦਾ ਸਾਰਾ ਸ਼ਬਦ ਉੱਪਰ ਦਿੱਤਾ ਹੈ। ਜੇ ਕਿਸੇ ਨੇ ਗੁਰੂ ਅੰਗਦ ਦੇਵ ਜੀ ਨੂੰ ਆਣ ਕੇ ਇਹ ਸ਼ਬਦ ਕਹੇ ਨੇ ਕਿ ਮੇਰੇ ਸਤਿਗੁਰੂ ਮਨੁੱਖ ਦੇ ਅੰਦਰੋਂ ਹਉਮੈ ਨਹੀਂ ਸਮਾਪਤ ਹੁੰਦੀ, ਇਸ ਹਉਮੈ ਨੂੰ ਸਮਾਪਤ ਕਰਨ ਦਾ ਕੋਈ ਯਤਨ ਹੈ, ਕੋਈ ਢੰਗ, ਕੋਈ ਤਰੀਕਾ ਹੈ? ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਸ਼ਬਦ ਨਾਲ ਜੋੜਦਿਆਂ ਜ਼ੋਰ ਦਿੱਤਾ ਸੀ, ਹੈ ਭਾਈ ਜੇ ਆਪਣੀ ਹਉਮੈ ਨੂੰ ਸਮਾਪਤ ਕਰਨਾ ਹੈ ਤੇ ਸ਼ਬਦ ਦੇ ਅਨੁਸਾਰ ਤੁਰ ਪਵੋ, ਸ਼ਬਦ ਨਾਲ ਜੁੜ ਜਾਵੋ। ਕਿਉਂਕਿ ਮਨੁੱਖ ਦੀ ਜ਼ਿੰਦਗੀ ਦਾ ਅਗਰ ਸਭ ਤੋਂ ਵੱਡਾ ਕੋਈ ਭਿਆਨਕ ਰੋਗ ਹੈ ਤੇ ਉਹ ਹਉਮੈ ਹੀ ਹੈ। ਹਉਮੈ ਹੀ ਹੈ ਜੋ ਮਨੁੱਖ ਦੀ ਪਰਿਵਾਰ ਨਾਲ ਨਹੀਂ ਬਣਨ ਦਿੰਦੀ। ਹਉਮੈ ਹੀ ਹੈ ਜੋ ਕਿਧਰੇ ਦੋ ਸੰਸਥਾਵਾਂ ਦੀ ਆਪਸ ਨਹੀਂ ਬਣਨ ਦਿੰਦੀ। ਹਉਮੈ ਹੀ ਹੈ ਜੋ ਦੋ ਦੇਸ਼ਾਂ ਦੀ ਆਪਸ ਵਿੱਚ ਨਹੀਂ ਬਣਨ ਦਿੰਦੀ। ਹਉਮੈ ਹੀ ਹੈ ਜੋ ਦੋ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਨ ਦਿੰਦੀ। ਤੇ ਉਹ ਹਉਮੈ ਹੀ ਹੈ ਜੋ ਰੱਬ ਦੀ ਤੇ ਮਨੁੱਖ ਦੀ ਆਪਸ ਵਿੱਚ ਨਹੀਂ ਬਣਨ ਦਿੰਦੀ। ਉੱਥੇ ਪੁੱਛਿਆ ਇਹ ਹਉਮੈ ਮੁਕਦੀ ਕਿਵੇਂ ਵੇ ਜੀ? ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ ਸੀ, ਹਉਮੈ ਦੀਰਘ ਰੋਗ ਹੈ, दारू पी इस माहे, किरपा करे जे अपनी ता गुर का शब्द कमाहे। शब्द ते जोर दिता गया। नानक कहे सुनो जनो इत संजम दुख जाए। नानक गुरु जी भाव गुरु अंगद दे पातशाह उपदेश करते ने, हे दुनिया दे लोको अपनी जिंदगी नू शब्द दे विच चला लो। जिहड़ा शब्द विच जीवन चला लेगा ਉਹ ਸ਼ਬਦ ਨਾਲ ਤੁਰਿਆ ਆਪਣੀ ਹਉਮੈ ਨੂੰ ਖਤਮ ਕਰ ਦੇਵੇਗਾ। ਸਤਿਗੁਰੂ ਤੀਸਰੇ ਪਾਤਸ਼ਾਹ ਜੀ ਤਖਤ ਉੱਪਰ ਬੈਠੇ, ਔਰ ਜਦੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਆਪ ਜੀ ਤਖਤ ਉੱਪਰ ਬੈਠਦੇ ਹੋ, ਮੈਂ ਕਿਉਂਕਿ ਸੰਖੇਪ ਮਾਤਰ ਰੱਖਣਾ ਚਾਹਨਾ ਗੱਲ, ਅੱਗੇ ਲੰਬ ਪੰਦੇ ਆਪਾਂ ਥੋੜਾ ਅੱਗੇ ਤੁਰਨਾ ਹੈ, ਇਸ ਕਰਕੇ ਥੋੜਾ ਉਹ ਨਾਲ ਟੂਕ ਮਾਤਰ। ਗੁਰੂ ਅਮਰਦਾਸ ਪਿਤਾ ਜੀ ਆਪ ਜੀ ਤਖਤ ਉੱਪਰ ਬੈਠਦੇ ਹੋ। ਗੁਰੂ ਅਮਰਦਾਸ ਪਿਤਾ ਦੇ ਸਮੇਂ ਦੇ ਵਿੱਚ ਲੋਕੀ ਕੱਚੀ ਬਾਣੀ ਨਾਲ ਜੁੜਨ ਲੱਗ ਪਏ ਸਨ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਿਤਾ ਨੇ ਆਪਣੇ ਪਵਿੱਤਰ ਬਚਨਾਂ ਵਿੱਚ ਕਿਹਾ ਸੀ, ਭਾਈ ਜਿਹੜੀ ਬਾਣੀ ਸਤਿਗੁਰੂ ਤੋਂ ਬਿਨਾ ਹੈ ਉਹ ਸਾਰੀ ਦੀ ਸਾਰੀ ਬਾਣੀ ਕੱਚੀ ਹੈ। ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਜਾਂ ਫਿਰ ਗੁਰੂ ਨੇ ਇੱਕ ਹੋਰ ਵਿਚਾਰ ਦਿੱਤਾ। ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਆਪਣੇ ਬਚਨਾਂ ਵਿੱਚ ਇੱਕ ਵਿਚਾਰ ਦਿੱਤਾ, ਨੁਕਤਾ ਆਪਣੇ ਧਿਆਨ 'ਚ ਰੱਖਿਓ। ਗੁਰੂ ਅਮਰਦਾਸ ਪਿਤਾ ਕਹਿੰਦੇ ਨੇ, ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਅਨੇਕਾਂ ਸਿੱਖ ਆਉਂਦੇ ਨੇ, ਮੱਥਾ ਟੇਕਦੇ ਨੇ, ਤੇ ਸਤਿਗੁਰੂ ਇਹਨਾਂ ਦਾ ਉਧਾਰ ਕਿਉਂ ਨਹੀਂ ਨਜ਼ਰ ਆਉਂਦਾ? ਲੰਬਾ ਲੰਬਾ ਸਮਾਂ ਗੁਰੂ ਦੀ ਹਜ਼ੂਰੀ ਵਿੱਚ ਆਉਂਦਿਆਂ ਹੋ ਚੁੱਕਾ ਹੈ, ਫਿਰ ਵੀ ਉਸੇ ਤਰ੍ਹਾਂ ਅਹੰਕਾਰ, ਫਿਰ ਵੀ ਉਸੇ ਤਰ੍ਹਾਂ ਈਰਖਾ, ਫਿਰ ਵੀ ਉਸੇ ਤਰ੍ਹਾਂ ਹੀ ਸਾਰਾ ਜੀਵਨ। ਸਤਿਗੁਰੂ ਜਦੋਂ ਨਹੀਂ ਸੀ ਆਂਦੇ ਉਦੋਂ ਵੀ ਸ਼ਰਾਬਾਂ ਪੀਂਦੇ ਸਨ, ਹੁਣ ਆਂਦੇ ਨੇ ਹੁਣ ਵੀ ਪੀਂਦੇ ਨੇ।
ਸਤਿਗੁਰੂ ਜਦੋਂ ਨਹੀਂ ਸੀ ਆਂਦੇ ਉਦੋਂ ਵੀ ਝੂਠ ਬੋਲਦੇ ਸਨ, ਹੁਣ ਆਂਦੇ ਪਏ ਨੇ ਅਜੇ ਵੀ ਝੂਠ ਬੋਲਦੇ ਪਏ ਨੇ। ਸਤਿਗੁਰੂ ਜਦੋਂ ਨਹੀਂ ਸੀ ਆਂਦੇ ਉਦੋਂ ਵੀ ਈਰਖਾਬਾਜੀ ਬਣੀ ਸੀ, ਹੁਣ ਆਂਦੇ ਨੇ ਅਜੇ ਵੀ ਈਰਖਾਬਾਜੀ ਬਣੀ ਏ। ਸਤਿਗੁਰੂ ਜੀ ਫਰਕ ਕਿਉਂ ਨਹੀਂ ਪਿਆ? ਮੇਰੇ ਗੁਰਦੇਵ ਜੀ ਨੇ, ਗੁਰੂ ਅਮਰਦਾਸ ਪਿਤਾ ਨੇ ਸ਼ਬਦ ਉੱਪਰ ਜ਼ੋਰ ਦਿੰਦੇ ਹੋਏ ਇਹ ਪਾਵਨ ਪਵਿੱਤਰ ਬਚਨ ਕੀਤਾ ਸੀ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਜਿੱਠੇ ਮੁਕਤ ਨਾ ਹੋਵਈ, ਜਿੱਧਰ ਸ਼ਬਦ ਨਾ ਕਰੇ ਵਿਚਾਰ। ਇਹ ਸ਼ਬਦ ਉੱਪਰ ਜ਼ੋਰ ਦਿੱਤਾ ਗਿਆ ਵੀ ਕੇਵਲ ਦੇਖਣ ਦੇ ਨਾਲ ਸਤਿਗੁਰ ਨੂੰ ਇਹ ਸਿੱਖਾ ਤੂੰ ਮੁਕਤੀ ਨਹੀਂ ਪਾਵੇਂਗਾ, ਜਦੋਂ ਤੱਕ ਗੁਰੂ ਦੇ ਸ਼ਬਦ ਦੇ ਉੱਪਰ ਵਿਚਾਰ ਕਰਕੇ ਆਪਣੇ ਜੀਵਨ ਨੂੰ ਉਸ ਤਰ੍ਹਾਂ ਦਾ ਬਣਾ ਨਹੀਂ ਲੈਂਦਾ। ਬਲਕਿ ਹੋਰ ਇੱਕ ਬਚਨ ਕਿਹਾ ਸੀ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ, ਗੁਰਦੇਵ ਕਹਿੰਦੇ ਪੂਰੇ ਥਾਟ ਬਣਾਇਆ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇਹ ਬਾਣੀ ਕਿਹੜੀ ਬਾਣੀ? ਜਿਹੜੀ ਗੁਰੂ ਦੀ ਬਾਣੀ ਹੈ। ਇਹਨੂੰ ਜਿਹੜਾ ਆਪਣੇ ਜੀ ਨਾਲ ਸਮਝੇਗਾ ਉਹਦਾ ਉਧਾਰ ਹੋਵੇਗਾ। ਸ਼ਬਦ ਉੱਪਰ ਜ਼ੋਰ ਦਿੱਤਾ। ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਮਹਾਰਾਜ ਆਪ ਜੀ ਜਦੋਂ ਤਖਤ ਉੱਪਰ ਬੈਠੇ ਹੋ ਤੇ ਸ਼ਬਦ ਉੱਪਰ ਜ਼ੋਰ ਧੰਨ ਗੁਰੂ ਰਾਮਦਾਸ ਪਿਤਾ ਜੀ ਨੇ ਵੀ ਦਿੱਤਾ। ਉਹਨਾਂ ਨੇ ਆਪਣੇ ਪਾਵਨ ਪਵਿੱਤਰ ਬਚਨ ਕਹੇ। ਉਹ ਕਹਿੰਦੇ ਨੇ ਦੇਖੋ ਬੰਦੇ ਦੇ ਜੀਵਨ ਵਿੱਚੋਂ ਕ੍ਰੋਧ ਛੇਤੀ ਖਤਮ ਨਹੀਂ ਹੁੰਦਾ। ਵੱਡੇ ਵੱਡੇ ਤਪਸਵੀਆਂ ਨੂੰ ਵੀ ਕ੍ਰੋਧ ਪਕੜ ਲੈਂਦਾ ਹੈ। ਆਦਮੀ ਦੇ ਜੀਵਨ ਵਿੱਚੋਂ ਛੇਤੀ ਕੀਤੀਆਂ ਮਾਇਆ ਦਾ ਮੋਹ, ਇਹ ਮਮਤਵ ਜਿਹੜਾ ਹੈ, ਅਪਨਤਵ ਜਿਹੜਾ ਹੈਗਾ, ਇਹ ਨਹੀਂ ਖਤਮ ਹੁੰਦਾ। ਕਹਿੰਦੇ ਨੇ ਬੰਦੇ ਦੇ ਜ਼ਿੰਦਗੀ ਵਿੱਚੋਂ ਛੇਤੀ ਕੀਤੀਆਂ ਪਖੰਡ ਨਹੀਂ ਖਤਮ ਹੁੰਦਾ। ਮੇਰੇ ਸਤਿਗੁਰ ਜੀ ਪਖੰਡ ਕਿਵੇਂ ਮੁੱਕ ਜਾਂਦਾ ਹੈ? ਮਾਇਆ ਦਾ ਮੋਹ ਜ਼ਿੰਦਗੀ ਚੋਂ ਕਿਵੇਂ ਮੁੱਕ ਜਾਂਦਾ ਹੈ? ਸਤਿਗੁਰੂ ਪਾਤਸ਼ਾਹ ਜੀ ਬੰਦੇ ਦੇ ਜ਼ਿੰਦਗੀ ਵਿੱਚੋਂ ਕ੍ਰੋਧ ਕਿਵੇਂ ਮੁੱਕਦਾ ਹੈ? ਸਤਿਗੁਰੂ ਸਾਨੂੰ ਇਹਦਾ ਕੋਈ ਢੰਗ ਦੱਸੋਗੇ? ਗੁਰੂ ਰਾਮਦਾਸ ਪਿਤਾ ਜੀ ਬੋਲੇ ਸਨ। ਗੁਰਦੇਵ ਜੀ ਨੇ ਕਿਹਾ ਸੀ, ਸਿੱਖੋ ਜੇ ਚਾਹੁੰਦੇ ਹੋ ਨਾ ਜ਼ਿੰਦਗੀ 'ਚ ਇਹ ਬੁਰਾਈਆਂ ਮੁੱਕ ਜਾਣ, ਫਿਰ ਇੱਕ ਕੰਮ ਕਰ ਲਓ। ਕਿਹੜਾ ਜੀ? ਗੁਰ ਸ਼ਬਦ ਨਾਲ ਜੁੜ ਕੇ ਤੁਰ ਪਵੋ। ਮੈਂ ਬੇਨਤੀ ਇਹ ਕਰਨੀ ਚਾਹਨਾ ਕਿ ਸਾਰੇ ਗੁਰੂਆਂ ਨੇ ਸ਼ਬਦ ਉੱਪਰ ਜ਼ੋਰ ਦਿੱਤਾ ਤੇ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜੀਵਨ ਭਰ। ਧੰਨ ਗੁਰੂ ਰਾਮਦਾਸ ਪਿਤਾ ਜੀ ਨੇ ਆਪਣੀ ਬਾਣੀ ਵਿੱਚ ਬਚਨ ਕੇ ਬਾਣੀ ਗੁਰ ਗਾਈ, ਪਰਮਗਤ ਪਾਈ, ਪੰਚ ਮਿਲੇ ਸੁਹਾਇਆ। ਗੁਰੂ ਦੀ ਬਾਣੀ ਗਾ ਲਿੱਤੀ ਤੇ ਗੁਰੂ ਦੀ ਬਾਣੀ ਨੂੰ ਗਾਣ ਨਾਲ ਪਰਮ ਪਦਵੀ ਹਾਸਲ ਹੋ ਗਈ। ਕਿਵੇਂ ਹੋ ਗਈ ਜੀ? ਕੀ ਕੁਝ ਖਤਮ ਹੋਇਆ? ਕਹਿੰਦੇ ਗਿਆ ਕ੍ਰੋਧ, ਮਮਤਾ ਤਨ ਨਾਠੀ, ਪਾਖੰਡ ਭਰਮ ਚੁਕਾਇਆ। ਗੁਰੂ ਕ੍ਰੋਧ ਜ਼ਿੰਦਗੀ ਚੋਂ ਮੁੱਕ ਗਿਆ, ਮਮਤਾ ਜ਼ਿੰਦਗੀ ਚੋਂ ਮੁੱਕ ਗਈ, ਪਾਖੰਡ ਮੁੱਕ ਗਿਆ। ਜਿਹੜੇ ਧਰਮ ਤੇ ਨਾਮ ਉੱਤੇ ਭਰਮ ਬਣੇ ਸਨ ਉਹ ਭਰਮ ਜ਼ਿੰਦਗੀ ਵਿੱਚੋਂ ਮੁੱਕ ਗਏ। ਤੇ ਇਸੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਐਸਾ ਵੀ ਬਚਨ ਕੀਤਾ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹਦੇ ਅਰਥ ਸਮਝਿਓ ਜਰਾ। ਕਈ ਵਾਰੀ ਸਾਨੂੰ ਬਾਣੀ ਦੇ ਅਰਥ ਨਹੀਂ ਆਉਂਦੇ ਹੁੰਦੇ, ਅਸੀਂ ਆਪਣੇ ਤਰੀਕੇ ਨਾਲ ਕਰਦੇ ਹਾਂ। ਇਹਦੇ ਮਤਲਬ ਇਹ ਨਹੀਂ ਕਿ ਬਾਣੀ ਵਿੱਚ ਸਾਰੇ ਅੰਮ੍ਰਿਤ ਨੇ, ਨਹੀਂ। ਇਹਦਾ ਮਤਲਬ ਇਹ ਹੈ ਭਾਈ ਗੁਰੂ ਦੀ ਬਾਣੀ ਜਿਹੜੀ ਹੈ ਗੁਰੂ ਰੂਪ ਹੈ। ਬਾਣੀ ਗੁਰੂ ਹੈ, ਬਾਣੀ ਗੁਰੂ ਬਾਣੀ ਹੈ, ਬਾਣੀ ਹੀ ਗੁਰੂ ਹੈ। ਤੇ ਦੂਜੀ ਗੱਲ ਕੀ, ਇਹ ਬਾਣੀ ਜਿਹੜੀ ਹੈ ਨਾ, ਇਹਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹੈ। ਸਾਰੇ ਦਾ ਮਤਲਬ ਇਹਦੀ ਸੰਭਾਲ ਕਰ, ਇਹਨੂੰ ਸੰਭਾਲਣਾ ਸ਼ੁਰੂ ਕਰ। ਇਹਨੂੰ ਬਾਣੀ ਨੂੰ ਆਪਣੇ ਜੀਵਨ ਵਿੱਚ ਸੰਭਾਲ। ਕੱਲਾ ਇਹ ਨਹੀਂ ਸੰਭਾਲਣਾ ਕਿ ਘਰ ਇੱਕ ਜਪਜੀ ਸਾਹਿਬ ਦਾ ਗੁਟਕਾ ਤੇ ਗੁਟਕੇ ਨੂੰ ਲਪੇਟ ਕੇ ਰੱਖ ਦਿੱਤਾ ਤੇ ਉਹਨੂੰ ਸੰਭਾਲ ਲਿੱਤਾ, ਨਹੀਂ। ਉਹ ਕੇਵਲ ਘਰ ਜਾ ਕੇ ਅਲਮਾਰੀ 'ਚ ਨਾ ਰੱਖ, ਉਹਨੂੰ ਪੜ੍ਹਨਾ ਆਰੰਭ ਕਰ, ਉਹਨੂੰ ਵਿਚਾਰਨਾ ਆਰੰਭ ਕਰ, ਉਹਦੇ ਉੱਤੇ ਤੁਰਨਾ ਆਰੰਭ ਕਰ। ਮੇਰੇ ਗੁਰੂ ਰਾਮਦਾਸ ਪਿਤਾ ਜੀ ਨੇ ਬਚਨ ਕੀਤਾ। ਪਾਤਸ਼ਾਹ ਕਹਿਣ ਲੱਗੇ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ। ਇਹ ਦੋਨੋਂ ਸ਼ਬਦ ਇਕੱਠੇ ਨਹੀਂ ਹੈਗੇ, ਦੋਨੋਂ ਸ਼ਬਦ ਵੱਖਰੇ ਨੇ। ਗੁਰ ਬਾਣੀ, ਗੁਰੂ ਬਾਣੀ ਰਾਹੀਂ ਆਖਦਾ ਹੈ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਜਦੋਂ ਸੇਵਕ ਇਸ ਬਾਣੀ ਨੂੰ ਮੰਨ ਲਵੇਗਾ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਦਾ ਮਤਲਬ ਹੁੰਦਾ ਸਾਹਮਣੇ। ਕਹਿੰਦੇ ਦੇਖੀ ਤੇਰਾ ਉਧਾਰ ਸਾਹਮਣੇ ਹੋਵੇਗਾ ਲੋਕਾਂ ਦੇ, ਤੇਰੇ ਜੀਵਨ ਵਿੱਚ ਫਰਕ ਲੋਕਾਂ ਦੇ ਸਾਹਮਣੇ ਪੈ ਜਾਏਗਾ ਜਦੋਂ ਤੂੰ ਬਾਣੀ ਨੂੰ ਮੰਨਣਾ ਆਰੰਭ ਕਰ ਦੇਵੇਂਗਾ। ਸ਼ਬਦ ਬਾਣੀ ਉੱਤੇ ਜ਼ੋਰ ਦਿੱਤਾ ਗਿਆ।
ਸ਼ਬਦ ਉੱਪਰ ਜ਼ੋਰ ਦਿੱਤਾ ਗਿਆ। ਤੇ ਜਦੋਂ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਆ ਗਏ, ਧੰਨ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਜੀ ਤੱਕ ਸਾਰੀਆਂ ਪੋਥੀਆਂ ਵਿੱਚ ਬਾਣੀ ਸੀ, ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਇਹ ਸਾਰੀ ਸਤਿਗੁਰਾਂ ਦੇ ਕੋਲ ਮੌਜੂਦ ਸੀ। ਭਗਤਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਦੇਵ ਜੀ ਕੋਲ ਮੌਜੂਦ। ਉਸ ਤੋਂ ਬਾਅਦ ਭਗਤਾਂ ਦੀ ਬਾਣੀ, 2 ਗੁਰੂ ਸਾਹਿਬਾਨ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਕੋਲ ਮੌਜੂਦ। ਇੱਥੇ ਮੈਂ ਇੱਕ ਬੇਨਤੀ ਹੋਰ ਤੁਹਾਨੂੰ ਕਰਨੀ ਚਾਹਨਾ, ਚੇਤੇ ਰੱਖਿਓ, ਇਹ ਨੁਕਤਾ ਪਕੜਿਓ ਜਰਾ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਆਪ ਜੀ ਜਦੋਂ ਸਤਿਗੁਰੂ ਜੀ ਦੀ ਸ਼ਰਨ ਆਏ ਨਾ, ਤੇ ਸਿੱਧੇ ਗੁਰੂ ਦੀ ਸ਼ਰਨ ਨਹੀਂ ਆਏ, ਇੱਕ ਸਿੱਖ ਦੇ ਰਾਹੀਂ ਗੁਰੂ ਦੀ ਸ਼ਰਨ ਆਏ। ਭਾਈ ਜੋਧ ਦੇ ਮੂੰਹ ਤੋਂ ਗੁਰਬਾਣੀ ਸੁਣੀ, ਤੇ ਗੁਰਬਾਣੀ ਸੁਣ ਕੇ ਭਾਈ ਜੋਧ ਦੇ ਰਾਹੀਂ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਏ। ਗੁਰੂ ਅਮਰਦਾਸ ਜੀ ਸਿੱਧੇ ਗੁਰੂ ਦੀ ਸ਼ਰਨ ਨਹੀਂ ਆਏ, ਉਹਨਾਂ ਨੇ ਬੀਬੀ ਅਮਰੋ ਦੇ ਮੁਖ ਤੋਂ ਪਹਿਲਾਂ ਬਾਣੀ ਸੁਣੀ, ਤੇ ਬਾਣੀ ਸੁਣ ਕੇ ਉਹ ਫਿਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ। ਹੁਣ ਇੱਥੇ ਜੋ ਬੇਨਤੀ ਕਰਨੀ ਚਾਹਨਾ, ਉਹਨਾਂ ਨੇ ਗੁਰਮੁਖਾਂ ਦੇ ਕੋਲ ਬਾਣੀ ਤੇ ਸੁਣ ਲਈ, ਪਰ ਉਹਨਾਂ ਨੇ ਇਹ ਨਹੀਂ ਕਿ ਕੱਲ ਨੂੰ ਜਾ ਕੇ ਭਾਈ ਜੋਧ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਜਾਂ ਉਹਨਾਂ ਬੀਬੀ ਅਮਰੋ ਦੀ ਪੂਜਾ ਸ਼ੁਰੂ ਕਰ ਦਿੱਤੀ। ਨਹੀਂ, ਬੀਬੀ ਅਮਰੋ ਨੇ ਵੀ, ਭਾਈ ਜੋਧ ਨੇ ਵੀ, ਉਹਨਾਂ ਨੇ ਗੁਰੂ ਗ੍ਰੰਥ, ਗੁਰੂ ਸਤਿਗੁਰੂ ਦੇ ਚਰਨਾਂ ਨਾਲ ਜੋੜਿਆ। ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਤੇ ਭਾਈ ਜੋਧ ਵੀ ਵਿੱਚੋਂ ਨਿਕਲ ਗਿਆ, ਤੇ ਬੀਬੀ ਅਮਰੋ ਵੀ ਨਿਕਲ ਗਈ। ਆਪ ਨੂੰ ਬੇਨਤੀ ਕਰਾਂ, ਅੱਜ ਵੀ ਕਿਸੇ ਗੁਰਮੁਖ ਕੋਲੋਂ, ਗੁਰੂ ਦੇ ਪਿਆਰੇ ਕੋਲੋਂ, ਗੁਰਸਿੱਖ ਦੇ ਕੋਲੋਂ ਬਾਣੀ ਸੁਣ ਲੈਣੀ ਕੋਈ ਗਲਤ ਗੱਲ ਨਹੀਂ, ਪਰ ਬਾਣੀ ਸੁਣ ਕੇ ਉਸ ਗੁਰਮੁਖ ਦੇ ਨਾਲ ਹੀ ਜੁੜ ਜਾਣਾ, ਇਹ ਮਹਾਨ ਪਾਪ ਹੈ, ਇਹ ਅਗਿਆਨਤਾ ਹੈ। ਹੁਣ ਜੁੜਨਾ ਕਿਹਦੇ ਨਾਲ ਸੀ? ਜੁੜਨਾ ਸੀ ਜਿਹਦੀ ਬਾਣੀ ਉਹ ਗੁਰਮੁਖ ਸੁਣਾਉਂਦਾ ਪਿਆ, ਜਿਹਦੇ ਬਚਨ ਉਹ ਗੁਰਮੁਖ ਨੇ ਸੁਣਾਏ ਨੇ। ਇੱਕ ਡਾਕੀਆ ਕਿਸੇ ਦੀ ਚਿੱਠੀ ਲੈ ਕੇ ਆਂਦਾ ਹੈ, ਤੇ ਜਿਹਦੇ ਘਰ ਚਿੱਠੀ ਆਈ ਏ, ਇੱਕ ਪਤੀ ਦੀ ਚਿੱਠੀ ਆਈ ਪਤਨੀ ਨੂੰ, ਪਤਨੀ ਵਿਚਾਰੀ ਅਨਪੜ੍ਹ ਏ, ਉਹ ਡਾਕੀਆ ਨੂੰ ਕਹਿੰਦੀ ਏ ਜੀ ਚਿੱਠੀ ਪੜ੍ਹ ਕੇ ਸੁਣਾ ਦਿਓ। ਡਾਕੀਆ ਚਿੱਠੀ ਪੜ੍ਹ ਕੇ ਸੁਣਾਉਂਦਾ, ਤੇ ਚਿੱਠੀ ਵਿੱਚ ਲਿਖਿਆ ਮੇਰੀ ਪਿਆਰੀ ਪਤਨੀ, ਤੇ ਭੋਲੀ ਪਤਨੀ ਅੱਗੂ ਉੱਥੇ ਬੋਲੀ, ਕਹਿੰਦੀ ਹਾਂ ਜੀ। ਹੁਣ ਜੇ ਡਾਕੀਆ ਇਹ ਸੋਚ ਲਵੇ ਕਿ ਮੈਂ ਪਤੀ ਬਣ ਗਿਆ, ਸਭ ਤੋਂ ਵੱਡੀ ਮੂਰਖਤਾ ਤੇ ਪਾਪ ਹੈ ਉਹਦਾ। ਬਿਲਕੁਲ ਇਸੇ ਤਰ੍ਹਾਂ ਇੱਕ ਗੁਰੂ ਕਾ ਪਿਆਰਾ ਕੋਈ ਹੋਰ ਗੁਰਮੁਖ ਜਨ ਬਾਣੀ ਸੁਣਾਉਂਦਾ ਹੈ, ਤੇ ਬਾਣੀ ਨੂੰ ਸੁਣ ਕੇ ਅੱਗੂ ਕੋਈ ਗੁਰਮੁਖ ਜਨ ਉਹ ਬਾਣੀ ਦਾ ਸਤਿਕਾਰ ਕਰਦਾ ਹੋਇਆ ਨਮਸਕਾਰ ਕਰਦਾ ਹੈ, ਤੇ ਜੇ ਉਹ ਸੋਚੇ ਵੀ ਇਹਨੇ ਨਮਸਕਾਰ ਕੀਤੀ ਏ, ਹੁਣ ਇਹਨੂੰ ਮੈਂ ਆਪਣਾ ਹੀ ਚੇਲਾ ਬਣਾ ਲਾਂ, ਤੇ ਉਹ ਵੀ ਅੱਗੂ ਉਹਦਾ ਹੀ ਚੇਲਾ ਬਣ ਜੇ, ਚੇਤੇ ਰੱਖਿਓ ਪਾਪ ਏ ਇੱਕ ਮਹਾਨ। ਜੁੜਨਾ ਕਿਹਦੇ ਨਾਲ ਸੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਨਾਲ। ਸਤਿਗੁਰੂ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਆਏ, ਜਦੋਂ ਆਪ ਜੀ ਤਖਤ ਉੱਪਰ ਬੈਠੇ, ਉਸ ਸਮੇਂ ਦੇ ਵਿੱਚ 1-2 ਘਟਨਾਵਾਂ ਵਰਤੀਆਂ। ਘਟਨਾਵਾਂ ਇਹ ਸੀ ਕਿ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦਾ ਆਪਣਾ ਸੱਕਾ ਹੀ ਭਰਾ ਬਾਬਾ ਪ੍ਰਿਥੀ ਚੰਦ ਹਮੇਸ਼ਾ ਵਿਰੋਧੀ ਬਣਿਆ ਰਿਹਾ। ਵਿਰੋਧੀ ਬਣ ਕੇ ਉਹਨੇ ਜਿੰਨਾ ਗਲਤ ਗੁਰੂ ਜੀ ਦੇ ਵਿਰੋਧ ਵਿੱਚ ਕਰ ਸਕਦਾ ਸੀ ਉਹਨੇ ਕੀਤਾ। ਗੁਰੂ ਸਤਿਗੁਰੂ ਜੀ ਦਾ ਭਰਾ ਪ੍ਰਿਥੀ ਚੰਦ ਦਾ ਪੁੱਤਰ ਸੀ, ਉਹਦਾ ਨਾਮ ਸੀ ਮਿਹਰਬਾਨ। ਮਿਹਰਬਾਨ ਦਾ ਪੁੱਤਰ ਸੀ ਹਰੀ ਜੀ ਦਾ ਪੁੱਤਰ ਸੀ ਅੱਗੇ ਚਤੁਰਭੁਜ। ਚੇਤੇ ਰੱਖਣਾ, ਮੈਂ ਕਿਉਂ ਬੇਨਤੀ ਕੀਤੀ ਦਾ ਥੋੜਾ ਜਿਹਾ ਕਾਰਨ ਹੈ। ਜਿਹੜਾ ਬਾਬਾ ਪ੍ਰਿਥੀ ਚੰਦ ਦਾ ਅੱਗੂ ਪੁੱਤਰ ਹੋਇਆ ਮਿਹਰਬਾਨ, ਤੇ ਮਿਹਰਬਾਨ ਨੇ ਵੀ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਜਾ ਕੇ ਕਦੀ ਖਿਆਲ ਕਰਕੇ ਵੇਖਿਓ, ਕਿਸੇ ਬੰਦੇ ਦੇ ਮਨ ਦੇ ਵਿੱਚ ਕੋਈ ਸ਼ੋਭਾ ਪਾਉਣ ਦੀ ਬੜੀ ਇੱਛਾ ਹੋਵੇ, ਕੋਈ ਸਤਕਾਰ ਪਾਉਣ ਦੀ ਬੜੀ ਇੱਛਾ ਹੋਵੇ, ਉਹ ਵੀ ਬੰਦਾ ਫਿਰ ਜੇ ਇੱਕ ਇਨਸਾਨ ਜਿਸ ਕੰਮ ਨੂੰ ਕਰਕੇ ਸ਼ੋਭਾ ਤੇ ਸਤਕਾਰ ਪਾਉਂਦਾ ਹੋਵੇ, ਤੇ ਜਿਹਨੇ ਝੂਠਾ ਸ਼ੋਭਾ ਤੇ ਸਤਕਾਰ ਪਾਣਾ ਹੈ, ਉਹ ਵੀ ਕੋਸ਼ਿਸ਼ ਕਰੇਗਾ ਮੈਂ ਉਹੀ ਕੰਮ ਕਰਨੇ ਸ਼ੁਰੂ ਕਰ ਦੇਵਾਂ। ਉਹ ਇਸ ਕਰਕੇ ਕਰੇਗਾ ਤਾਂ ਕਿ ਮੇਰਾ ਵੀ ਸਤਕਾਰ ਬਣਨਾ ਸ਼ੁਰੂ ਬਣ ਜੇ। ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਮਹਾਰਾਜ ਆਪ ਬੈਠੇ ਸੀ ਗੁਰਤਾ ਗੱਦੀ ਉੱਪਰ, ਤੇ ਗੱਦੀ ਉੱਪਰ ਬੈਠਣ ਕਰਕੇ ਬੜਾ ਸਤਕਾਰ ਸੀ। ਪ੍ਰਿਥੀ ਚੰਦ ਕਹਿੰਦਾ ਸੀ ਮੈਂ ਵੀ ਗੁਰੂ ਬਣ ਜਾਵਾਂ, ਤੇ ਗੁਰੂ ਖਰੇ ਤਾਂ ਬਣਦੇ ਨੇ ਕਿ ਜੇ ਕੋਈ ਬਾਣੀ ਉਚਾਰਦਾ। ਉਹਨੇ ਇੱਕ ਕੰਮ ਕੀਤਾ, ਆਪਣੇ ਕੋਲੋਂ ਝੂਠੀ ਕਵਿਤਾ ਲਿਖਣੀ ਆਰੰਭ ਕਰ ਦਿੱਤੀ, ਝੂਠੀਆਂ ਵਿਚਾਰਾਂ ਲਿਖਣੀਆਂ ਆਰੰਭ ਕਰ ਦਿੱਤੀਆਂ। ਇੱਕ ਗ੍ਰੰਥ ਵੀ ਉਹਨੇ ਬਣਾ ਲਿੱਤਾ, ਤੇ ਉਹਦਾ ਜ਼ਿਕਰ ਬੰਸਾਵਲੀ ਨਾਮੇ ਵਾਲਾ ਆਪਣੇ ਗ੍ਰੰਥ ਦੇ ਵਿੱਚ ਕਰਦਾ ਹੈ। ਇਹ 2-3 ਕਾਰਨ ਬਣੇ। ਜਦੋਂ ਸ੍ਰੀ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਸ਼ਬਦ ਦੇ ਉੱਪਰ ਜ਼ੋਰ ਦਿੰਦੇ ਹੋਏ, ਸ਼ਬਦ ਨੂੰ ਅੱਗੇ ਰੱਖਦੇ ਹੋਏ, ਸਤਿਗੁਰੂ ਜੀ ਨੇ ਸ਼ਬਦ ਗੁਰੂ ਨੂੰ ਪੋਥੀ ਸਾਹਿਬ ਦੇ ਰੂਪ ਦੇ ਵਿੱਚ ਸੰਮਿਲਿਤ ਕਰ ਦਿੱਤਾ, ਉਹਨੂੰ ਇਕੱਠਾ ਕਰ ਦਿੱਤਾ। ਇੱਕ ਤੇ ਕਾਰਨ ਇਹ ਬਣਿਆ ਕਿ ਘਰ ਦਾ ਵਿਰੋਧੀ ਪ੍ਰਿਥੀ ਚੰਦ
ਉਹੀ ਗੁਰੂ ਘਰ ਦਾ ਇੱਕ ਬੜਾ ਵੱਡਾ ਵਿਰੋਧੀ ਬਣ ਕੇ ਤੇ ਉਹਦਾ ਪੁੱਤਰ ਝੂਠੀ ਬਾਣੀ, ਕੱਚੀ ਬਾਣੀ ਉਹਨੂੰ ਗਾਣ ਲੱਗ ਪਿਆ ਸੀ। ਬਚਨ ਲਿਖੇ ਨੇ ਮਿਹਰਬਾਨ ਪੁੱਤਰ ਪ੍ਰਿਥਵੀ ਦਾ ਕਵਿਸ਼ਰੀ ਕਰੇ, ਹਿੰਦੀ ਉਰਦੂ ਸੰਸਕ੍ਰਿਤੀ ਫਾਰਸੀ ਨਾਲੇ ਗੁਰਮੁਖੀ ਪੜ੍ਹੇ, ਤਿਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਗੁਰੂ ਨਾਨਕ ਜੀ ਦਾ ਨਾਮ ਵਰਤ ਕੇ ਉਹ ਬਾਣੀ ਉਸ ਤਰ੍ਹਾਂ ਲਿਖਣ ਲੱਗ ਪਿਆ। ਜਦੋਂ ਉਹ ਬਾਣੀ ਲਿਖਣ ਲੱਗਾ, ਅੱਜ ਤੱਕ ਵੀ ਤੁਸੀਂ ਦੇਖੋ ਕਈ ਕੱਚੀ ਬਾਣੀ, ਕੱਚੇ ਦੋਹਰੇ ਬਣਾਏ ਹੁੰਦੇ ਨੇ ਤੇ ਕਈ ਵਾਰੀ ਸਿੱਖ ਉਹਨਾਂ ਨੂੰ ਗਾਉਂਦੇ ਵੀ ਨੇ। ਮੈਨੂੰ ਖਿਮਾ ਕਰ ਦਿਓ, ਅੱਜ ਤੱਕ ਸਾਨੂੰ ਇਹ ਗਿਆਨ ਨਹੀਂ ਹੋ ਸਕਿਆ। ਗੁਰਬਾਣੀ ਵਿੱਚ ਲਿਖਿਆ ਪਿਆ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਕਈ ਵਾਰੀ ਭੋਲਾ ਸੇ ਗਾਂਦਾ ਜੀ ਤੇਰਾ ਭਾਣਾ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਬਾਣੀ ਕੱਚੀ ਬਣ ਗਈ। ਇਸੇ ਪ੍ਰਕਾਰ ਕਈ ਹੋਰ ਤੁਕਾਂ ਸਾਡੇ ਸਾਹਮਣੇ ਆਂਦੀਆਂ ਨੇ ਜਿਹੜੀਆਂ ਕੱਚੀ ਬਾਣੀ ਦੀਆਂ ਹੁੰਦੀਆਂ ਨੇ ਤੇ ਆਪਾਂ ਉਹਨਾਂ ਨੂੰ ਸਮਝ ਲੈਂਦੇ ਹਾਂ ਸ਼ਾਇਦ ਗੁਰੂ ਦੀ ਬਾਣੀ ਹੈ। ਗੁਰੂ ਦੀ ਬਾਣੀ ਸਮਝ ਕੇ ਉਹਨੂੰ ਸਤਿਕਾਰ ਤੇ ਪਿਆਰ ਦੇਣਾ ਸ਼ੁਰੂ ਕਰ ਦਿੰਦੇ। ਸਤਿਗੁਰੂ ਗੁਰਦੇਵ ਜੀ ਮਹਾਰਾਜ ਪਾਤਸ਼ਾਹ ਨੇ ਦੇਖ ਲਿੱਤਾ ਇਹ ਜਿਹੜੀ ਕੱਚੀ ਬਾਣੀ ਬਣਾਈ ਏ, ਅੱਜ ਤੱਕ ਭੋਲੇ ਸਿੱਖ ਇਹ ਪੂਰੀ ਤਰ੍ਹਾਂ ਸਹੀ ਬਾਣੀ ਨਾਲ ਜੁੜ ਨਹੀਂ ਸਕੇ। ਕਿਉਂਕਿ ਵਿਦਵਾਨਾਂ ਨੇ ਇੱਕ ਬਾਤ ਲਿਖੀ ਏ ਕਿ ਪ੍ਰਿਥੀ ਚੰਦ ਦਾ ਬਣਾਇਆ ਹੋਇਆ, ਮਿਹਰਬਾਨ ਦਾ ਬਣਾਇਆ ਹੋਇਆ ਇੱਕ ਸ਼ਬਦ ਕਹਿੰਦੇ ਨੇ ਕਿਸੇ ਨੇ ਸੰਗਤ ਵਿੱਚ ਪੜ੍ਹ ਦਿੱਤਾ ਸੀ, ਉਹ ਗੁਰੂ ਅਰਜਨ ਦੇਵ ਜੀ ਦੇ ਕੰਨੀ ਪੈ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਉੱਥੇ ਕਿਹਾ ਸੀ, ਭਾਈ ਗੁਰਦਾਸ ਜੀ ਗੁਰਾਂ ਕੀ ਬਾਣੀ ਜੁਦਾ ਕਰੀਏ, ਮੀਨੇ ਪਾਵਦੇ ਨੇ ਵਿੱਚ ਰਲਾ, ਨਾ ਵਿੱਚ ਰਲਾ ਧਰੀਏ। ਇਹ ਜਿਹੜੇ ਮੀਨੇ ਨੇ ਨਾ ਇਹ ਵਿੱਚ ਰਲਾ ਪਾਣ ਲੱਗੇ ਨੇ, ਬਾਣੀ ਦੇ ਵਿੱਚ ਰਲਾ ਨਾ ਪੈ ਜਾਵੇ, ਇਸ ਕਰਕੇ ਬਾਣੀ ਜੁਦਾ ਕਰ ਦਈਏ। ਇੱਕ ਗੱਲ ਮਹਿਮਾ ਪ੍ਰਕਾਸ਼ ਵਾਲਾ ਉਹ ਲਿਖਦਾ ਹੈ, ਉਹ ਕਹਿੰਦਾ ਏਕ ਦਿਵਸ ਪ੍ਰਾਤੈ ਕਾਲਾ, ਦਇਆ ਭਰੇ ਪ੍ਰਭ ਦੀਨ ਦਿਆਲਾ, ਯਾ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਜਗਤ ਉੱਤੇ ਪੰਥ ਪ੍ਰਗਟ ਹੋ ਗਿਆ, ਇਸ ਪੰਥ ਵਾਸਤੇ ਗ੍ਰੰਥ ਤਿਆਰ ਕਰ ਦੇਣਾ ਹੈ। ਉਦੋਂ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਮੈਂ ਸੰਖੇਪ ਚ ਰੱਖਣਾ ਚਾਹਨਾ, ਅੱਗੇ ਤੁਰਨਾ। ਸ਼੍ਰੀ ਗੁਰੂ ਅਰਜੁਨ ਦੇਵ ਜੀ ਪਾਤਸ਼ਾਹ ਜੀ ਨੇ ਸ਼ਬਦ ਨੂੰ ਅੱਗੇ ਰੱਖਦਿਆਂ ਹੋਇਆਂ, ਨਾਲੇ ਤੁਸੀਂ ਇੱਕ ਹੋਰ ਗੱਲ ਕਦੀ ਖਿਆਲ ਕਰਕੇ ਵੇਖਿਓ, ਕਈ ਵਾਰੀ ਅਸੀਂ ਆਮ ਜ਼ਿੰਦਗੀ ਵਿੱਚ ਦੇਖਦੇ ਹਾਂ ਕਿਸੇ ਚੀਜ਼ ਦੀ ਜ਼ਿੰਮੇਵਾਰੀ ਪਿਓ ਨੇ ਆਪਣੇ ਪੁੱਤਰ ਨੂੰ ਦੇਣੀ ਹੋਵੇ ਨਾ ਤੇ ਇੱਕਦਮ ਨਹੀਂ ਦੁਕਾਨ ਛੱਡ ਦਿੰਦਾ ਜਾਂ ਇੱਕਦਮ ਗੱਦੀ ਨਹੀਂ ਦੇ ਦਿੰਦਾ। ਪਿਓ ਕੀ ਕਰਦਾ, ਹੌਲੀ ਹੌਲੀ ਪੁੱਤਰ ਨੂੰ ਉਸ ਕੰਮ ਦੀ ਸਮਝ ਦੇਣੀ ਸ਼ੁਰੂ ਕਰਦਾ ਹੈ, ਉਹਨੂੰ ਆਪਣੇ ਨਾਲ ਬਿਠਾਉਂਦਾ ਹੈ, ਉਹਨੂੰ ਸਾਰੀ ਜਾਣਕਾਰੀ, ਉਹਨੂੰ ਗਿਆਨ ਦਿੰਦਾ ਹੈ, ਹੌਲੀ ਹੌਲੀ ਉਹਦੇ ਕੋਲ ਕੰਮ ਕਰਾਉਣਾ ਆਰੰਭ ਕਰ ਦਿੰਦਾ ਹੈ। ਤੇ ਜਦੋਂ ਵੇਖਦਾ ਹੈ ਨਾ ਕਿ ਬਿਲਕੁਲ ਪੁੱਤਰ ਇਸ ਲਾਇਕ ਹੋ ਗਿਆ ਕਿ ਹੁਣ ਇਹ ਕੰਮ ਨੂੰ ਸੰਭਾਲ ਸਕਦਾ ਹੈ, ਇਹ ਜ਼ਿੰਮੇਵਾਰੀ ਸੰਭਾਲ ਲਵੇਗਾ, ਉਦੋਂ ਪਿਓ ਕਹਿੰਦਾ ਵੀ ਅੱਜ ਤੂੰ ਹੁਣ ਸੰਭਾਲ ਜ਼ਿੰਮੇਵਾਰੀ, ਮੈਂ ਇੱਕ ਪਾਸੇ ਹੋ ਜਾਣਾ। ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸ਼ੁਰੂ ਤੋਂ ਗੁਰੂ ਨਾਨਕ ਜੀ ਜੋੜਨਾ ਚਾਹੁੰਦੇ ਸਨ, ਸ਼ਬਦ ਨਾਲ ਜੋੜਨਾ ਚਾਹੁੰਦੇ ਸਨ। ਸ਼ਬਦ ਦੀ ਸੰਭਾਲ, ਸ਼ਬਦ ਨਾਲ ਜੁੜਨ ਦਾ ਢੰਗ, ਸ਼ਬਦ ਨਾਲ ਜੀਣ ਦਾ ਤਰੀਕਾ ਮੇਰੇ ਸਤਿਗੁਰੂ ਜੀ ਨੇ ਦੇਣਾ ਸੀ। ਇਸ ਕਰਕੇ ਸ਼ੁਰੂ ਤੋਂ ਦਿੰਦੇ ਆਏ। ਜਦੋਂ ਪੰਜਵਾਂ ਜਾਮਾ ਆ ਗਿਆ, ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਹੁਣ ਸ਼ਬਦ ਇਹਨਾਂ ਨੂੰ ਪੋਥੀ ਰੂਪ ਵਿੱਚ ਇਸ ਕਰਕੇ ਦੇ ਦਿੱਤਾ ਕਿ ਹੁਣ ਸ਼ਬਦ ਦੀ ਸੰਭਾਲ, ਪੋਥੀ ਦੀ ਸੰਭਾਲ ਕਰਨੀ। ਹੁਣ ਤੂੰ ਇਹ ਚੰਗੀ ਤਰ੍ਹਾਂ ਸਮਝ ਜਾਣ, ਜਿੱਥੇ ਇਹਨਾਂ ਦੀ ਜ਼ਿੰਦਗੀ 'ਚ ਘਾਟ ਆਵੇਗੀ ਅਸੀਂ ਇਹਨਾਂ ਨੂੰ ਹੁਣ ਤੋਂ ਨਾਲੋਂ ਨਾਲ ਦੱਸੀ ਜਾਵਾਂਗੇ। ਜੋੜਨਾ ਸ਼ਬਦ ਨਾਲ ਸੀ। ਸੁਭਾਅ ਕਿਸੇ ਚੀਜ਼ ਦਾ ਇੱਕ ਦਿਨ ਨਹੀਂ ਪੱਕਦਾ, ਮੈਨੂੰ ਖਿਮਾ ਕਰਿਓ। ਸ਼ਬਦ ਨਾਲ ਜੁੜਨ ਦਾ ਸੁਭਾਅ ਇੱਕੋ ਦਿਨ ਨਹੀਂ ਸੀ ਪੱਕਣਾ, ਬਾਣੀ ਵਿੱਚ ਜੀਣ ਦਾ ਸੁਭਾਅ ਇੱਕੋ ਦਿਨ ਨਹੀਂ ਸੀ ਪੱਕਣਾ। ਗੁਰੂ ਸ਼ਬਦ ਹੀ ਗੁਰੂ ਏ, ਇਹ ਸੁਭਾਅ ਇੱਕੋ ਦਿਨ ਨਹੀਂ ਸੀ ਪੱਕ ਜਾਣਾ। ਇਸ ਕਰਕੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ, ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਸੰਗ ਲੈ ਕੇ, ਸਤਿਗੁਰੂ ਦਤਾਰ ਜੀ ਆਪ ਜੀ ਰਾਮਸਰ ਦੇ ਕੰਢੇ ਉੱਤੇ 5 ਗੁਰੂਆਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 35 ਮਹਾਂਪੁਰਖਾਂ ਦੀ ਬਾਣੀ, ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਵਾਹਿਗੁਰੂ 34 ਮਹਾਂਪੁਰਖਾਂ ਦੀ ਬਾਣੀ, ਕਿਉਂਕਿ 35ਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਉਹਨਾਂ ਦੀ ਜਿਹੜੀ ਬਾਣੀ ਉਹ ਗੁਰੂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਜਾ ਕੇ ਚੜਾਉਂਦੇ ਨੇ। ਗੁਰਦੇਵ ਜੀ ਮਹਾਰਾਜ ਜੀ ਨੇ ਇਹ ਸਾਰੀ ਬਾਣੀ ਸੰਕਲਿਤ ਕਰਕੇ ਤੇ ਗੁਰਦੇਵ ਪਿਤਾ ਸਨ 1604 ਨੂੰ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਭਾਈ ਬੰਨੋ ਤੇ ਭਾਈ ਗੁਰਦਾਸ ਜੀ ਨੂੰ ਸੰਗ ਲੈ ਕੇ ਸਾਰੀ ਬਾਣੀ ਇੱਕ ਥਾਂ ਤੇ ਇਕੱਠੀ ਕਰ ਦਿੱਤੀ। ਜਦੋਂ ਇਹ ਬਾਣੀ ਸਾਰੀ ਇਕੱਠੀ ਹੋ ਗਈ, ਉਸ ਤੋਂ ਬਾਅਦ ਇਸ ਬਾਣੀ ਦੀ ਜਿਲਦ ਲਗਾਈ ਗਈ
ਤੇ ਜਿਲਦ ਲਗਾਉਣ ਤੋਂ ਬਾਅਦ ਸਿੱਖ ਸੰਗਤਾਂ ਨੂੰ ਸੁਨੇਹੇ ਭੇਜੇ ਗਏ। ਸਿੱਖ ਸੰਗਤਾਂ ਉਤਸ਼ਾਹ ਦੇ ਨਾਲ ਸਤਿਗੁਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ। ਉੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗੁਰਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਚੁਣਿਆ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਰੱਖਣਾ ਸੀ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਇਹਨਾਂ ਨੂੰ ਰੱਖਣਾ ਸੀ। ਬਾਬਾ ਬੁੱਢਾ ਜੀ ਦੇ ਸੀਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਖਵਾਏ। ਆਪ ਜੀ ਜਿਹਨੂੰ ਅੱਜ ਦੇ ਦਿਨ ਆਪਾਂ ਕਹੀਏ, ਵਿਦਵਾਨਾਂ ਨੇ ਜਿਹੜੇ ਦਿਨ ਮਿੱਥੇ ਨੇ, ਕਿਸੇ ਨੇ 30 ਅਗਸਤ ਆਖਿਆ 1604, ਕਿਸੇ ਨੇ 1 ਸਤੰਬਰ ਕਿਹਾ। ਚਲੋ ਜੋ ਪੰਥ ਨੇ ਨਿਰਣਾ ਕੀਤਾ ਹੋਇਆ 1 ਸਤੰਬਰ 1604 ਦਾ ਕੈਲੰਡਰ ਮੁਤਾਬਕ ਆਪਾਂ ਦਿਨ ਮਨਾਉਂਦੇ ਪਏ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਸੁਸ਼ੋਭਿਤ ਸਿੱਖ ਸੰਗਤਾਂ ਪ੍ਰੇਮ ਤੇ ਬਰਾਗ ਵਿੱਚ ਭਿੱਜੀਆਂ ਹੋਈਆਂ। ਨਾਲੋਂ ਨਾਲ ਗੁਰੂ ਕੇ ਸ਼ਬਦ ਗਾਉਂਦਿਆਂ ਇੱਕ ਬਹੁਤ ਵੱਡੀ ਕ੍ਰਾਂਤੀ ਦਾ ਦਿਨ ਸੀ। ਅੱਜ ਇੱਕ ਬਹੁਤ ਵੱਡਾ ਨਵਾਂ ਰੂਪ ਆਣਾ ਸੀ। ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਦੇਣਾ ਸੀ। ਸਾਰੀ ਬਾਣੀ ਦੇ ਇੱਕੋ ਥਾਂ ਦਰਸ਼ਨ ਹੋਣੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਰੱਖੇ, ਦਰਬਾਰ ਸਾਹਿਬ ਲਿਆਂਦੇ ਗਏ। ਇੱਥੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸਾਹਿਬ ਜੀ ਦੇ ਸਿਰ ਉੱਪਰ ਆਏ ਤੇ ਆਖਿਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਕਹਿੰਦੇ ਨੇ ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਤਬ ਬੋਲਾ। ਸੂਹੀ ਮਹਿਲਾ ਪੰਜਵਾਂ ਤੇ ਬਚਨ ਆਏ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਾਵਨ ਪਵਿੱਤਰ ਸ਼ਬਦ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਪੜਿਆ। ਸੰਗਤਾਂ ਪ੍ਰੇਮ ਵਿੱਚ ਭਿੱਜੀਆਂ ਸਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਥੱਲੇ ਬੈਠੇ ਸਨ। ਤੇ ਮੈਂ ਪਿਛਲੇ ਦਿਨੀ ਵੀ ਇੱਕ ਬੇਨਤੀ ਕੀਤੀ ਸੀ ਕਿ ਸਤਿਗੁਰੂ ਕਦੀ ਵੀ 2 ਗੁਰੂ ਇੱਕੋ ਸਮੇਂ ਇਕੱਠੇ ਗੱਦੀ ਉੱਤੇ ਨਹੀਂ ਬੈਠੇ। ਇੱਕ ਗੁਰੂ ਉੱਪਰ ਬੈਠਾ ਤੇ ਦੂਜਾ ਗੁਰੂ ਥੱਲੇ ਬੈਠਾ। ਸਤਿਗੁਰੂ ਸੱਚਾ ਪਾਤਸ਼ਾਹ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਸਿੰਘਾਸਨ ਉੱਪਰ ਇੱਕ ਤਰ੍ਹਾਂ ਬੈਠ ਕੇ ਤੇ ਗੁਰੂ ਅਰਜਨ ਦੇਵ ਆਪ ਥੱਲੇ ਬੈਠੇ ਸਨ। ਸਤਿਗੁਰੂ ਉੱਪਰ ਨਹੀਂ ਸੀ ਬੈਠੇ। ਇੱਥੋਂ ਤੱਕ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਮੁਖ ਚੋਂ ਕੁਝ ਬਚਨ ਕਹੇ ਸਨ। ਆਖਿਆ, ਸਾਧ ਸੰਗਤ ਜੀ, ਗੁਰੂ ਸ਼ਰੀਰ ਨਹੀਂ ਹੈ, ਗੁਰੂ ਸ਼ਬਦ ਹੈ। ਇਹ ਗੁਰੂ ਸ਼ਰੀਰ ਨਾ ਮੰਨ ਕੇ ਤੁਰਿਓ, ਸ਼ਬਦ ਹੀ ਗੁਰੂ ਹੈ। ਕਿਉਂਕਿ ਸ਼ਰੀਰ ਦੀ ਆਪਣੀ ਇੱਕ ਸੀਮਾ ਹੈ। ਇੱਕ ਸਿੱਖ ਬੈਠਾ ਦਿੱਲੀ ਦੀ ਧਰਤੀ ਤੇ, ਇੱਕ ਸਿੱਖ ਬੈਠਾ ਕਾਬਲ ਦੀ ਧਰਤੀ ਤੇ। ਸਿੱਖ ਦੋਨੋਂ ਆਖਣ ਕਿ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ, ਇੱਕੋ ਸਮੇਂ ਦੇ ਵਿੱਚ 2 ਥਾਵਾਂ ਤੇ ਇਹ ਸਰੀਰ ਇਕੱਠਾ ਨਹੀਂ ਹੋ ਸਕਦਾ। ਸ਼ਬਦ ਨਾਲ ਜਿਹੜਾ ਜੁੜੇਗਾ ਉਹ ਕਾਬਲ ਦੀ ਧਰਤੀ ਤੇ ਬੈਠਾ ਵੀ ਜਪਜੀ ਸਾਹਿਬ ਪੜ੍ਹਦਾ ਹੋਵੇਗਾ ਤੇ ਆਪਣੇ ਗੁਰੂ ਦੇ ਦਰਸ਼ਨ ਕਰ ਲੇਗਾ। ਦਿੱਲੀ ਦੀ ਧਰਤੀ ਤੇ ਬੈਠਾ ਵੀ ਸੁਖਮਨੀ ਸਾਹਿਬ ਨੂੰ ਪੜ੍ਹਦਾ ਹੋਵੇਗਾ, ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਵੇਗਾ। ਸ਼ਬਦ ਗੁਰੂ ਹੈ। ਤੇ ਭਾਈ ਸੰਤੋਖ ਸਿੰਘ ਜੀ ਦੇ ਬੋਲ ਨੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਸ਼੍ਰੀ ਗੁਰ ਕੇਰ ਸ਼ਰੀਰ ਹੈ ਜੋ, ਸਭ ਸਥਾਨ ਸਮੇਂ ਨਾ ਦਰਸ਼ੇ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹਿ ਹੈ। या ते मेरे शरीर ते दीर्घ साहिब जान अदायब कह हैं। कहने लगे इस करके साडे शरीर तो भी ज्यादा इन्हां दा सत्कार कीता जावे। इहदा मतलब सत्कार किदा कीता गया? शब्द दा। अगे किनू कीता गया? शब्द नू अगे कीता गया। जे शब्द नू गुरु अर्जुन देव अगे करते आए ते पातशाह जी जिस दिन सतगुरु जी बाबा बुढ़ा साहब जी ने गल कही, कहने लगे सतगुरु जी प्रकाशता कीता, कहने लगे शाम नू सुखासन करियो। कहंदे सुखासन करके इन्हां नू टिकाणा किथे है? कहंदे जी कोठा साहब टिकायो। कहंदे केड़े स्थान ते? कहने लगे जिथे कल तक असी सां, जिथे कल तक असी सां उथे। कहने लगे ते तुसी किथे? कहंदे साडे धरती दे उत्ते चादर विछा देना। धन गुरु अर्जुन देव पातशाह जी आप कहंदे जमीन उपर सौंदे रहे, धन गुरु ग्रंथ साहब पातशाह जी उपर पलंग उपर रखे। होर बेनती तुहानू करां, 1604 दे विच धन धन श्री गुरु ग्रंथ साहब दा स्वरूप बन गया। 1606 दे विच धन गुरु अर्जुन देव जी दी शहीदी होई। चेते रखियो ये 2 सालां दे विच गुरु ने एक भी शब्द होर नहीं उचारण किया। विद्वान कहंदे जिहड़ी ओही बाणी सी उसे बाणी नू गाया गया, उसे बाणी दी विचार हुंदी गई। क्योंकि उस तो बाद जे होर कोई बाणी उचारण करदे ते बाणी
ਗ੍ਰੰਥ ਸਾਹਿਬ ਤੋਂ ਬਾਹਰ ਹੋ ਜਾਣੀ ਸੀ। ਇਸ ਕਰਕੇ ਗੁਰੂ ਜੀ ਨੇ ਉਸੇ ਬਾਣੀ ਨੂੰ ਇੱਥੇ ਰੱਖਿਆ। ਸ਼ਬਦ ਨੂੰ ਅੱਗੇ ਕਰਦੇ ਹੋਏ ਉਦੋਂ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਉਹਨਾਂ ਦੇ ਬਚਨ ਨੇ, ਉਹਨਾਂ ਦੇ ਬਚਨ ਉੱਥੇ ਗਾਏ ਗਏ। ਉਹ ਬਚਨ ਇਹ ਸਨ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਹਮ ਧਨਵੰਤ ਭਾਗਠ ਹਰ ਨਾਏ, ਹਰ ਗੁਣ ਗਾਵਾਂ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਿਆ ਨਿਧਾਨਾ। ਆਖਿਆ ਸੀ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧਦੋ ਜਾਈ। ਕਹਿਣ ਲੱਗੇ ਇਹਦੇ ਚ ਅਖੀਰ ਤੇ ਜਾ ਕੇ ਇਹ ਬਚਨ ਹੈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਭਾਵ ਇਹ ਸੀ ਕਿ ਜਿਹੜੇ ਭਾਗ ਚੰਗੇ ਨੇ ਉਹ ਗੁਰੂ ਗ੍ਰੰਥ ਸਾਹਿਬ ਰੂਪੀ ਖਜ਼ਾਨੇ ਵਿੱਚ ਆਣ ਕੇ ਰਲ ਜਾਏਗਾ, ਗੁਰਬਾਣੀ ਨਾਲ ਜੁੜੇਗਾ, ਆਪਣੇ ਲੇਖ ਚੰਗੇ ਬਣਾਏਗਾ, ਸ਼ਬਦ ਨਾਲ ਜੁੜ ਕੇ ਇਹ ਖਜ਼ਾਨੇ ਵਰਗੀ ਜ਼ਿੰਦਗੀ ਬਣਾ ਲੇਗਾ। ਸਤਿਗੁਰੂ ਗੁਰੂ ਅਰਜੁਨ ਦੇਵ ਪਾਤਸ਼ਾਹ ਆਪ ਜੀ 1606 ਨੂੰ ਸ਼ਹੀਦੀ ਪਾਉਂਦੇ ਹੋ, ਸ਼ਬਦ ਨੂੰ ਜ਼ਿੰਦਗੀ ਭਰ ਅੱਗੇ ਰੱਖਦੇ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ, ਪਰ ਯਾਦ ਰੱਖਿਓ ਜੀਵਨ ਭਰ ਸਤਿਗੁਰੂ ਸ਼ਬਦ ਨੂੰ ਅੱਗੇ ਰੱਖ ਕੇ ਤੁਰਦੇ ਰਹੇ। ਉਹ ਸ਼ਬਦ ਨੂੰ ਹੀ ਅੱਗੇ ਰੱਖਣਾ ਸੀ। ਜਿਸ ਦਿਨ ਗੁਰੂ ਅਰਜੁਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਨੇ ਕਿਹਾ ਸੀ ਸਿੱਖ ਨੂੰ ਕਿ ਸਾਨੂੰ ਕੋਈ ਜਪਜੀ ਸਾਹਿਬ ਸੁਣਾਵੇ। ਇੱਕ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਭਾਈ ਗੋਪਾਲਾ ਜੀ ਨੇ, ਤੇ ਗੁਰੂ ਜੀ ਨੇ ਕਿਹਾ ਸੀ ਖੁਸ਼ ਹੋ ਕੇ ਕੀ ਲੈਣਾ ਚਾਹੁੰਦੇ ਹੋ? ਉਹਨੇ ਕਿਹਾ ਜੀ ਤੁਹਾਡਾ ਘੋੜਾ ਚਾਹੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਤੂੰ ਘੋੜਾ ਮੰਗਿਆ, ਜੇ ਹੋਰ ਕੁਝ ਵੀ ਮੰਗਦਾ ਤੈਨੂੰ ਅਸੀਂ ਦੇ ਦੇਣਾ ਸੀ। ਉਹ ਬਾਣੀ ਦਾ ਸਤਕਾਰ ਗੁਰੂ ਦਾ ਸਰੇ ਸਨ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ ਸੀ, ਸਤਿਗੁਰੂ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ, ਪਰ ਗੁਰਦੇਵ ਜੀ ਬਾਣੀ ਕੱਲੀ ਪੜ੍ਹ ਕੇ ਸਭ ਕੁਝ ਮਿਲ ਜਾਏਗਾ, ਇਹ ਬੇਨਤੀ ਸਮਝਿਓ। ਉਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਨਹੀਂ ਭਾਈ, ਕੱਲਾ ਪੜ੍ਹਨ ਨਾਲ ਗੱਲ ਨਹੀਂ ਬਣਨੀ, ਇਹ ਪੜ੍ਹਨਾ ਇੱਕ ਬੜਾ ਚੰਗਾ ਮਹਾਨ ਕੰਮ ਹੈ, ਇਹਦੇ ਚ ਕੋਈ ਗਲਤ ਨਹੀਂ। ਪਰ ਕਹਿਣ ਲੱਗੇ ਦੇਖੋ ਜਿਸ ਪ੍ਰਕਾਰ ਲੱਕੜ ਦੇ ਵਿੱਚ ਅੱਗ ਹੁੰਦੀ ਏ, ਪਰ ਜਦੋਂ ਤੱਕ ਉਸ ਅੱਗ ਨੂੰ ਆਪਾਂ ਬਾਲੀਏ ਨਾ, ਲੱਕੜ ਨੂੰ ਅੱਗ ਨਾ ਲਾਈਏ, ਉਹਦੇ ਵਿੱਚੋਂ ਅੱਗ ਨਹੀਂ ਪ੍ਰਗਟ ਹੁੰਦੀ। ਜਿਸ ਤਰ੍ਹਾਂ ਦੁੱਧ ਦੇ ਵਿੱਚ ਘਿਓ ਹੁੰਦਾ ਹੈ, ਪਰ ਜਦੋਂ ਤੱਕ ਉਹਨੂੰ ਰਿੜਕੀਏ ਨਾ, ਘਿਓ ਪ੍ਰਗਟ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਬਾਣੀ ਆਪਾਂ ਪੜ੍ਹਨੇ ਜ਼ਰੂਰ ਆ, ਪਰ ਜਦੋਂ ਤੱਕ ਬਾਣੀ ਪੜ੍ਹ ਕੇ ਉਹ ਬਾਣੀ ਦੇ ਅਰਥਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਨਹੀਂ ਲੈਂਦੇ, ਕਹਿੰਦੇ ਉਦੋਂ ਤੱਕ ਉਧਾਰ ਨਹੀਂ ਹੋ ਸਕਦਾ, ਉਦੋਂ ਤੱਕ ਜੀਵਨ ਮੁਕਤੀ ਨਹੀਂ ਹੋ ਸਕਦੀ। ਮੈਂ ਅੱਗੇ ਤੁਰਨਾ ਚਾਹਨਾ, ਇਸ ਕਰਕੇ ਮੈਂ ਇੱਥੇ ਥੋੜਾ ਜਿਹਾ ਨਾਲ ਗੱਲ ਕਰੀ ਜਾਣਾ ਚਾਹਨਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪ ਜੀ ਨੇ ਸ਼ਬਦ ਨਾਲ ਜੋੜਿਆ ਸੀ, ਸੁਨ ਸ਼੍ਰੀ ਹਰਗੋਬਿੰਦ ਕਹੇ, ਕਹਿਣ ਲੱਗੇ ਜਥਾ ਕਾਸਨ ਮੈਂ ਅਗਨ ਰਹੇ, ਬਿਨਾ ਮੱਥੇ ਨਾ, ਬਿਨਾ ਮੱਥੇ, ਮੱਥੇ ਕਹਿੰਦੇ ਨੂੰ ਉਹਦੇ ਨਾਲ ਅੱਗ ਲਾਣੀ, ਬਿਨਾ ਮੱਥੇ ਨਾ ਨਿਕਸ ਪ੍ਰਕਾਸ਼ੈ, ਕਾਰਜ ਕਰੇ ਨਾ ਸ਼ੀਤ ਬਿਨਾਸੈ, ਜਥਾ ਦੁਗਧ ਮੈਂ ਘ੍ਰਿਤ ਮਿਲ ਰਹੇ ਹੋ, ਬਿਨਾ ਮੱਥੇ ਨਾ ਕਿਨਹੂ ਲਿਓ। ਕਹਿਣ ਲੱਗੇ ਬਿਨਾ ਮੱਥੇ ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਕਹਿਣ ਲੱਗੇ ਤਿਮ ਸਤਿਗੁਰ ਕੇ ਸ਼ਬਦ ਮਝਾਰਾ, ਆਤਮ ਗਿਆਨ ਲਹਿ ਸੁਖ ਸਾਰਾ। ਤੇ ਨਾਲ ਬਚਨ ਕੀਤਾ, ਕਹਿਣ ਲੱਗੇ ਜਿਹੜਾ ਇਸ ਬਾਣੀ ਨੂੰ ਪੜ੍ਹਦਾ ਸ਼ਬਦ ਵਿਚਾਰ ਉਰ ਹਿਰਦੈ ਵਸਾਵੈ, ਉਰ ਕਹਿੰਦੇ ਨੇ ਹਿਰਦੇ ਨੂੰ, ਸ਼ਬਦ ਵਿਚਾਰ ਉਰ ਹਿਰਦੈ ਵਸਾਵੈ। ਕਹਿਣ ਲੱਗੇ ਸਭ ਵਿਵਹਾਰਨ ਵਿਖੇ ਕਮਾਵੇ, ਸਾਰੇ ਵਿਵਹਾਰ ਦੇ ਵਿੱਚ ਉਹ ਸ਼ਬਦ ਕਮਾਵੇ। ਕਹਿੰਦੇ ਨੇ ਫਿਰ ਕੀ ਹੁੰਦਾ ਜੀ? ਕਹਿਣ ਲੱਗੇ ਉਹ ਜਿਹੜਾ ਇਸ ਪ੍ਰਕਾਰ ਸ਼ਬਦ ਨੂੰ ਕਮਾ ਲੈਂਦਾ, ਕਹਿਣ ਲੱਗੇ ਕਰੇ ਆਨੰਦ ਮਹਾ ਸੁਖ ਪਾਵੇ, ਉਹ ਆਨੰਦ ਪਾਉਂਦਾ ਹੈ, ਮਹਾ ਸੁਖ ਨੂੰ ਪਾ ਲੈਂਦਾ, ਜਨਮ ਮਰਨ ਕੋ ਕਸ਼ਟ ਮਿਟਾਵੇ, ਜਨਮ ਤੇ ਮਰਨ ਦਾ ਉਹ ਕਸ਼ਟ ਮੇਟ ਲੈਂਦਾ। ਸਾਰੀ ਜ਼ਿੰਦਗੀ ਸ਼ਬਦ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੱਗੇ ਰੱਖਦੇ ਰਹੇ। ਗੁਰੂ ਹਰ ਰਾਏ ਸਾਹਿਬ ਆਪ ਜੀ ਗੱਦੀ ਉੱਪਰ ਬੈਠੇ, ਤੇ ਗੁਰੂ ਹਰ ਰਾਏ ਸਾਹਿਬ ਨੇ ਤੇ ਕਮਾਲ ਕੀਤੀ ਸੀ। ਜਿਸ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਪੁੱਤਰ ਨੇ ਪੂਰੀ ਪੰਕਤੀ ਨਹੀਂ ਸੀ ਬਦਲੀ, ਕੇਵਲ ਸ਼ਬਦ ਵਿੱਚੋਂ ਕੁਝ ਅੱਖਰ ਬਦਲੇ ਸਨ, ਇੱਕ ਸ਼ਬਦ ਵਿੱਚੋਂ ਕੁਝ ਅੱਖਰ ਬਦਲੇ ਸਨ। ਸ਼ਬਦ ਸੀ ਮਿੱਟੀ ਮੁਸਲਮਾਨ ਕੀ, ਉਹਨੇ 3 ਅੱਖਰ ਅਗਲੇ ਬਦਲ ਤੇ ਮੁਸਲ ਦੀ ਥਾਂ ਤੇ ਬਈ ਕਰ ਦਿੱਤਾ। ਉਹਨੇ ਕਿਹਾ ਨਹੀਂ ਜੀ ਮੁਸਲਮਾਨ ਨਹੀਂ, ਬੇਈਮਾਨ ਹੈ। ਗੁਰੂ ਨੇ ਕਿਹਾ ਜਿਹੜਾ ਬਾਣੀ ਦਾ ਨਹੀਂ ਉਹ ਸਾਡਾ ਵੀ ਨਹੀਂ। ਸਤਿਗੁਰੂ ਨੇ ਬਾਣੀ ਦਾ ਸਤਿਕਾਰ ਕਰਦਿਆਂ ਸ਼ਬਦ ਨੂੰ ਅੱਗੇ ਰੱਖਦਿਆਂ ਪੁੱਤਰ ਨੂੰ ਘਰੋਂ ਕੱਢ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਗੱਦੀ ਉੱਤੇ ਬੈਠੇ, ਤੇ ਦਿੱਲੀ ਦੀ ਧਰਤੀ ਤੇ ਜਿਸ ਦਿਨ ਆਪ ਜੀ ਜੋਤੀ ਜੋਤ ਸਮਾਨ ਲੱਗੇ ਸੀ, ਸਿੱਖਾਂ ਨੇ ਪੁੱਛਿਆ ਸਤਿਗੁਰੂ ਤੁਹਾਡੇ ਦਰਸ਼ਨ, ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਕਿਹਾ ਸੀ
ਜੋ ਮਮ ਸਾਥ, ਕਹਿਣ ਲੱਗੇ ਜਿਹਨੂੰ ਸਾਡੇ ਦਰਸ਼ਨ ਕਰਨ ਦੀ ਚਾਹ ਹੈ ਨਾ, ਕਹਿਣ ਲੱਗੇ ਜੋ ਦਰਸ਼ਨ ਕਰਨ ਕੀ ਚਾਹ ਹੈ, ਦਰਸ਼ਨ ਕਹਿਣ ਲੱਗੇ ਪੜ੍ਹੈ ਸੁਨੈ ਗੁਰੂ ਗ੍ਰੰਥ ਉਮਾਹੇ, ਜੋ ਦਰਸ਼ਨ ਕਰਨ ਕੀ ਚਾਹ ਹੈ, ਕਹਿਣ ਲੱਗੇ ਪੜ੍ਹੈ ਸੁਨੈ ਗ੍ਰੰਥ ਜੀ ਉਮਾਹੇ, ਕਹਿਣ ਲੱਗੇ ਜਿਹੜਾ ਦਰਸ਼ਨ ਕਰਨ ਦੀ ਚਾਹ ਰੱਖਦਾ ਹੈ ਨਾ, ਗ੍ਰੰਥ ਸਾਹਿਬ ਨੂੰ ਪੜ੍ਹ ਲਵੇ, ਸੁਣ ਲਵੇ, ਬੜੇ ਉਮਾਹ ਦੇ ਨਾਲ ਉਹਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਆਪ ਜੀ ਨੇ ਸ਼ਬਦ ਦਾ ਪ੍ਰਕਾਸ਼ ਕਰਦਿਆਂ ਆਪ ਬਾਣੀ ਉਚਾਰਨ ਕੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਤਖਤ ਉੱਤੇ ਬੈਠੇ, ਮੈਂ ਟੂਕ ਮਾਤਰ ਗੱਲ ਕਹਿ ਦੇਣਾ ਚਾਹਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਨੰਦ ਲਾਲ ਨੇ ਪੁੱਛਿਆ ਸੀ, ਸਤਿਗੁਰੂ ਤੁਹਾਡੇ ਦਰਸ਼ਨ ਕਰਨੇ ਹੋਣ ਕਿੱਥੇ ਕਰੀਏ? ਤੇ ਸਤਿਗੁਰੂ ਜੀ ਨੇ ਕਿਹਾ ਸੀ, ਤੀਨ ਰੂਪ ਮੈਂ ਮੋਹੇ ਕੇ ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ। ਤੀਜਾ ਰੂਪ ਕਿਹੜਾ? ਗੁਰ ਸ਼ਬਦ। ਕਹੋ ਤੋਏ ਸਮਝਾਏ, ਜੋ ਮਮ ਸਾਥ ਚੈ ਕਰਨ ਬਾਤ, ਗ੍ਰੰਥ ਜੀ ਪੜ੍ਹੈ ਵਿਚਾਰੈ ਸਾਥ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਬਾਤ ਕਰਨ ਦੀ ਇੱਛਾ ਰੱਖਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਲਵੇ, ਵਿਚਾਰ ਲਵੇ, ਬਸ ਸਮਝ ਲਓ ਤੁਹਾਡੀ ਗੁਰੂ ਨਾਲ ਗੱਲ ਹੋਗੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਨੇ ਜਦੋਂ ਵੇਖ ਲਿੱਤਾ ਕਿ ਪੰਥ ਅੱਜ ਇਸ ਜ਼ਿੰਮੇਵਾਰ ਨੂੰ ਸੰਭਾਲ ਸਕਦਾ ਹੈ, ਉਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 1708 ਨੂੰ ਗੁਰਤਾ ਗੱਦੀ ਦੇ ਕੇ, ਤੇ ਜਿਸ ਸ਼ਬਦ ਦਾ ਜ਼ਿੰਦਗੀ ਭਰ ਪ੍ਰਚਾਰ ਕਰਦੇ ਆਏ ਸਨ, ਉਹ ਸ਼ਬਦ ਨਾਲ ਜੋੜਦੇ ਰਹੇ, ਤੇ ਉਹ ਸ਼ਬਦ ਦੀ ਬਰਕਤ ਹੀ ਸੀ। ਉਹ ਕਿਧਰੇ ਸ਼ਬਦ ਨਾਲ ਜੁੜੇ ਹੋਏ ਸਰਦਾਰ ਹਰਨੇਕ ਸਿੰਘ ਜੀ ਦੇ ਸੁਪੁੱਤਰ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ ਸ਼ਬਦ ਦੀ ਬਰਕਤ ਨਾਲ, ਬਾਣੀ ਦੀ ਬਰਕਤ ਨਾਲ ਇੱਕ ਪਾਪੀ ਜ਼ਾਲਮ ਨੂੰ ਮਾਰ ਕੇ ਤੇ ਇੱਕ ਅੰਤ ਕੀਤਾ ਸੀ, ਜ਼ੁਲਮ ਦਾ ਅੰਤ ਕੀਤਾ ਸੀ, ਸਿੱਖਾਂ ਦੀ ਬਰਬਾਦੀ ਕਰਨ ਵਾਲੇ ਦਾ। ਉਹਨਾਂ ਦੇ ਬਾਰੇ ਸਾਰੀ ਵਿਚਾਰ ਆਪ ਜੀ ਮੇਰੇ ਤੋਂ ਬਾਅਦ ਜੋ ਮਹਾਨ ਵਿਦਵਾਨ ਨੇ, ਸਿਆਣੇ ਨੇ, ਚਿੰਤਕ ਨੇ, ਸਕੋਲਰ ਨੇ, ਉਹਨਾਂ ਪਾਸੋਂ ਆਪ ਜੀ ਸਰਵਣ ਕਰੋਗੇ। ਸਤਿਗੁਰ ਸੱਚਾ ਪਾਤਸ਼ਾਹ ਕਿਰਪਾ ਕਰੇ, ਗੁਰੂ ਸ਼ਬਦ ਨਾਲ ਜੋੜਦਾ ਰਿਹਾ, ਅਸੀਂ ਸ਼ਬਦ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰੀਏ, ਤਾਂ ਹੀ ਇਹ ਗੁਰੂਆਂ ਦੇ ਮਨਾਏ ਹੋਏ ਪੁਰਬ ਸਫਲ ਹਨ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਦੀ ਮਾਫੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ TV 84 ਦੀ ਟੀਮ ਵੱਲੋਂ ਇੱਥੇ ਫਿਲਾਡੈਲਫੀਆ ਸਿੱਖ ਸੁਸਾਇਟੀ 'ਚ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਿਨ, ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 1 ਸਤੰਬਰ ਦਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੇ ਪਹਿਲੇ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਇਹ ਦਿਵਸ ਵੀ ਹੈ। ਔਰ ਫਿਲਾਡੈਲਫੀਆ ਸਿੱਖ ਸੁਸਾਇਟੀ, ਜਿਸ ਦੇ ਨੌਜਵਾਨ ਪਿਛਲੇ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਪੰਥ ਨੂੰ ਸਮਰਪਿਤ, ਖਾਲਿਸਤਾਨ ਨੂੰ ਸਮਰਪਿਤ ਨੇ, ਔਰ ਇਹ ਗੁਰਦੁਆਰਾ ਸਾਹਿਬ ਇੱਕ ਬੜੀ ਯੂਨੀਕ ਥਾਂ ਰੱਖਦਾ ਹੈ। ਉਹ ਭਾਵੇਂ ਵਾਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਹੋਣ, ਨਿਊਯਾਰਕ ਦੇ ਵਿੱਚ ਹੋਣ, ਪੰਥਕ ਚੜ੍ਹਦੀ ਕਲਾ ਦੀ ਗੱਲ ਹੋਏ, ਇਹ ਹਮੇਸ਼ਾ ਮੂਹਰਲੀਆਂ ਸਫਾਂ 'ਚ ਹੁੰਦੇ ਨੇ। ਔਰ ਇਹਨਾਂ ਨੇ ਇਹ ਵਿਸ਼ੇਸ਼ ਉਦਮ ਕਰਕੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਸ ਦਿਨ ਦਾ ਜਿਹੜਾ ਇੱਥੇ ਸਮਾਗਮ ਰੱਖਿਆ। ਔਰ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਦੁਨੀਆ ਭਰ ਦੇ ਵਿੱਚ TV 84 ਦੇ ਵਿਊਅਰਸ, ਸਰੋਤੇ ਨੇ, ਉਹ ਇਸ ਮੈਸੇਜ ਨੂੰ ਜ਼ਰੂਰ ਸਮਝਣ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦ ਨੇ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਹੱਕ ਅਸੀਂ ਤਾਂ ਹੀ ਲੈ ਸਕਾਂਗੇ ਜੇ ਪਹਿਲਾਂ ਅਸੀਂ ਸ਼ਹੀਦਾਂ ਨੂੰ ਯਾਦ ਕਰਾਂਗੇ। ਜੇ ਸ਼ਹੀਦਾਂ ਨੂੰ ਯਾਦ ਕਰਾਂਗੇ, ਉਹਨਾਂ ਦੀ ਵਿਰਾਸਤ ਨਾਲ ਜੁੜਾਂਗੇ, ਔਰ ਫਿਰ ਇਹ ਗੱਲ ਸਾਹਮਣੇ ਆਏਗੀ ਕਿ ਸ਼ਹੀਦਾਂ ਦੇ ਕਿੰਨੇ ਪਾਕ ਇਰਾਦੇ ਸਨ। ਉਹਨਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਸੀ, ਆਪਣੇ ਪਰਿਵਾਰ ਸਨ, ਆਪਣੇ ਕੈਰੀਅਰ ਸਨ, ਪਰ ਉਹਨਾਂ ਨੇ ਕੌਮ ਦੀ ਆਣ ਅਣਖ ਦੇ ਲਈ, ਕੌਮ ਦੀ ਵਿਗੜੀ ਸਵਾਰਨ ਦੇ ਲਈ, ਔਰ ਸਿੱਖ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਹੁਣ ਦੇ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕੀਤੇ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਅਕਿਰਤਕਣ ਹੋਵਾਂਗੇ ਜੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਨਾ ਕਰੀਏ। ਤੇ ਜਿਸ ਰਸਤੇ ਤੇ ਸ਼ਹੀਦਾਂ ਨੇ ਆਪਣਾ ਆਪਾ ਕੁਰਬਾਨ ਕਰਕੇ ਕੌਮ ਦੀ ਆਜ਼ਾਦੀ ਦਾ ਦਰਵਾਜ਼ਾ ਖੋਲ੍ਹਣ ਲਈ ਪੇਸ਼ਕਦਮੀ ਕੀਤੀ, ਜੇ ਅਸੀਂ ਉਸ ਰਸਤੇ ਤੇ ਨਾ ਚੱਲੀਏ, ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਕੌਮ ਦੇ ਵਿੱਚ ਅੱਜ ਜਾਗ੍ਰਿਤੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਭਾਰਤ ਦੇ ਨਕਸ਼ੇ ਦੀ ਕੈਦ 'ਚ ਪੰਜਾਬ 'ਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਗਦਾਰਾਂ ਦਾ ਟੋਲਾ ਬਣ ਚੁੱਕਾ ਹੈ, ਲੇਕਿਨ ਇਹਦੇ ਬਾਵਜੂਦ 5 ਮਿਲੀਅਨ ਸਿੱਖ ਡਾਇਸਪੋਰਾ ਦੁਨੀਆ ਭਰ ਵਿੱਚ ਸਿੱਖ ਵਿਰਾਸਤ ਨੂੰ, ਸਿੱਖ ਵਿਰਸੇ ਨੂੰ ਔਰ ਕੌਮੀ ਆਜ਼ਾਦੀ, ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਨ ਦੇ ਲਈ
ਉਹਨਾਂ ਦਾ ਅੱਜ ਇੱਕ ਪ੍ਰਭਾਵ ਹੈ। ਉਸ ਪ੍ਰਭਾਵ ਨੂੰ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਔਰ ਯੂਰਪ ਭਰ 'ਚ ਦੇਖਦੇ ਹਾਂ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਦੇਖਦੇ ਹਾਂ, ਔਰ ਈਵਨ ਉਹ ਸਾਊਥ ਏਸ਼ੀਆ 'ਚ ਉਹ ਪਾਕਿਸਤਾਨ ਹੋਏ, ਅਫਗਾਨਿਸਤਾਨ ਹੋਏ, ਉਹਨਾਂ 'ਚ ਵੀ ਮੈਂ ਦੇਖਦਾ ਹਾਂ। ਪਾਕਿਸਤਾਨ 'ਚ ਜਿਵੇਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ, ਨਨਕਾਣਾ ਸਾਹਿਬ 'ਚ ਵੀ, ਪਿਸ਼ਾਵਰ 'ਚ ਵੀ ਇਸੇ ਤਰ੍ਹਾਂ ਉਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਿਨ ਵੀ ਮਨਾਉਂਦੇ ਨੇ। ਸੋ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਅੱਗੇ ਤੋਰੀਏ। ਸਤਿਗੁਰੂ ਰਹਿਮਤ ਕਰਨ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ, ਪਰ ਅਸੀਂ ਉਦਮ ਕਰੀਏ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੇ ਰੂਪ ਦੇ ਵਿੱਚ ਸਾਹਮਣੇ ਦੇਖਣ ਦੇ ਲਈ, ਸਾਕਾਰ ਕਰਨ ਦੇ ਲਈ ਆਪਣਾ ਬਣਦਾ ਫਰਜ਼ ਵੀ ਨਿਭਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਸਮਾਗਮ, ਉਹਨਾਂ ਦੀ ਐਨੀਵਰਸਰੀ ਮਨਾਈ ਆ, ਤੇ ਮੇਰਾ ਇਹੀ ਮੈਸੇਜ ਆ ਸਾਰੇ ਸਿੱਖ ਯੂਥ ਨੂੰ ਕਿ ਅੱਗੇ ਸਤੰਬਰ 6 ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਦਿਵਸ ਆ, ਤੇ ਕਿ ਸਾਨੂੰ ਯੂਥ ਨੂੰ ਜਿਹੜੇ ਸਾਡੇ ਨਾਲ ਹਿਊਮਨ ਰਾਈਟਸ ਵਾਇਲੇਸ਼ਨਸ ਹੋਏ ਆ ਉਹਨਾਂ ਦੇ ਨੌਲੇਜ ਰੱਖਣੀ ਚਾਹੀਦੀ ਆ, ਤੇ ਸਾਡੇ ਜਿਹੜੇ ਯੂਨੀਵਰਸਿਟੀਜ਼ ਆ ਤੇ ਕਾਲਜਸ ਆ ਉੱਥੇ ਜਾ ਕੇ ਸਾਰੇ ਹੋਰ ਜਿਹੜੇ ਕਮਿਊਨਿਟੀ ਆ ਉਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ, ਕਿਉਂਕਿ ਜੇ ਇਹ ਅਸੀਂ ਮੈਸੇਜ ਬਾਹਰ ਨਹੀਂ ਦੱਸਿਆ ਤੇ ਇਹ ਮੈਸੇਜ ਸਾਡੇ ਕੋਲ ਹੀ ਰਹਿ ਜਾਣਾ, ਤੇ ਜੇ ਅਸੀਂ ਕੋਈ ਚੇਂਜ ਲਿਆਉਣੀ ਹੈ ਤਾਂ ਸਾਨੂੰ ਇਹ ਮੈਸੇਜ ਸਪਰੈਡ ਕਰਨਾ ਪੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਾ ਸਿੰਘ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਾਧ ਸੰਗਤ ਜੀ, ਦਾਸ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ, ਔਰ ਮੇਰੇ ਦੋ ਟੌਪਿਕ ਹਨ। ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀ, ਤੇ ਦੂਜੀ ਜਿਹੜੀ ਆਪਾਂ ਸ਼ਰਧਾਂਜਲੀ ਪੇਸ਼ ਕਰ ਰਹੇ ਹਾਂ ਸਿੱਖ ਸ਼ਹੀਦਾਂ ਨੂੰ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਉਸ 'ਤੇ ਆਪਾਂ ਚੱਲਦੇ 100% ਕਿਉਂ ਨਹੀਂ, ਜਾਂ ਕਿਸ ਤਰ੍ਹਾਂ ਇਸ 'ਤੇ ਹੋਰ ਚੰਗੇ ਤਰੀਕੇ ਨਾਲ ਚੱਲ ਸਕਦੇ ਹਾਂ। ਤੇ 2004 ਵਿੱਚ ਕਾਰ ਸਿੰਘ ਦੇ, ਤੁਸੀਂ ਸਾਰੀ ਸੰਗਤ ਜਾਣਦੀ ਆ, ਨਾਲ ਰਲ ਕੇ ਅਸੀਂ ਇੱਕ ਛੋਟੀ ਜਿਹੀ ਬੁੱਕ ਪਬਲਿਸ਼ ਕੀਤੀ, ਤੇ ਇਹਦਾ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਤੇ ਇਹਦੇ ਵਿੱਚ ਕੁਝ ਤੁਕਾਂ ਇਸ ਤਰ੍ਹਾਂ ਜੋੜੀਆਂ ਸੀ ਕਿ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਨਾਲ ਕਿਸ ਤਰ੍ਹਾਂ ਜੋੜ ਕੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਤੁਸੀਂ ਜੀ ਸਕਦੇ ਜੇ। ਤੇ ਸਭ ਤੋਂ ਪਿੱਛੇ ਇਹਦੇ ਜਿਹੜੀ ਪਿਛਲਾ ਕਵਰ ਤੇ ਲਿਖਿਆ ਵਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਨ ਦੀ ਐਂਡ ਗੁਰੂ ਗੋਬਿੰਦ ਸਿੰਘ ਸਾਨੂੰ ਹੁਕਮ ਦੇ ਗਏ ਨੇ, ਇਹ ਸਾਰੇ ਸਿੱਖਾਂ ਨੂੰ ਹੁਕਮ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰਬ ਗ੍ਰੰਥ ਮੰਨਣਾ ਵਾ। ਸੋ ਇਹਦੇ ਵਿੱਚ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਗੁਰੂ ਅਰਜਨ ਦੇਵ ਜੀ ਨੇ ਇਹਦੀ ਸੰਪਾਦਕਾ ਕੀਤੀ, ਔਰ ਭਾਈ ਗੁਰਦਾਸ ਨੇ ਲਿਖਿਆ, ਤੇ ਭਾਈ ਬਾਨੋ ਜਿਹੜਾ ਸੀ ਇੰਕ ਪੌਟ ਲੈ ਕੇ ਤੇ ਬੈਠੇ ਰਹੇ ਸੀ। ਇਹ ਜਿਹੜੀ ਬਾਣੀ ਸਾਰੇ ਸਿੱਖਾਂ ਦੀ ਆ ਜਾਂ ਸਾਰੇ ਹੋਰ ਸੇਂਟਸ ਦੀ ਜਾਂ ਮੁਸਲਮਾਨਾਂ ਦੀ ਆ, ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ। ਤੇ ਜਿਹੜੇ ਇਹ ਚੰਦ ਸ਼ਬਦ ਜਿਹੜੇ ਨੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਤੁਸੀਂ ਉਹਨੂੰ ਅਡਾਪਟ ਕਰ ਸਕਦੇ ਜੇ, ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇੱਕ ਵਾਰ ਅੰਮ੍ਰਿਤਸਰ 'ਚ ਇੱਕ ਫੰਕਸ਼ਨ ਹੋਇਆ, ਤੇ ਜਿਹਦੇ ਇੱਕ ਛੋਟਾ ਬੱਚਾ ਕਹਿ ਰਿਹਾ ਸੀ, ਗੁਰੂ ਨਾਨਕ ਦੇਵ ਜੀ ਵਾਪਸ ਆਓ, ਦੁਨੀਆ ਨੂੰ ਸਿੱਧੇ ਰਾਹ ਤੇ ਪਾਓ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜੀ ਸਾਰੀ ਬਾਣੀ ਆ ਉਹ ਗੁਰੂ ਦੀ ਬਾਣੀ ਆ, ਤੇ ਬਾਣੀ ਵਿੱਚ ਗੁਰੂ ਆ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਵਾਪਸ ਆਉਣ ਦੀ ਗੱਲ ਨਹੀਂ, ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਵਿੱਚ ਅਬਜ਼ੌਰਵ ਕਰਕੇ ਜਿਹੜੀ ਆ ਅਸੀਂ ਚੰਗੇ ਸਿੱਖ ਬਣ ਸਕਦੇ ਹਾਂ। ਫਿਰ ਜਿਸ ਤਰ੍ਹਾਂ ਤੁਸੀਂ ਬੜੀ ਆਮ ਤੌਰ ਤੇ ਸੁਣਦੇ ਜੇ, ਯੂ ਆਰ ਨੋਨ ਬਾਈ ਦ ਕੰਪਨੀ ਯੂ ਕੀਪ। ਕਿਸ ਤਰ੍ਹਾਂ ਯੂ ਆਰ ਨੋਨ ਬਾਈ ਦ ਕੰਪਨੀ ਯੂ ਕੀਪ? ਜੇ ਤੁਸੀਂ ਵਧੀਆ ਕੰਪਨੀ 'ਚ ਰਹਿੰਦੇ ਜੇ ਤੇ ਤੁਹਾਡੀ ਜ਼ਿੰਦਗੀ ਵਧੀਆ ਵਾ, ਤੇ ਜੇ ਤੁਸੀਂ ਮਾੜੀ ਕੰਪਨੀ 'ਚ ਰਹਿੰਦੇ ਜੇ, ਜਾਂ ਜਿਸ ਤਰ੍ਹਾਂ ਕਿ ਕੋਈ ਡਰੱਗੀਜ਼ ਨੇ ਉਹਨਾਂ ਦੀ ਆਪਣੀ ਕੰਪਨੀਆਂ, ਜਾਂ ਗੈਂਗਸ ਬਣੇ ਨੇ ਉਹਨਾਂ ਦੀ ਆਪਣੀ ਕੰਪਨੀਆਂ। ਤੇ ਗੁਰੂ ਸਾਹਿਬ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਆਖੀਏ। ਵੀ ਤੁਹਾਡੀ ਕੰਪਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ? ਤੁਹਾਡੀ ਕੰਪਨੀ ਉਹ ਹੋਣੀ ਚਾਹੀਦੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੀ ਸੋਚ ਹੁੰਦੀ ਆ, ਤਾਂ ਕਿ ਤੁਸੀਂ ਨੂੰ ਅਪਣਾ ਸਕਦੇ ਜੇ। ਮੈਂ ਬਾਣੀ ਦਾ ਮਾਰ ਨਹੀਂ, ਇਹ ਕਾਜ ਸਿੰਘ ਜਿਹੜਾ ਉਹ ਬਾਣੀ ਦੇ ਬਹੁਤ ਮਤਲਬ ਕਿ ਨੌਲੇਜੇਬਲ ਨੇ, ਪਰ ਜਿਹੜਾ ਬੇਸਿਕ ਪੁਆਇੰਟ ਹੈ ਜਿਹੜਾ ਮੈਂ ਤੁਹਾਨੂੰ ਸਿੱਖੀ ਦੇ ਨਾਲ ਜਾਂ ਗੁਰੂ ਸਾਹਿਬ ਨਾਲ ਜੋੜਨਾ ਚਾਹੁੰਦਾ ਵਾਂ, ਉਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ।
ਫਿਰ ਲੋਕੀ ਕਹਿੰਦੇ ਨੇ ਜੀ ਇਹ ਦੁਨੀਆ ਕਿਸ ਤਰ੍ਹਾਂ ਬਣੀ, ਹਾਊ ਦੀ ਯੂਨੀਵਰਸ ਵਾਸ ਕ੍ਰੀਏਟਡ। ਤੇ ਆਪਣੇ ਗੁਰੂ ਸਾਹਿਬ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਵੇ ਲੱਖ ਦਰਿਆਓ। ਫਿਰ ਗੁਰੂ ਸਾਹਿਬ ਕਹਿੰਦੇ ਨੇ ਅਰਬਦ ਨਰਬਦ ਧੰਦੂ ਘਾਰਾ, ਵੀ ਯੂਨੀਵਰਸ ਕਿਸ ਤਰ੍ਹਾਂ ਕ੍ਰੀਏਟ ਹੋਈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵਾ ਪਹਿਲਾਂ ਸਾਰਾ ਡਾਰਕ ਸੀ, ਦੇयर ਵਾਸ ਨੋਬਡੀ, ਨਾ ਕੋਈ ਆਦਮੀ ਸੀ ਨਾ ਜਨਾਨੀ ਸੀ ਨਾ ਕੋਈ ਕੁਛ ਨਹੀਂ ਸੀ, ਸਾਰਾ ਡਾਰਕ ਸੀ। ਔਰ ਇੱਕਦਮ ਇੰਸਟੈਂਟੇਨੀਅਸਲੀ ਸਾਰੀ ਯੂਨੀਵਰਸ ਜਿਹੜੀ ਆ ਕ੍ਰੀਏਟ ਹੋ ਗਈ। ਇਹ ਗੁਰੂ ਸਾਹਿਬਾਨਾਂ ਨੇ ਬੜੀ ਐਕੂਰੇਟਲੀ ਪ੍ਰੈਡਿਕਟ ਕੀਤੀ ਸੀ, ਜਿਹੜੀ ਕਿ ਉਹ ਸਾਇੰਟੀਫਿਕ ਹਿਸਾਬ ਨਾਲ ਜਿਹੜਾ ਉਹ ਪੂਰੀ ਉਤਰਦੀ ਹੈ। ਫਿਰ ਵੀ ਵਾਟਸ ਅ ਪਰਪਸ, ਸਾਡੀ ਜ਼ਿੰਦਗੀ ਦਾ ਪਰਪਸ ਕੀ ਆ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਭਾਈ ਇਹ ਤੇਰੀ ਵਾਰੀ ਆ ਗਈ ਆ, ਹੁਣ ਤੂੰ ਇੱਥੇ ਜਿਹੜਾ ਵਾ ਰਹਿ ਰਿਹਾ ਵਾ, ਹੁਣ ਤੈਨੂੰ ਚਾਂਸ ਆ ਰੱਬ ਨੂੰ ਮਿਲਣ ਦਾ, ਰੱਬ ਦੇ ਕਲੋਜ਼ ਹੋਣ ਦਾ। ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹੋ ਤੇ ਜੋ ਸਿੱਖਿਆ ਦਿੱਤੀ ਆ ਉਹਦੇ ਨਾਲ ਲੱਗੋ ਤੇ ਤੁਸੀਂ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਜੇ। ਤੁਸੀਂ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਕਾਮਯਾਬ ਕਰ ਸਕਦੇ ਜੇ। ਉਹ ਤੇ ਗੁਰੂ ਸਾਹਿਬ ਕਹਿੰਦੇ ਨੇ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ। ਫਿਰ ਗੁਰੂ ਸਾਹਿਬ ਕਹਿੰਦੇ ਨੇ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਮਿਹਨਤ ਕਰੋ, ਮਿਹਨਤ ਕਰਕੇ ਦਸਵੰਧ ਕਰਕੇ ਜਿਹੜੇ ਜ਼ਿਆਦਾ ਲੋੜਵੰਦ ਨੇ ਉਹਨਾਂ ਨੂੰ ਦਿਓ। ਘਾਲ ਖੋਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਜਿਹੜਾ ਬੰਦਾ ਆਪਣੀ ਮਿਹਨਤ ਕਰਕੇ ਦੂਜਿਆਂ ਨਾਲ ਆਪਣੀ ਜਿਹੜੀ ਆ ਅਰਨਿੰਗਸ ਵੰਡਦਾ ਵਾ, ਉਹਨੂੰ ਰੱਬ ਦਾ ਅਸਲੀ ਰਸਤਾ ਜਿਹੜਾ ਵਾ ਉਹ ਪਤਾ ਲੱਗ ਗਿਆ ਵਾ। ਫਿਰ ਲੋਕਾਂ ਨੂੰ ਇਹ ਜੋ ਸਵਾਲ ਹੁੰਦਾ, ਹਾਂਜੀ ਮੈਂ ਕੌਣ ਹਾਂ, ਮੈਂ ਕੀ ਕਰਾਂ, ਮੈਂ ਕਿੱਥੋਂ ਆਇਆ, ਮੇਰੀ ਲਾਈਫ ਦਾ ਕੀ ਪਰਪਸ ਆ। ਤੇ ਗੁਰੂ ਸਾਹਿਬ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮੇਰੇ ਮਨ, ਪਰਮਾਤਮਾ ਦੀ ਅੰਸ਼ ਵਿੱਚੋਂ ਤੂੰ ਇੱਥੇ ਪਹੁੰਚਿਆ ਵਾਂ ਤੇ ਤੂੰ ਆਪਣੇ ਪਰਮਾਤਮਾ ਨਾਲ ਸਾਂਝ ਪਾ। ਤੇ ਗੁਰੂ ਸਾਹਿਬ ਦਾ ਕੀ ਮੈਸੇਜ ਹੈ ਸਿੱਖਾਂ ਨੂੰ। ਗੁਰੂ ਸਾਹਿਬ ਕਹਿੰਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸਿੱਖੋ ਭੈਣੋ ਤੇ ਭਰਾਓ, ਬਾਣੀ ਸਿੱਖੋ, ਬਾਣੀ ਪੜ੍ਹੋ। ਬਾਣੀ ਦੇ ਨਾਲ ਆ ਕੇ ਤੁਹਾਡੀ ਸਾਰੀ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਹੋ ਸਕਦੀਆਂ, ਤੁਹਾਨੂੰ ਮਨ ਨੂੰ ਸ਼ਾਂਤੀ ਜਿਹੜੀ ਹੈ ਮਿਲ ਸਕਦੀ ਹੈ। ਫਿਰ ਮੈਂ ਡਾਕਟਰ ਜਿਸ ਤਰ੍ਹਾਂ ਤੁਹਾਨੂੰ ਪਤਾ ਵਾ, ਉਹ ਹਸਪਤਾਲ 'ਚ ਕੋਈ ਬੰਦਾ ਬਿਮਾਰ ਹੋਵੇ ਲੋਕੀ ਰੋਂਦੇ ਨੇ, ਇੱਥੇ ਕਿਤੇ ਸੰਸਕਾਰ ਹੋਵੇ ਲੋਕੀ ਉੱਚੀ ਉੱਚੀ ਰੋਂਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਜਿਸ ਤੇ ਉਪਜਿਓ ਨਾਨਕ। ਫਿਰ ਕਹਿੰਦੇ ਨੇ पांच तत् को तन रचियो जानो चतुर्स जान जहते उपजो नानका लीन ताहे मेहमान। We all going to die, so get ready for that. But that doesn't mean we're going to jump from the bridge. So accept death with dignity. So if you cry when somebody dies, you have not understood the principle of the Guru Granth Sahib or our Sikh Gurus. Death is inevitable, is fact of life. Face it bravely. It's going to come. Sometimes you know it's coming, sometimes you don't know it's coming, but we should all be ready for it. Pay tolerance of other faiths. Guru Ji कहते ने ना को मेरा दुश्मन रहा ना हम के बराई। कहते मेरा कोई दुश्मन नहीं, ना ही मैं किसी का दुश्मन है। फिर गुरु साहब कहते ने ना को बैरी नहीं बगाना सगल संग हमको बनाई। Everybody is my friend. Nobody is foreign to me. Nobody is unknown to me. Everybody. So you have to treat people like they are your friends, your family members. फिर गुरु अर्जन देव जी कहते ने फाइनल जरा गुरु साहब का मैसेज जरा ਤੁਹਾਡੇ ਨਾਲ मैं शेयर करना चाहना। गुरु अर्जन देव जी कहते ने थाल विच तन वस्तु पईयो सत संतोख विचारो। This is something you should always remember. How are you going to get peace with yourself and peace with people and peace with your surroundings? The whole universe is like a big plate. Us plate ਵਿੱਚ ਤਿੰਨ ਚੀਜ਼ਾਂ ਰੱਖੀਆਂ ਨੇ। ਸਤ means truth, truth for living. ਸੰਤੋਖ means contentment. ਵਿਚਾਰੋ means to be thoughtful of other people's rights. So ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ. You can make your life so easy. Truth for living. Be truthful. Santokh means contentment. If you have $1 billion, you're not going to be happy unless you're content. You could have no money, you could have no food, and you're still content and you are happy. Or be truthful for other people's rights. ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਬੜੀ ਵਿਸਥਾਰ ਨਾਲ ਤੁਹਾਨੂੰ ਦੱਸਿਆ ਵੀ
ਗੁਰੂ ਗ੍ਰੰਥ ਸਾਹਿਬ ਬਾਰੇ ਹੋਰ ਲੋਕਾਂ ਨੇ ਜਿਹੜੇ ਕਿ ਨੌਨ ਸਿੱਖਸ ਨੇ ਉਹਨੇ ਪੜ੍ਹਿਆ, ਉਹਨਾਂ ਨੇ ਰਿਪੋਰਟਾਂ ਆਪਣੀਆਂ ਛਾਪੀਆਂ ਨੇ ਤੇ ਉਹਦੇ ਵਿੱਚ ਲਿਖਿਆ ਵੀ there is no document in the world which can bring peace and which can get you closer to the God. This is the religion of New Age. This is the religion. So what's the problem then? The problem is that after Guru Nanak Dev Ji and Guru Tegh Bahadur Ji, I don't see, to my knowledge, and I have very small amount of knowledge, that Sikhs have not done the missionary work. So I think we have to be more cognizant ਤੇ ਅਸੀਂ ਸਿੱਖੀ ਲੋਕਾਂ ਨੂੰ ਸਿਖਾਈ ਨਹੀਂ। ਕਿਉਂ, ਕਿਸ ਤਰ੍ਹਾਂ ਨਹੀਂ ਸਿਖਾਈ? ਜਿਸ ਤਰ੍ਹਾਂ ਕਿ ਪਹਿਲਾਂ ਕ੍ਰਿਸਚੀਅਨ ਰਿਲੀਜਨ ਬਣਿਆ, ਉਹਨਾਂ ਨੇ ਕਰੂਸੀਡਸ ਕੀਤੇ, ਉਹਨਾਂ ਨੇ ਰੋਮ ਤੇ ਅਟੈਕ ਕੀਤਾ। ਕੌਂਸਟੈਂਟੀਨ ਉਹਦਾ ਰਾਜਾ ਸੀ, ਉਹਨੂੰ ਕਿਹਾ ਬੰਦੇ ਦਾ ਪੁੱਤ ਬਣ ਜਾ, ਜਾਂ ਤੇ ਤੂੰ ਕ੍ਰਿਸਚੀਅਨ ਬਣ ਜਾ, ਨਹੀਂ ਤੇ ਫਿਰ ਤੈਨੂੰ ਅਸੀਂ ਮਾਰ ਦਿਆਂਗੇ। ਉਹ ਕਹਿੰਦਾ ਚਲੋ ਮੈਨੂੰ ਤੁਸੀਂ ਮਾਰੋ ਨਾ, ਮੈਂ ਕ੍ਰਿਸਚੀਅਨਿਟੀ ਡ੍ਰੌਪ ਕਰ ਦੇਣਾ ਵਾ, ਤੇ ਉਹਦੇ ਸਾਜ ਨੇ ਕ੍ਰਿਸਚੀਅਨਿਟੀ ਡ੍ਰੌਪ ਕਰਤੀ। ਵੀ ਆਰ ਟਾਕਿੰਗ ਅਬਾਊਟ ਹਿਊਮਨ ਰਾਈਟਸ ਐਂਡ ਸ਼ਹੀਦਾਂ ਦਾ ਆਪਾਂ ਜਨਮ ਮਨਾ ਰਹੇ ਹਾਂ, ਉਹਦੇ ਬਾਰੇ ਮੈਂ ਹੁਣ ਜਾ ਰਿਹਾ, ਮੈਂ ਤੈਨੂੰ ਹੋ ਗਿਆ ਦੱਸਦਾ ਵਾਂ। ਫਿਰ ਇੱਕ ਗੋਰੇ ਨੇ ਕਿਤਾਬ ਲਿਖੀ ਅੱਜ ਤੋਂ 20 ਸਾਲ ਪਹਿਲਾਂ, ਨੋ ਹਿਊਮਨ ਰਾਈਟਸ ਵਿਦਾਊਟ ਏ ਫਾਈਟ। ਕਿੱਡੀ ਵਧੀਆ ਗੱਲ ਹੈ, ਇੱਕ ਸ਼ਬਦ ਵਿੱਚ ਜਿੰਨੀ ਮਰਜ਼ੀ ਹਿਊਮਨ ਰਾਈਟਸ ਮੰਗ ਲਓ, ਕਿਸੇ ਨੇ ਤੁਹਾਨੂੰ ਕੁਛ ਨਹੀਂ ਦੇਣਾ। ਯੂ ਹੈਵ ਟੂ ਫਾਈਟ ਫਾਰ ਇਟ। There are two different kinds of fight. You can fight with the brain and the kalam, or you can fight with the sword. But I think now is the time of fighting with your brain. ਫਿਰ ਜਦੋਂ ਹਜ਼ਰਤ ਮੁਹੰਮਦ ਨੇ 615 ਸਾਲ ਦੇ ਵਿੱਚ ਇਸਲਾਮ ਧਰਮ ਦਾ ਇਸਟੈਬਲਿਸ਼ ਕੀਤਾ ਤੇ 10 ਸਾਲਾਂ ਵਿੱਚ 625 ਸਾਲ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਈਜਿਪਟ, ਲੀਬੀਆ ਸਾਰਾ ਧਰਮ ਜਿਹੜਾ ਸੀ ਫੈਲਾਉਣਾ ਸ਼ੁਰੂ ਕਰਤਾ। So we have to introduce our religion to other people. You can have the best ideas, but if you don't spread it, if you don't share with other people, then your idea stays inside you. So that's what we need to do. Now, coming to our shaheeds, ਜਿਸ ਤਰ੍ਹਾਂ ਕਿ ਅੱਜ ਆਪਾਂ ਸ਼ਹੀਦੀ ਦਿਨ ਮਨਾ ਰਹੇ ਹਾਂ, ਇਹ ਅਗਸਤ 31 1995 ਦੇ ਵਿੱਚ ਬੇਅੰਤ ਸਿੰਘ ਨੂੰ ਸੋਧਿਆ ਗਿਆ ਤੇ ਉਹਦੀ ਕਾਰ ਜਿਹੜੀ ਸੀ ਉਹ ਬੁਲਟ ਪ੍ਰੂਫ ਸੀ। ਤੇ ਭਾਈ ਦਿਲਾਵਰ ਸਿੰਘ ਜਿਹੜੇ ਪੁਲਿਸ ਵਿੱਚ ਭਰਤੀ ਸਨ, ਇਹਨਾਂ ਨੇ ਬੰਬ ਆਪਣੀ ਲੱਕ ਨਾਲ ਲੇੜ ਕੇ ਉਹ ਬੁਲਟ ਪ੍ਰੂਫ ਨੂੰ ਉਡਾਇਆ ਤੇ ਉਹਦੇ ਵਿੱਚ ਉਹ ਜਿਹੜੇ ਸੀ ਸ਼ਹੀਦੀ ਪਾ ਗਏ। ਤੇ ਇਹਨਾਂ ਦੇ ਨਾਲ ਸੇ ਦੋਸਤ ਸਨ ਬਲਵੰਤ ਸਿੰਘ ਰਾਜੋਵਾਣਾ ਤੇ ਜਗਤਾਰ ਸਿੰਘ ਵਾੜਾ। ਬਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲੀ 2007 ਦੇ ਵਿੱਚ। ਤੇ ਤੁਹਾਨੂੰ ਪਤਾ ਵੀ ਜਗਤਾਰ ਸਿੰਘ ਵਾੜਾ ਆਪਣੇ ਜਿਹੜੇ ਨੇ ਹੁਣ ਕਾਤਲ ਦੇ ਜ਼ਿਆਦਾ ਨੇ। This is one of the major steps we are fighting for our freedom. So ਸਿੱਖਾਂ ਨੂੰ ਆਜ਼ਾਦੀ ਲੈਣੀ ਪੈਣੀ ਆ। ਕਿਉਂ ਲੈਣੀ ਪੈਣੀ ਆ? ਇਹ ਸਿੱਖਾਂ ਦੀ ਆਜ਼ਾਦੀ ਸਿੱਖਾਂ ਦੀ ਆਜ਼ਾਦੀ ਨਹੀਂ, ਸਿਰਫ ਇਹ ਪੰਜਾਬੀਆਂ ਦੀ ਆਜ਼ਾਦੀ ਹੈ। ਪੰਜਾਬ ਆਜ਼ਾਦ ਜਿਹੜਾ ਵਾ is nothing against Hindus or Hinduism or anybody. This is the fight against the government. This is a regime change. ਲੋਕੀ ਕਹਿੰਦੇ ਨੇ ਖਾਲਸਾ ਬਣੇਗਾ ਜੀ, ਉੱਥੋਂ ਸਿੱਖ ਜਿਹੜੇ ਨੇ ਬਾਹਰੋਂ ਆ ਜਾਣਗੇ, ਇੱਥੋਂ ਦੇ ਹਿੰਦੂ ਵਾਪਸ ਚੱਲ ਜਾਣਗੇ। ਤੇ no such thing. ਇਹਨਾਂ ਗੱਲਾਂ ਤੇ ਬਿਲਕੁਲ ਦਬਾਅ ਨਾ ਕਰੋ। ਫ੍ਰੀ ਪੰਜਾਬ ਇਜ਼ ਅ ਰਜੀਮ ਚੇਂਜ, ਇਟਸ ਨਾਟ ਪੀਪਲ ਮੂਵਮੈਂਟ। ਤੁਸੀਂ ਕਿਉਂ ਆਜ਼ਾਦੀ ਮੰਗਦੇ ਜੇ ਜਾਂ ਤੁਹਾਨੂੰ ਮੰਗਣੀ ਪੈਣੀ ਆ? 1955 ਵਿੱਚ ਗੋਲਡਨ ਟਾਈਮ ਤੇ ਅਟੈਕ ਕੀਤਾ, 1984 ਵਿੱਚ ਫਿਰ ਗੋਲਡਨ ਟਾਈਮ ਤੇ ਇੰਡੀਅਨ ਗਵਰਨਮੈਂਟ ਅਟੈਕ ਕੀਤਾ, 1947 ਸਿੱਖਾਂ ਦਾ ਜੀਨੋਸਾਈਡ ਹੋਇਆ। I can go on and on and on. I can give you thousands of examples. ਡਾਕਟਰ ਸਾਹਿਬ ਨੇ ਤੁਹਾਨੂੰ ਕਿਹਾ ਵਾ ਵੀ ਫਿਰ ਜਿਹੜਾ ਇੰਡੀਅਨ ਗਵਰਨਮੈਂਟ ਨੇ ਕਿਸ ਤਰ੍ਹਾਂ ਇਹ ਪਲਾਨ ਸ਼ੁਰੂ ਕੀਤੀ। 1947 ਪੰਜਾਬੀ ਸੂਬਾ ਸਿੱਖਾਂ ਨੂੰ ਨਹੀਂ ਦਿੱਤਾ ਜਾਂ ਪੰਜਾਬੀਆਂ ਨੂੰ ਨਹੀਂ ਦਿੱਤਾ। ਫਿਰ ਜਦੋਂ ਸਿੱਖ ਪੰਜਾਬੀ ਸੂਬਾ ਮੰਗਦੇ ਨੇ ਤੇ ਇੰਡੀਅਨ ਗਵਰਨਮੈਂਟ ਕਹਿੰਦੀ ਹੈ ਯੂ ਆਰ ਟੈਰਰਿਸਟ, ਯੂ ਆਰ ਐਂਟੀ ਨੈਸ਼ਨਲ। ਸਾਨੂੰ ਐਂਟੀ ਨੈਸ਼ਨਲ ਬਣਾਤਾ, ਸਾਨੂੰ ਟੈਰਰਿਸਟ ਬਣਾਤਾ, ਅਸੀਂ ਕੁਛ ਨਹੀਂ ਕੀਤਾ। ਫਿਰ ਜਿਹੜੀ ਮੇਰੀ ਇੱਕ ਪ੍ਰੋਬਲਮ ਸਿੱਖਾਂ ਦੇ ਨਾਲ ਆ ਵੀ 1984 ਤੋਂ ਬਾਅਦ ਘੱਟ ਤੋਂ ਘੱਟ ਜਾਂ ਲਗਭਗ 2.5 ਲੱਖ ਸਿੱਖ ਮਾਰੇ ਗਏ। ਤੇ ਉਹ ਕਿੰਨੇ ਮਾਰੇ ਨੇ? ਉਹ ਸਿੱਖਾਂ ਨੇ ਸਿੱਖ ਮਾਰੇ ਨੇ। ਭਰਾਓ ਸਿੱਖੋ, ਗੁਰੂ ਗ੍ਰੰਥ ਸਾਹਿਬ ਜਦੋਂ ਕਹਿੰਦਾ ਵਾ ਉਹ ਤਾਂ ਸੁਣ ਲਓ। ਜੇ ਗੁਰੂ ਨਾਨਕ ਦੇਵ ਦਾ ਹੁਕਮ ਹੈ ਵੀ ਕਿਸੇ ਤੇ ਜਾਂ ਗੁਰੂਆਂ ਦਾ ਹੁਕਮ ਹੈ ਵੀ ਕਿਸੇ ਜਿਹੜਾ ਅਨਹੱਤ ਉਹ ਤੇ ਵਾਰ ਨਹੀਂ ਕਰਨਾ, ਇਕੁਅਲ ਰਾਈਟਸ, ਜੈਂਡਰ ਇਕੁਆਲਿਟੀ, ਸੋਸ਼ਲ ਇਕੁਆਲਿਟੀ, ਪੀਸ ਐਂਡ ਜਸਟਿਸ। ਜਿਹੜੇ ਮੇਰੇ ਵੀਰ ਸਿੱਖ ਨੇ ਇਹ ਆਪਣੇ ਆਪ ਨੂੰ ਪੈਸੇ ਲੈਣ ਵਾਸਤੇ ਜਾਂ ਤਰੱਕੀ ਲੈਣ ਵਾਸਤੇ ਸਿੱਖਾਂ ਨੂੰ ਮਾਰਦੇ ਨੇ। ਇਸ ਸੰਘਰਸ਼ ਵਿੱਚ ਕਿੰਨੇ ਬਾਹਮਣ ਜਾਂ ਕਿੰਨੇ ਨੌਨ ਸਿੱਖ ਮਰੇ ਤੁਸੀਂ ਆਪਣੀ ਉਂਗਲਾਂ ਤੇ ਗਿਣ ਸਕਦੇ ਜੇ। ਜਿਹੜੇ ਸਾਰੇ ਸਿੱਖ ਮਾਰੇ ਨੇ, ਸਾਰੇ ਸਿੱਖਾਂ ਨੇ ਮਾਰੇ ਨੇ। ਸੋ ਵੀ ਬਲੇਮ ਅਦਰ ਪੀਪਲ, ਬਟ ਲੈਟਸ ਬਲੇਮ ਆਵਰਸੈਲਵਸ।
ਭੈਣੋ ਤੇ ਭਰਾਓ, ਤੁਸੀਂ ਇਹ ਮੈਸੇਜ ਕਰੋ, ਜਿਹੜੇ ਸਿੱਖ, ਜਿਹੜੀਆਂ ਅਕਾਲੀਆਂ ਪਾਰਟੀਆਂ, ਦੂਜੀਆਂ ਪਾਰਟੀਆਂ ਜਿਹੜੀਆਂ ਨੇ ਸਿੱਖਾਂ ਦਾ ਘਾਣ ਕੀਤਾ ਵਾ, ਦੇ ਆਰ ਰਿਸਪੋਂਸਿਬਲ ਫਾਰ ਆਵਰ ਸਫਰਿੰਗ, ਦੇ ਹੈਵ ਟੇਕਨ ਹਿਊਮਨ ਰਾਈਟਸ ਅਵੇ ਫਰਮ ਅਸ। ਸੋ ਹੁਣ ਜਿਹੜੀ ਆ ਸੰਘਰਸ਼ ਦੀ ਲੜਾਈ ਜਿਹੜੀ ਆ ਇਹ ਕਲਮ ਦੀ ਤੇ ਦਿਮਾਗ ਦੀ ਆ। ਸਿੱਖਸ ਫਾਰ ਜਸਟਿਸ ਸਾਰੀ ਜਥੇਬੰਦੀਆਂ, ਸਾਰੇ ਗੁਰਦੁਆਰਿਆਂ ਨੂੰ ਲੈ ਕੇ ਜਿਹੜਾ ਵਾ ਰੈਫਰੈਂਡਮ 2020 ਕਰਾਉਣਾ ਚਾਹੁੰਦੀ ਆ। ਰੈਫਰੈਂਡਮ 2020 ਵਿੱਚ ਪੰਜਾਬੀ ਤੇ ਸਿੱਖ ਆਪਣੀ ਵੋਟ ਪਾ ਕੇ ਇਹ ਦੱਸ ਸਕਦੇ ਨੇ ਕਿ ਤੁਸੀਂ ਆਜ਼ਾਦੀ ਲੈਣੀ ਜਾਂ ਨਹੀਂ ਲੈਣੀ। ਔਰ ਰੈਫਰੈਂਡਮ 2020 ਨਾਲ ਆਜ਼ਾਦੀ ਮਿਲ ਸਕਦੀ ਆ। ਹੋਰ ਲੋਕਾਂ ਨੇ ਰੈਫਰੈਂਡਮ ਕਰਕੇ ਆਜ਼ਾਦੀ ਆਪਣੀ ਲਈ ਆ, ਜਿਵੇਂ ਕਿ ਕ੍ਰੀਮੀਆ ਨੇ ਲਈ ਆ, ਸੁਡਾਨ ਨੇ ਲਈ ਆ, ਤੋਮਾਰ ਨੇ ਲਈ ਆ, 25-26 ਕੰਟਰੀ ਨੇ ਜਿਨ੍ਹਾਂ ਨੇ ਆਪਣੀ ਆਜ਼ਾਦੀ ਰੈਫਰੈਂਡਮ ਕਰਕੇ ਲਈ ਆ। ਅਸੀਂ ਵੀ ਆਪਣੀ ਰੈਫਰੈਂਡਮ ਕਰਕੇ ਆਜ਼ਾਦੀ ਲੈ ਸਕਦੇ ਹਾਂ। 2020 ਰੈਫਰੈਂਡਮ ਵਾਸਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਵਾ। ਸਾਰੇ ਤੁਸੀਂ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਕਹੋ ਵੀ 2020 'ਚ ਪਾਰਟੀਸਪੇਟ ਕਰਨਾ ਚਾਹੀਦਾ। ਗੌਰਮੈਂਟ ਕਹਿੰਦੀ 2020 ਨਹੀਂ ਹੋ ਸਕਦਾ। ਕਿਸ ਤਰ੍ਹਾਂ ਨਹੀਂ ਹੋ ਸਕਦਾ? ਯੂਨਾਈਟਿਡ ਨੇਸ਼ਨ ਦਾ ਚਾਰਟਰ ਵੀ ਰੈਫਰੈਂਡਮ 2020 ਹੋ ਸਕਦਾ ਵਾ। ਵੀ ਕੁਆਲੀਫਾਈ ਆਲ ਦਾ ਰਿਕੁਆਇਰਮੈਂਟਸ। ਸਾਡੀ ਆਪਣੀ ਧਰਤੀ ਸੀ, ਸਾਡਾ ਆਪਣਾ ਰਾਜ ਸੀ, ਸਾਡਾ ਆਪਣਾ ਸਿੱਕਾ ਸੀ, ਸਾਡੀ ਆਪਣੀ ਫੌਜ ਸੀ, ਸਾਡੀ ਆਪਣੀ ਬੋਲੀ ਆ, ਸਾਡੇ ਤੇ ਜੀਨੋਸਾਈਡ ਹੋਇਆ ਵਾ। ਇਹ ਸਾਰੀਆਂ ਚੀਜ਼ਾਂ ਤੁਸੀਂ ਕੁਆਲੀਫਾਈ ਕਰਦੇ ਜੇ। ਜੇ ਇੰਡੀਅਨ ਗੌਰਮੈਂਟ ਨੇ ਆਪਣੇ ਰੈਫਰੈਂਡਮ ਕਰਾਇਆ, ਜੂਨਾਗੜ੍ਹ ਨੂੰ ਇਹਨਾਂ ਨੇ ਨਾਲ ਅਟੈਚ ਕੀਤਾ ਰੈਫਰੈਂਡਮ ਕਰਾ ਕੇ, ਸਿੱਕਮ ਨੂੰ ਇਹਨਾਂ ਨੇ ਰੈਫਰੈਂਡਮ ਕਰਾ ਕੇ, ਤੇ ਉਹਦੀ ਡਿਟੇਲ ਜਿਹੜੀ ਆ ਤੁਸੀਂ ਇੰਟਰਨੈਟ ਤੇ ਪੜ੍ਹ ਸਕਦੇ ਜੇ। ਮੈਂ ਤੁਹਾਨੂੰ ਜ਼ਿਆਦਾ ਤੁਹਾਡਾ ਟਾਈਮ ਨਹੀਂ ਲੈਣਾ ਚਾਹੁੰਦਾ। ਰੈਫਰੈਂਡਮ ਇੰਡੀਅਨ ਗੌਰਮੈਂਟ ਨੇ ਕਰਾਏ ਨੇ ਆਪਣੇ ਕੰਮਾਂ ਵਾਸਤੇ। ਰੈਫਰੈਂਡਮ ਹੋ ਸਕਦਾ ਵਾ, ਰੈਫਰੈਂਡਮ ਸਾਨੂੰ ਆਜ਼ਾਦੀ ਮਿਲ ਸਕਦੀ ਆ। ਇਹ ਆਜ਼ਾਦੀ ਜਿਹੜੀ ਆ ਪੰਜਾਬੀਆਂ ਵਾਸਤੇ ਆ। ਤੁਹਾਨੂੰ ਪਤਾ ਦਲ ਖਾਲਸੇ ਦੇ ਆਫਿਸ ਵਿੱਚ ਅੰਮ੍ਰਿਤਸਰ ਦੇ ਵਿੱਚ GD ਰੋਡ ਤੇ ਵੱਡਾ ਸਾਰਾ ਫੱਟਾ ਲੱਗਾ ਵਾ। ਜਦੋਂ ਮੈਂ ਉਹਨਾਂ ਦੇ ਦਫ਼ਤਰ ਗਿਆ 2010 ਵਿੱਚ ਗਿਆ ਸੀ, ਪੰਜਾਬ ਪੰਜਾਬੀਆਂ ਦਾ। ਕਿੱਡੀ ਵਧੀਆ ਗੱਲ ਹੈ। ਪੰਜਾਬ ਬਿਲੋਂਗਸ ਟੂ ਪੰਜਾਬੀ। ਜੇ ਪੰਜਾਬ 'ਚ ਕੋਈ ਪ੍ਰੋਬਲਮ ਹੁੰਦੀ ਜਾਂ ਸਿੱਖਾਂ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਸਾਰੇ ਪੰਜਾਬੀਆਂ ਨੂੰ ਪ੍ਰੋਬਲਮ ਹੁੰਦੀ ਹੈ। ਜੇ ਪੰਜਾਬ ਬੰਦ ਹੁੰਦਾ ਤਾਂ ਸਾਰਾ ਪੰਜਾਬ ਬੰਦ ਹੁੰਦਾ। ਜੇ ਪੰਜਾਬ ਤਰੱਕੀ ਤੇ ਨਹੀਂ ਜਾ ਰਿਹਾ ਤੇ ਮੇਰੇ ਵੀਰ ਜਿਹੜੇ ਹਿੰਦੂ ਨੇ ਜਿਹਨਾਂ ਦਾ ਬਿਜ਼ਨਸ ਹੈ ਉਹਨਾਂ ਨੂੰ ਵੀ ਜ਼ਿਆਦਾ ਖਤਰਾ। ਔਰ ਜੇ ਖਾਲਸਾ ਬਣੇਗਾ ਤਾਂ ਜ਼ਿਆਦਾ ਫਾਇਦਾ ਕਿਹਨੂੰ ਆ? ਨੌਨ ਸਿੱਖਸ ਨੂੰ ਜ਼ਿਆਦਾ ਫਾਇਦਾ, ਕਿਉਂਕਿ ਇਹ ਸਾਰਾ ਬਿਜ਼ਨਸ ਕਰਦੇ ਨੇ। ਜਿਹੜੇ ਸਿੱਖ ਨੇ ਜ਼ਿਆਦਾ ਵਾਹੀ ਕਰਦੇ ਨੇ, ਇਹਨਾਂ ਦੀ ਜ਼ਮੀਨ ਤਾਂ ਉੱਥੇ ਰਹਿਣੀ ਆ। ਸੋ ਕਹਿਣ ਦਾ ਮਤਲਬ ਕਿ ਇਹਨਾਂ ਨੂੰ ਸਮਝਾਓ ਵੀ ਜਿਹੜਾ ਫਾਇਦਾ ਨੌਨ ਸਿੱਖਸ ਨੂੰ ਜ਼ਿਆਦਾ ਵਾ। ਇਸ ਕਰਕੇ ਪਹਿਲੀ ਗੱਲ, ਗੁਰੂ ਗ੍ਰੰਥ ਸਾਹਿਬ ਤੁਹਾਨੂੰ ਹਰ ਚੀਜ਼ ਸਿਖਾਉਂਦਾ ਵਾ। ਹਾਊ ਯੂ ਵਾਂਟ ਲਿਵ ਯੂਰ ਲਾਈਫ, ਹਾਊ ਯੂ ਵਾਂਟ ਟ੍ਰੀਟ ਪੀਪਲ, ਹਾਊ ਯੂ ਵਾਂਟ ਡੋਨੇਟ ਯੂਰ ਮਨੀ। ਫਿਰ ਆਜ਼ਾਦੀ ਤੋਂ ਬਗੈਰ ਤੁਹਾਡਾ ਕੋਈ ਹੱਲ ਨਹੀਂ। ਜੋ ਕੁਛ ਵੀ ਹੋ ਰਿਹਾ ਵਾ ਇਹ ਤਰ੍ਹਾਂ ਹੁੰਦਾ ਜਾਏਗਾ। ਗੁਰਮੀਤ ਸਿੰਘ ਰਾਮ ਰਹੀਮ ਨੇ ਜੋ ਵੀ ਕਰਦਾ ਰਿਹਾ ਵਾ, ਇੱਕ ਮਤਲਬ ਕਿ ਸਿੱਖੀ ਦੇ ਅਤੇ ਮਤਲਬ ਕਿ ਉਹਦੇ ਧੱਬਾ ਸੀ, ਜਾਂ ਮਤਲਬ ਕਿ ਸਿੱਖੀ ਨੂੰ ਲੋਕਾਂ ਨੂੰ ਡਿਵਰਟ ਕਰਨ ਵਾਸਤੇ ਕੀਤਾ ਸੀ। ਸਾਰੀਆਂ ਜਿਹੜੀਆਂ ਸੀ ਪੋਲੀਟੀਕਲ ਪਾਰਟੀਆਂ ਉੱਥੇ ਜਾ ਉੱਥੇ ਹੱਥ ਜੋੜ ਦੇਣੀਆਂ, ਉਹਦੇ ਪੈਰੀ ਲਾਉਂਦੀਆਂ ਦੇਣੀਆਂ। ਹੁਣ ਸਾਰੀਆਂ ਕਿੰਨੇ ਚੰਗਾ ਕੀਤਾ ਫੜ ਲਿਆ। It's a political system, takes advantage of the weak people. Let's not be weak, let's be strong. Don't support the guys who don't support Sikhi. Let's not support the guys who don't support human rights. So ਭੈਣਾਂ ਦੇ ਭਰਾਓ, ਇੰਨੀ ਬੇਨਤੀ ਆ, ਤੁਸੀਂ ਗੁਰੂ ਗ੍ਰੰਥ ਤੋਂ ਸਿੱਖ ਕੇ ਜਿਹੜੀਆਂ ਤੁਹਾਨੂੰ ਐਗਜ਼ਾਮਪਲ ਦਿੱਤੀਆਂ ਨੇ, ਇੱਕ ਚੰਗੇ ਸਿੱਖ ਬਣੋ। ਤੇ ਜਿਹੜੇ ਸਿੱਖਾਂ ਨੂੰ ਮਾਰਦੇ ਉਹਨਾਂ ਨੂੰ ਬਿਲਕੁਲ ਸਪੋਰਟ ਨਾ ਕਰੋ। ਕੋਈ ਜਿਹੜੀ ਆ ਪਾਰਟੀ ਆ, ਜਾਂ ਬਾਦਲ ਪਾਰਟੀ ਆ, ਜਾਂ ਕਾਂਗਰਸ ਪਾਰਟੀ ਆ, ਜਾਂ ਅਕਾਲੀ ਪਾਰਟੀ ਆ, ਜਾਂ ਕੋਈ ਵੀ ਜਿਹੜਾ ਸਿੱਖਾਂ ਦੇ ਅਗੇਂਸਟ ਚੱਲਦਾ, ਯੂ ਆਰ ਨਾਟ देयर ਫਰੈਂਡ, ਯੂ ਸ਼ੁਡ ਨਾਟ ਸਪੋਰਟ them, and then you can be a good Sikh, then you are done what the Guru wants। ਤੇ ਤੁਸੀਂ ਗੁਰੂ ਦੇ ਸਥਾਨ ਤੇ ਚੱਲ ਸਕਦੇ ਜੇ। ਤੇ ਇੰਨੀਆਂ ਬੇਨਤੀਆਂ ਨਾਲ ਤੁਹਾਡੇ ਤੋਂ ਅਰਦਾਸ ਮਾਫੀ ਮੰਗਦਾ। ਵੱਧ ਘੱਟ ਗੱਲ ਹੋਵੇ ਤਾਂ ਮਾਫ ਕਰ ਦੇਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, आपने विचार सुने डॉक्टर बख्शी सिंह जी संधू। और भाई साहब जी ने बड़ी सोहनी गल कही कि साडी आदत है कि ਅਸੀਂ ਆਪਣੀਆਂ ਗਲਤੀਆਂ ਦੂਜਿਆਂ ਦੇ ਪਾ ਦਿੰਦੇ ਹਾਂ। ਸਾਨੂੰ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਆਪ ਲੈਣੀ ਪਵੇਗੀ। ਇਹ ਸਿੱਖ ਕੌਮ ਵਾਸਤੇ ਬਹੁਤ ਅੱਛੀ ਗੱਲ ਹੈ ਕਿ ਅਸੀਂ ਦੂਜਿਆਂ ਨੂੰ ਬਲੇਮ ਕਰਦੇ ਹਾਂ, ਸਿੱਖਾਂ ਨਾਲ ਇਹ ਹੋ ਗਿਆ, ਸਿੱਖਾਂ ਨਾਲ ਉਹ ਹੋ ਗਿਆ। ਪਰ ਉਹਦੇ ਵਿੱਚ ਵੱਧ ਤੋਂ ਵੱਧ ਜੋ ਜ਼ਿੰਮੇਵਾਰੀ ਹੈ ਸ਼ਾਇਦ ਉਹ ਸਿੱਖਾਂ ਦੀ ਆਪਣੀ ਹੀ ਹੈ। ਸਾਧ ਸੰਗਤ ਜੀ, ਜ਼ਿਆਦਾ ਸਮਾਂ ਨਾ ਲੈਂਦਾ ਹੈ ਦਾਸ ਫਿਰ ਇੱਕ ਵਾਰੀ ਬੇਨਤੀ ਕਰੇਗਾ ਕਿ ਭਾਈ ਸਾਹਿਬ ਭਾਜਿੰਦਰ ਸਿੰਘ ਜੀ ਬਾਹਰ ਖੜੇ ਹਨ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਹੈ ਇਹ TV 84 ਇਸ ਨੂੰ ਕਵਰ ਕਰ ਰਿਹਾ ਹੈ। ਔਰ ਜਿਨ੍ਹਾਂ ਨੇ ਵੀ ਫਾਈਨੈਂਸ਼ੀਅਲ ਹੈਲਪ ਕਰਨੀ ਹੈ ਔਰ ਡੋਨੇਸ਼ਨ ਦੇਣੀ ਹੈ TV 84 ਚੈਨਲ ਵਾਸਤੇ, ਭਾਈ ਸਾਹਿਬ ਭਾਜਿੰਦਰ ਸਿੰਘ ਜੀ ਬੱਸ ਸਟੇਜ ਤੇ ਖੜੇ ਹਨ, ਉਹਨਾਂ ਪਾਸ ਆਪ ਇਹ ਮਾਇਆ ਦੇ ਸਕਦੇ ਹੋ। ਹੁਣ ਬੇਨਤੀ ਹੈ ਚਿਰਨਜੀਤ ਕੌਰ ਔਰ ਜਗਨੂਰ ਸਿੰਘ ਸ਼ਬਦ ਦੀ ਹਾਜ਼ਰੀ ਭਰਨਗੇ। ਉਸ ਤੋਂ ਉਪਰੰਤ ਭਾਈ ਸਾਹਿਬ ਭੁਪਿੰਦਰ ਸਿੰਘ ਜੀ
ਕੀਰਤਨ ਦੀ ਹਾਜ਼ਰੀ ਭਰਨ ਦੇ ਨਾਲ ਸਾਡੇ ਪਾਠ ਹੋਣਗੇ, ਆਪਾਂ ਸਾਰੇ ਹੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਵਿੱਚ ਸ਼ਾਮਲ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नानक दास तेरी शरणाई तू
ਰਾਮ ਕਰੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਇਆ। ਨਾਦ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਇਆ। ਸ਼ਬਦੋ ਤਗਾਵੋ ਹਨੀ ਤੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਜੇ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਰਾ ਸਮਰਾਟ ਸੁਆਮੀ ਸੋਤ ਮਨੋ ਵਿਸਾਰੇ। ਕਹਿ ਨਾਨਕ ਮਨ ਤੇਰੇ ਸਦਾ ਰਹੋ ਹਰ ਨਾਲੇ। ਸਾਤੇ ਸਾਹਿਬਾ ਕਿਆ ਨਹੀਂ ਕਰਤੇ। ਕਰਤਾ ਤੇਰੇ ਸਭ ਕੁਛ ਹੈ ਇਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਹੇ। ਕਹੇ ਨਾਨਕ ਸੰਗੇ ਸਾਹਿਬ ਕਿਆ ਨਹੀਂ ਕਰਤੇ। ਐਸਾ ਕਿਆ ਨਾਮ ਮੇਰਾ ਆਧਾਰੋ। ਸਾਚੇ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਇਆ। ਹਰ ਖਿਆਲ ਸੁਖ ਮਨ ਆਏ ਵਸਿਆ ਜਿਤ ਕਿਆ ਸਭ ਜਾਈਆ। ਸਦਾ ਕੁਰਬਾਨ ਕੀਤਾ ਤੁਰ ਵੇਖੋ ਜਿਸ ਦੀ ਆਈ ਵਡਿਆਇਆ। ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਜਿਤ ਕਾਰ ਸਿਖਾ ਕੇ ਕਾਰ ਸਿਖਾ ਕੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ। ਪੰਚ ਦੂਰ ਤਿਤ ਵਸ ਕੀਤੇ ਕਾਲ ਮੰਡਪ ਮਾਰਿਆ। ਗੁਰ ਕਰਮ ਪਾਇਆ ਤੁਧ ਦਿਲ ਕੋ ਸਲਾਪ ਹਰਿ ਕਰ ਪਾਵੇ। ਨਾਨਕ ਨਾ ਸੁਖ ਹੋਆ ਤਿਤ ਕਰ ਮਨ ਵਾਜੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਮਨ ਪਾਇਆ ਤੁਰੇ ਸਗਲ ਦਿਸੂਰੇ। ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ। ਸੰਤ ਸਾਧੂ ਪਏ ਸਰਸੇ ਪੂਰੇ ਗੁਰ ਤੇ ਜਾਣ। ਸੁਣਤੇ ਪੁਨੀ ਕਹਤੇ ਪਵਿੱਤ ਸਤਿਗੁਰ ਵਲਿਆ ਭਰਪੂਰੇ। ਵਿਦਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਦੋ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਕ ਮਹਾਤਮ। ਦਿਲ ਸੁਨਾਦ ਤੁਰੇ ਭਾਈ ਤਾਇਆ ਕਿਰੇ ਸਤਿਗੁਰ ਜਗਤ। ਜੰਗਿਆਈਆਂ ਗੁਰਿਆਈਆਂ ਬਾਤੈ ਧਰਮ ਹਦੂਰ। ਧਰਤੀ ਆਪੋ ਆਪਣੀ ਤੇ ਨੇੜੇ ਕੇ ਦੂਰ। ਜਿਨੀ ਨਾਨਕ ਆਇਆ ਗਏ ਸਤਿ ਪਾਵ। ਨਾਨਕ ਤੇ ਮੁਕਤਿ ਕੀਤੀ ਤੁਕੀ ਨਾਦ। ਜਿਨੀ ਨਾਨਕ ਆਇਆ ਗਏ ਸਤਿ ਪਾਵ। ਨਾਨਕ ਤੇ ਮੁਕਤਿ ਕੀਤੀ ਤੁਕੀ ਨਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਲਾਡੈਲਫੀਆ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਸੰਬੰਧ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਅਤੇ ਬੜੇ ਧੂਮਧਾਮ ਦੇ ਨਾਲ ਇਹ ਗੁਰਪੁਰਬ ਮਨਾਇਆ ਗਿਆ। ਸੋ ਆਪ ਸਾਰੀਆਂ ਹੀ ਸੰਗਤਾਂ ਨੂੰ, ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਅਤੇ ਨਾਲ ਨਾਲ ਭਾਈ ਦਿਲਾਵਰ ਸਿੰਘ ਸ਼ਹੀਦ
ਕੌਮ ਦੇ ਸ਼ਹੀਦ ਜਿਹੜੇ ਸਾਡੇ ਹੋਏ ਹਨ ਉਹਨਾਂ ਦਾ ਪੁਰਬ ਵੀ ਮਨਾਇਆ ਗਿਆ। ਇਹ ਸ਼ਹੀਦਾਂ ਦੇ ਸਿਰ 'ਤੇ ਸਿੱਖ ਕੌਮ ਜਿਉਂਦੀ ਹੈ। ਸੋ ਜੋ ਸਾਡੇ ਨਿਸ਼ਾਨੇ ਹਨ, ਕੌਮੀ ਨਿਸ਼ਾਨੇ ਹਨ, ਆਪ ਸਭ ਨੂੰ ਪਤਾ ਹੈ ਕਿ ਖਾਲਿਸਤਾਨ ਸਾਡਾ ਕੌਮੀ ਨਿਸ਼ਾਨਾ ਹੈ। ਇਹ ਸ਼ਹੀਦਾਂ ਦਾ ਜੋ ਖੂਨ ਹੈ ਉਸ ਦੀ ਹੀ ਪੁਕਾਰ ਕਰਦਾ ਹੈ। ਸੋ ਇਸ ਨਿਸ਼ਾਨੇ ਨੂੰ ਸਿੱਧਾ ਰੱਖਦੇ ਹੋਏ ਸਾਨੂੰ ਹਮੇਸ਼ਾ ਖਾਲਿਸਤਾਨ ਦੇ ਵੱਲ ਕਦਮ ਵਧਾਉਣੇ ਚਾਹੀਦੇ ਨੇ। ਸੋ ਆਪ ਸਾਰੀਆਂ ਸੰਗਤਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਜੀ। ਅਤੇ ਫਿਰ ਇੱਕ ਵਾਰ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪ੍ਰਸਾਦ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਵਨ ਪਵਿੱਤਰ ਸਥਾਨ ਫਿਲਾਡੈਲਫੀਆ ਸਿੱਖ ਸੁਸਾਇਟੀ ਪਾਵਨ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਪਾਤਸ਼ਾਹ ਤਾਰ ਜੀ ਦੇ ਚਰਨ ਕਮਲਾਂ ਵਿੱਚ ਜੁੜਨ ਦਾ ਇੱਕ ਸਿਧਾਂਤ ਸਾਰੀ ਸੰਗਤ ਨੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹੋ ਕੇ ਇਸ ਸਿਧਾਂਤ ਵਿੱਚ ਰਹਿਣਾ ਹੈ, ਇਸ ਤੇ ਵਿਚਾਰ ਚੱਲੀ ਹੈ। ਔਰ ਇਸੇ ਉਪਲਕਸ਼ ਦੇ ਵਿੱਚ ਹੀ ਭਾਈ ਦਿਲਾਵਰ ਸਿੰਘ ਜੀ ਤਿਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ 84 ਟੀਵੀ ਦੀ ਟੀਮ ਸਾਡੇ ਕੋਲ ਆਈ, ਸਤਿਕਾਰਯੋਗ ਬੁਲਾਰੇ ਆਏ, ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਫਰਜ਼ ਬਣਦਾ ਹੈ ਸਾਰੇ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਨਾਲ ਇਕੱਠੇ ਹੋ ਕੇ ਚੱਲੀਏ। ਤੇ ਜਿਵੇਂ ਪਾਤਸ਼ਾਹ ਸਾਨੂੰ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਸ ਸਿਧਾਂਤ ਨੂੰ ਆਪਾਂ ਮੰਨ ਕੇ ਤੁਰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਈ ਬੁਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਫਸ਼ਾਏ ਦੇ। ਸਤਿਗੁਰੂ ਜੀ ਦੇ ਸਿਧਾਂਤ ਅਨੁਸਾਰ ਰਲ ਮਿਲ ਕੇ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹਿ ਕੇ ਜੀਵਨ ਬਤੀਤ ਕਰੀਏ ਜੀ। ਸਾਹਿਬ ਸੱਚਾ ਪਾਤਸ਼ਾਹ ਕਿਰਪਾ ਕਰੇ ਸਾਰੇ ਸਿੱਖ ਜਗਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ, ਪਹਿਲਾਂ ਗੁਰਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਫਿਲਾਡੈਲਫੀਆ ਸਿੱਖ ਸੁਸਾਇਟੀ ਸਾਡੇ ਗੁਰੂ ਘਰ ਵਿੱਚ ਜੋ ਪਹਿਲੇ ਪ੍ਰਕਾਸ਼ ਦਾ ਉਤਸਵ ਮਨਾ ਰਹੇ ਹਾਂ, ਉਸ ਦੀਆਂ ਆਪ ਸਾਰੀਆਂ ਸਾਧ ਸੰਗਤਾਂ ਨੂੰ, ਗੁਰੂ ਨਾਨਕ ਲੇਵਾ ਸਾਧ ਸੰਗਤ ਜੀ ਨੂੰ, ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ। ਦੂਸਰਾ, ਅੱਜ ਜੋ 31 ਅਗਸਤ 1995 ਜੋ ਸਾਡੇ ਬੇਅੰਤ ਸਿੰਘ ਬੁੱਚੜ ਨੂੰ ਪਾਰ ਲਾਉਣ ਦੇ ਲਈ ਸਾਡੇ ਕੌਮੀ ਹੀਰੇ ਭਾਈ ਦਿਲਾਵਰ ਸਿੰਘ ਜੀ ਨੇ ਉਸ ਨੂੰ ਸੋਧਾ ਲਾ ਕੇ ਪਾਰ ਕੀਤਾ, ਉਸ ਦਾ ਜੋ ਸ਼ਹੀਦੀ ਦਿਵਸ ਵਾ ਉਹ ਵੀ ਅਸੀਂ ਸਾਰੇ ਮਨਾ ਰਹੇ ਹਾਂ ਜੀ। ਇਸ ਵਿੱਚ ਸਾਡੇ ਵਿੱਚ ਜੋ TV 84 ਦੀ ਟੀਮ ਆਈ ਹੋਈ ਆ, ਉਹਨਾਂ ਨੇ ਇਸ ਨੂੰ ਕਵਰੇਜ ਕੀਤਾ। ਇਹਨਾਂ ਸਾਰੀ ਟੀਮ ਦਾ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।